ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 16 मई 2023 2 जेठ नानक शाही संमत 555 ਦਾ ਦਿਨ ਹੈ ਤੇ ਸੋ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗੱਲ ਕਰੀ ਤੂੰ ਵੀਰ ਜੀਐਸ ਗਰੇਵਾਲ ਜਰਾ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਸਾਨੂੰ ਮਜ਼ਬੂਤ ਪੰਥਕ ਅਦਾਰਿਆਂ ਦੀ ਸਖਤ ਲੋੜ ਹੈ ਜੋ ਕੌਮ ਨੂੰ ਹਰ ਖੇਤਰ ਵਿੱਚ ਸੇਧ ਦੇ ਸਕਣ। ਮੌਕੇ ਤੇ ਸਾਡੀਆਂ ਸੰਸਥਾਵਾਂ ਨਾਕਾਮ ਹੋ ਰਹੀਆਂ ਹਨ, ਲੋਕਾਂ ਵਿੱਚ ਨਿਰਾਸ਼ਾ ਹੈ ਅਤੇ ਬਹੁਤਿਆਂ ਨੇ ਮੰਨ ਲਿਆ ਹੈ ਕਿ ਸਾਡਾ ਇਹੋ ਹਾਲ ਰਹਿਣਾ ਹੈ, ਇੱਥੇ ਕੁਝ ਸੁਧਰ ਨਹੀਂ ਸਕਦਾ। ਲੋਕ ਵੀ ਬਸ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਹੋਏ ਹਨ ਔਰ ਜਿਵੇਂ ਪੰਥਕ ਤੌਰ ਤੇ ਕਿਸੇ ਚੀਜ਼ ਦੀ ਪਰਵਾਹ ਨਾ ਹੋਵੇ। ਸੋ ਉਮੀਦ ਵੀ ਘਟਦੀ ਜਾ ਰਹੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਜੀਐਸ ਗਰੇਵਾਲ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਸਾਨੂੰ ਜੀਐਸ ਗਰੇਵਾਲ ਜਰਾਂ ਨੇ ਜਿਹੜੀ ਸਪਾਂਸਰਸ਼ਿਪ ਭੇਜੀ ਹੈ ਸੋ ਉਸ ਦੇ ਬਿਹਾਫ ਤੇ ਆਪਾਂ ਜਿਹੜੇ ਪਹਿਲੇ ਸੈਗਮੈਂਟ ਦੇ ਵਿੱਚ ਵਿਚਾਰ ਚਰਚਾ ਕਰਾਂਗੇ ਕਿ ਸਿੱਖ ਕੌਮ ਦੀ ਜਿਹੜੀ ਅਜੋਕੀ ਦਸ਼ਾ ਨੂੰ ਦੇਖਦੇ ਹਾਂ ਕਿ ਦਸ਼ਾ ਇਸ ਜਿਹੜੀ ਦਸ਼ਾ ਹੈ ਕੀ ਹੋਵੇਗੀ ਔਰ ਕੌਮ ਦੀ ਜਿਹੜੀ ਆਪਣੀ ਵਿਲੱਖਣ ਹੋਂਦ ਨਾਲ ਸਾਊਥ ਏਸ਼ੀਆ ਵਿੱਚ ਜਿਹੜੇ ਆਜ਼ਾਦੀ ਜਿਹੜੀ ਹੈ ਉਸ ਜਿਹੜਾ ਸਾਹ ਲੈ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਸਾਡੇ ਦੋਨੋਂ ਸੈਗਮੈਂਟਸ ਨੂੰ ਜਿਹੜਾ ਇੱਕ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਦੀ ਜਿਹੜੀ ਅਕਾਲ ਤਖਤ ਦੀ ਪ੍ਰੈਸਟੀਜ ਨੂੰ ਹਾਰਮ ਕਰਨ ਵਾਲੀ ਉਸ ਦੀ ਐਕਟੀਵਿਟੀ ਰਾਘਵ ਚੱਡਾ ਦੇ ਉਸ ਫੰਕਸ਼ਨ 'ਚ ਜਾਣਾ ਔਰ ਜਦੋਂ ਕਿ ਸਾਈਮਲਟੇਨੀਅਸਲੀ ਪੰਜਾਬ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਗੱਦੀ ਦਿਵਸ ਔਰ ਖਾਲਸਾ ਵਹੀਰ ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਦੀ ਯਾਦ ਦੇ ਵਿੱਚ ਭੋਗ ਜਿਹੜਾ ਪਹਿਲਾਂ ਬੁੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਪਿਆ ਫਿਰ ਉਹਨਾਂ ਦੇ ਪਿੰਡ ਪਿਆ। ਇਸੇ ਤਰ੍ਹਾਂ ਅਜੇ ਤੱਕ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਤੇ ਨਾ ਜਾਣਾ ਜਾਂ ਬਰਗਾੜੀ ਮੋਰਚੇ ਤੇ ਨਾ ਜਾਣਾ, ਲੇਕਿਨ ਇਹ ਸਾਰੇ ਹੀ ਪੰਥਕ ਏਜੰਡੇ ਨੂੰ ਇਗਨੋਰ ਕਰਕੇ ਆਮ ਆਦਮੀ ਪਾਰਟੀ ਦੀ ਉਸ ਗੈਦਰਿੰਗ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਪਿਛਲੇ 1 ਸਾਲ 'ਚ ਸਿੱਖ ਨੌਜਵਾਨਾਂ ਦੀ ਫੜੋ-ਫੜੀ ਔਰ 9 ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਹੋਰ ਸੱਜਣਾਂ ਨੂੰ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਔਰ ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਆਲਮੋਸਟ ਇਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਜਿੱਥੇ ਕਿ ਆਜ਼ਾਦਾਨਾ ਤੌਰ ਤੇ ਧਾਰਮਿਕ ਪ੍ਰਚਾਰ ਉਸ ਦੇ ਉੱਤੇ ਵੀ ਪਾਬੰਦੀਆਂ ਵਾਲਾ ਮਾਹੌਲ ਹੈ। ਭਾਈ ਅੰਮ੍ਰਿਤਪਾਲ ਸਿੰਘ ਦਾ ਇਹੀ ਮੇਨ ਕਸੂਰ ਸੀ ਔਰ ਉਹੀ ਦਿੱਲੀ ਜਿਸ ਦੇ ਵਿੱਚ ਜਥੇਦਾਰ ਅਕਾਲ ਤਖਤ ਜਾ ਕੇ ਸ਼ਿਰਕਤ ਕਰਦਾ ਉੱਥੇ ਹੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨੂੰ ਕੋਈ ਰਾਤ ਤਾਂ ਕੀ ਦੇਣੀ ਹੈ ਜਿਹੜੀ ਉਹਨਾਂ ਦੀ ਰਿਵਿਊ ਕਮੇਟੀ ਦੀ ਮੀਟਿੰਗ ਹੈ ਉਹੀ ਕਈ ਮਹੀਨਿਆਂ ਤੋਂ ਇਹਦੇ ਬਾਵਜੂਦ ਸਾਲ ਪੰਜਾਬ 'ਚ ਵੀ ਇਹਨਾਂ ਦੀ ਹਕੂਮਤ ਨੂੰ ਹੋ ਚੁੱਕਾ ਹੈ। ਸੋ ਇਹ ਸਾਰੇ ਨੁਕਤੇ ਅਸੀਂ ਚੁੱਕੇ ਸੀ ਔਰ ਅਸੀਂ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬਜਾਏ ਕਿ ਫੋਕਾ ਗਾਲੀ ਗਲੋਚ ਦੇ ਜਿਹੜਾ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਯਾਨੀ ਹਰਪ੍ਰੀਤ ਸਿੰਘ ਨੂੰ ਵੀ ਔਰ
ਜਿਹੜਾ ਰਾਗੀ ਜੱਥਾ ਪਟਿਆਲੇ ਦਾ ਹੈ। ਔਰ ਕੱਲ ਕੁਦਰਤੀ ਮੈਨੂੰ ਕਿਸੇ ਨੇ ਉਹਨਾਂ ਦੀ ਵੀਡੀਓ ਭੇਜੀ ਰਾਗੀ ਜੱਥੇ ਦੀ ਕਿ ਜੀ ਉਹਨਾਂ ਨੇ ਮਾਫੀ ਵੀ ਮੰਗੀ ਹੈ, ਪਰ ਉਹ ਜਿਸ ਕਿਸਮ ਦੀਆਂ ਹਰਕਤਾਂ ਗੱਲਾਂ ਕਰ ਰਹੇ ਨੇ ਉਸ ਤੋਂ ਲੱਗਦਾ ਹੈ ਕਿ ਵੀ ਇਹ ਸਾਰੇ ਹੀ ਜਿਹੜੇ ਨੇ ਅਲਟੀਮੇਟਲੀ ਲਿਫਾਫਿਆਂ ਦੀ ਮਾਰ ਹੀ ਨੇ। ਬਿਲਕੁਲ, ਜਿਹਨੂੰ ਜਿੰਨਾ ਭਾਰਾ ਲਿਫਾਫਾ ਮਿਲਦਾ ਹੈ ਉਹ ਕਹਿ ਰਿਹਾ ਜੀ ਦੂਜੀ ਉੱਚੀ ਹਸਤੀ, ਕਿਉਂਕਿ ਅਕਾਲ ਤਖਤ ਦੇ ਵੀ ਬੈਠੇ ਸੀ, ਸੋ ਅਸੀਂ ਜੇ ਕੁਝ ਦੇਖਿਆ ਵੀ ਕਿ ਨਹੀਂ ਅਸੀਂ ਕਹਿ ਨਹੀਂ ਸਕੇ, ਪਰ ਅਸੀਂ ਦੇਖੋ 10ਵੇਂ ਪਾਤਸ਼ਾਹ ਦੀ ਬਾਣੀ ਵੀ ਪੜ੍ਹਦੇ ਹਾਂ, ਅਸੀਂ ਫਲਾਣਾ ਨਾਲ ਸ਼ਬਦ ਸੁਣਾਉਣ ਲੱਗ ਗਏ। ਮਤਲਬ ਇੱਕ ਉਹ ਫੋਕਾ ਜਿਹਾ ਕੰਮ, ਔਰ ਕੋਈ ਇਸ ਕਿਸਮ ਦਾ ਰਿਗਰੈਟ ਨਹੀਂ। ਹਾਂਜੀ ਅਸੀਂ ਕੋਈ ਨਹੀਂ, ਸਾਨੂੰ ਜਿਹੜੇ ਹੁਣ ਇਹ ਇਤਰਾਜ਼ ਕਰ ਰਹੇ ਨੇ, ਦੇਖੋ ਜੀ ਰੇਲ ਗੱਡੀਆਂ ਜਿਹੜੀ ਹਜ਼ੂਰ ਸਾਹਿਬ ਜਾਂਦੀ ਹੈ, ਦੂਜਾ ਉਹਦੇ ਡੱਬਿਆਂ 'ਚ ਵੀ ਕੀਰਤਨ ਚੱਲ ਰਿਹਾ ਹੁੰਦਾ, ਉਹਦੇ 'ਚ ਵੀ ਸਭ ਨੇ ਜੁੱਤੀਆਂ ਪਾਈਆਂ ਹੁੰਦੀਆਂ, ਫਲਾਣੀ ਥਾਂ ਵੀ ਇਵੇਂ ਹੋ ਰਿਹਾ ਹੁੰਦਾ। ਸੋ ਮਤਲਬ ਇਹ ਹੈ ਕਿ ਵੀ ਉਹ ਜਿਵੇਂ ਅਮਰੀਕਾ 'ਚ ਕਹਿੰਦੇ ਨੇ ਕਿ ਟੂ ਰੋਂਗਸ ਡੋਂਟ ਮੇਕ ਏ ਰਾਈਟ, ਕਿ ਵੀ ਜੇ ਇੱਕ ਕੋਈ ਗਲਤੀ ਕਰਦਾ ਹੈ ਤੇ ਉਹ ਆਪਣੀ ਗਲਤੀ ਨੂੰ ਜਸਟੀਫਾਈ ਕਰਨ ਦੇ ਲਈ ਕਹੇ ਜੀ ਫਲਾਣ ਨੇ ਵੀ ਗਲਤੀ ਕੀਤੀ ਹੈ, ਇਹਦਾ ਮਤਲਬ ਉਹਦੀ ਗਲਤੀ ਸੁਧਰ ਨਹੀਂ ਜਾਂਦੀ। ਲੇਕਿਨ ਇਹ ਮੈਨੂੰ ਨਹੀਂ ਪਤਾ ਕਿ ਵੀ ਇਹਦਾ ਪੱਕਾ ਹੱਲ ਇਹਨਾਂ ਸਾਰਿਆਂ ਦਾ ਕੀ ਹੈ, ਲੇਕਿਨ ਅਸੀਂ ਇੱਕ ਤੋਂ ਬਾਅਦ ਇੱਕ ਹਰਕਤ ਦੇਖ ਰਹੇ ਹਾਂ ਕਿ ਭਾਈ ਇਹ ਰਾਗੀ ਚਮਕੀਲੇ ਦੇ ਗੀਤ ਵੀ ਗਾਉਣ ਲੱਗ ਗਏ ਨੇ, ਦੂਜੇ ਵੀ ਗੀਤਾਂ ਵਾਲਾ ਕੰਮ ਹੈ। ਉਹ ਦਿਨ ਵੀ ਦੂਰ ਨਹੀਂ ਹੈ ਜਦੋਂ ਅਸੀਂ ਜਿਹੜਾ ਇਹਨਾਂ ਨੂੰ ਜਗਰਾਤਿਆਂ ਦੇ ਉੱਤੇ ਵੀ ਭੇਟਾਂ ਗਾਉਂਦੀਆਂ ਸੁਣਾਂਗੇ, ਉਦੋਂ ਵੀ ਕਹਿਣਗੇ ਕਿ ਜੀ ਦੇਖੋ ਰੱਬ ਤਾਂ ਹਰ ਪਾਸੇ ਹੁੰਦਾ। ਔਰ ਇਹੀ ਜਸਟੀਫਿਕੇਸ਼ਨ ਇੱਕ ਇਹ ਜਿਹੜੀ ਰਾਗੀ ਜੱਥਾ ਦੇ ਰਿਹਾ, ਦੂਜਾ ਕਹਿ ਰਿਹਾ ਜੀ ਜਿਹੜੇ ਸਾਡੀ ਗੋਲਕਾਂ ਦੇ ਵਿੱਚ ਪੈਸੇ ਪੈਂਦੇ ਨੇ ਉਹ ਤਾਂ ਸਿੱਖਾਂ ਦੇ ਤਾਂ ਜਿਹੜੇ ਪੱਗਾਂ ਵਾਲੇ ਨੂੰ ਤਾਂ 10% ਹੀ ਹੁੰਦੇ ਨੇ, 90% ਉਹ ਪਾਉਂਦੇ ਨੇ ਜਿਹੜੇ ਸਹਿਜਧਾਰੀ ਨੇ, ਤੇ ਅਸੀਂ ਉਹਨਾਂ ਨੂੰ ਕੀਰਤਨ ਨਾ ਸਿਖਾਵਾਂਗੇ ਜਾਂ ਕੀਰਤਨ ਨਾ ਸੁਣਾਵਾਂਗੇ ਤੇ ਉਹ ਇੱਧਰ ਕਿਵੇਂ ਆਣਗੇ। ਇਹੀ ਗੱਲ ਗਿਆਨੀ ਰਣਜੀਤ ਸਿੰਘ ਜਿਹੜਾ ਨਾਲ ਦਲਾਲ ਬਣ ਕੇ ਹਰ ਥਾਂ ਪਹੁੰਚਿਆ ਹੁੰਦਾ ਹੈ, ਉਹ ਬੰਗਲਾ ਸਾਹਿਬ ਦੀ ਆਪਣੀ ਕਥਾ 'ਚ ਵੀ ਕਹਿ ਰਿਹਾ ਕਿ ਜੀ ਆਹ ਦੇਖੋ ਬੰਗਲਾ ਸਾਹਿਬ ਹੀ ਦੇਖੋ ਕਿੰਨੇ ਦੂਜੇ ਲੋਕ ਨੇ। ਅਸੀਂ ਹੁਣ ਇਹ ਇਸ ਕਿਸਮ ਦਾ ਵਰਤਾਰਾ, ਔਰ ਇਹੀ ਅਲਟੀਮੇਟਲੀ ਜਦੋਂ ਬੀਜੇਪੀ ਦੇ ਹਿੰਦੂਤਵਾ ਏਜੰਡੇ ਦੀ ਗੱਲ ਕਰਦੇ ਆ, ਉਹਨਾਂ ਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਕਿਸੇ ਦੇ ਵਾਲ ਰੱਖੇ ਹੋਏ ਨੇ ਜਾਂ ਨਹੀਂ। ਉਹਨਾਂ ਦੇ ਤਾਂ ਆਪਣੇ ਜਿੰਨੇ ਸਾਧੂ ਸੰਨਿਆਸੀ ਰਿਸ਼ੀ ਮੁਨੀ ਸਾਰੇ ਹੀ ਵਾਲਾਂ ਵਾਲੇ ਨੇ, ਦਾੜੀਆਂ ਵਾਲੇ ਨੇ, ਉਹਨਾਂ ਦੇ ਸਾਰੇ ਡਰਾਮੇ ਵੀ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਉਹ ਤਾਂ ਇਸੇ ਲਈ ਸਿੱਖ ਪੰਥ ਕਹਿ ਕੇ ਇੱਕ ਵੇ ਹਿੰਦੂਤਵਾ ਦੇ ਵਿੱਚ ਕਹਿ ਕੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਉਹ ਜਿਹੜਾ ਹੈ ਉਹਨਾਂ ਨੇ ਆਪਣੇ ਆਪ 'ਚ ਸਮੇਟ ਲਿਆ। ਉਹਨਾਂ ਨੂੰ ਬੁੱਧ ਜੈਨ ਧਰਮ ਤੋਂ ਵੀ ਕੋਈ ਪ੍ਰੋਬਲਮ ਨਹੀਂ ਰਹੀ। ਜਦੋਂ ਉਹਨਾਂ ਨੇ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਬਣਾ ਦਿੱਤਾ ਤੇ ਬੁੱਧ ਧਰਮ ਵਾਲੇ ਵੀ ਉਹੀ ਲੋਕ ਕਰਨ ਲੱਗ ਗਏ ਜੋ ਬ੍ਰਾਹਮਣਵਾਦ ਵਾਲੇ ਕਰਦੇ ਸੀ। ਜੇ ਬੁੱਧ ਨੇ ਸਾਰਨਾਥ ਬਨਾਰਸ ਤੋਂ ਕੁਝ ਦੂਰ ਖਲੋ ਕੇ ਕਿਹਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ, ਅੱਜ ਤੁਸੀਂ ਬੁੱਧ ਧਰਮ ਦਾ ਜਿਹੜਾ ਪ੍ਰੈਕਟੀਕਲ ਬੁੱਧ ਧਰਮ ਹੈ ਉਹਦੇ 'ਚ ਉੱਥੇ ਜੋ ਪ੍ਰੈਕਟਿਸ ਕੀਤਾ ਜਾਂਦਾ ਉਹੀ ਬ੍ਰਾਹਮਣਾਂ ਵਾਲੀ ਪੂਜਾ ਹੈ, ਉਹੀ ਮੂਰਤੀਆਂ ਬੁੱਧ ਦੀਆਂ ਆ ਗਈਆਂ, ਉਹੀ ਜਿਹੜਾ ਤੌਰ ਤਰੀਕੇ ਨੇ, ਉਹੀ ਉਹਨਾਂ ਦੇ ਭਿਕਸ਼ੂ ਭਿਕਸ਼ੁਣੀਆਂ ਨੇ, ਤੇ ਇਹਨਾਂ ਦੇ ਸੰਨਿਆਸੀ ਵੈਰਾਗੀ ਔਰ ਦੂਜੇ ਸੰਤ ਇਹ ਇਹਨਾਂ ਨੇ ਫਰਕ ਤਾਂ ਕੋਈ ਨਹੀਂ ਹੈ। ਉਹੀ ਭਗਵਾ ਰੰਗ ਉਹਨਾਂ ਦਾ, ਉਹੀ ਉਹਨਾਂ ਦਾ। ਜੇ ਕੋਈ ਬਹੁਤਾ ਜਾਣਦਾ ਨਾ ਹੋਈ ਤਾਂ ਉਹਨਾਂ ਦੇ ਲਈ ਇੱਕੋ ਹੀ ਕਲਾਸ ਹੈ, ਔਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹਦੇ ਨਾਲ, ਕਿਉਂਕਿ ਜਦੋਂ ਤੱਕ ਬੁੱਧ ਦਾ ਥਾਟ ਇਸ ਤੇ ਖੜਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ, ਔਰ ਉਸ ਦੇ ਥੱਲੇ ਉਹਨੇ ਬ੍ਰਾਹਮਣਵਾਦ ਦੇ ਜ਼ਾਤ-ਪਾਤੀ ਸਿਸਟਮ ਨੂੰ ਚੈਲੰਜ ਕੀਤਾ ਸੀ, ਬੁੱਧ ਨੇ ਬ੍ਰਾਹਮਣਵਾਦ ਦੇ ਰਿਚੁਅਲਿਜ਼ਮ ਨੂੰ, ਕਰਮਕਾਂਡ ਨੂੰ ਚੈਲੰਜ ਕੀਤਾ ਸੀ, ਉਦੋਂ ਜਿਹੜਾ ਹੈ ਉਹ ਬੁੱਧ ਦਾ ਨਾਮੋ ਨਿਸ਼ਾਨ ਮਿਟਾਉਣ ਤੱਕ ਗਏ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਭਾਈ ਕਿਵੇਂ ਜਿਹੜਾ ਉਹਨਾਂ ਨੇ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿੰਦਾਰ ਮੇਂ ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੇਂ, ਉਸ ਬੁੱਧ ਧਰਮ ਦਾ ਤਾਂ ਉਹਨਾਂ ਨੇ ਸਫਾਇਆ ਕਰਕੇ ਛੱਡਿਆ ਸੀ। ਹੁਣ ਉਹੀ ਸ਼ਾਸਤਰ ਔਰ ਸ਼ਸਤਰ ਵਾਲੀ ਟੈਕਨੀਕ ਸਿੱਖਾਂ ਦੇ ਉੱਤੇ ਇਸ ਸਨਾਤਨੀ ਹਿੰਦੂ ਧਰਮ ਦੇ ਨਾਂ ਥੱਲੇ ਵੀ, ਜਿਹਦੇ ਸਾਰੇ ਹੀ ਰਲ ਗਏ। ਤੁਸੀਂ ਮੈਂ ਬਹੁਤ ਵਾਰ ਇਹ ਗੱਲ ਕਿਉਂਕਿ ਰਿਪੀਟ ਕਰਨ ਵਾਲੀ ਹੁੰਦੀ ਹੈ ਕਿ ਜੇ ਤੁਸੀਂ ਇਹਨਾਂ ਦੇ ਅੱਡ ਅੱਡ ਕਰੰਟ ਦੇਖੋ ਜਿਹੜੇ ਇੱਕ ਦੂਜੇ ਦੇ ਨਾਲ ਜਿਨ੍ਹਾਂ ਦਾ ਪੋਲਸ ਅਪਾਰਟ ਨੇ, ਆਰੀਆ ਸਮਾਜ ਜਿਹੜਾ ਦਿਆਨੰਦ ਨੇ ਬਣਾਇਆ ਮੂਰਤੀ ਪੂਜਾ ਦੇ ਬਿਲਕੁਲ ਖਿਲਾਫ, ਔਰ ਉਹਦਾ ਮਰਡਰ ਵੀ ਫਾਈਨਲੀ ਜਿਹੜੇ ਨੇ ਉਹ ਬਨਾਰਸ ਦੇ ਪਾਂਡੇ ਹੀ ਕਰਦੇ ਨੇ ਸਾਜ਼ਿਸ਼ ਦੇ ਤਹਿਤ। ਫਿਰ ਤੁਸੀਂ ਦੇਵ ਸਮਾਜ, ਬ੍ਰਹਮੋ ਸਮਾਜ ਜਿਹੜੇ ਬਿਲਕੁਲ ਜ਼ਾਤ ਪਾਤ ਦੇ ਖਿਲਾਫ, ਜਿਹੜਾ ਆਰੀਆ ਸਮਾਜ ਪੁਰਾਣਿਕ ਹਿੰਦੂ ਧਰਮ ਦੇ ਬਿਲਕੁਲ ਖਿਲਾਫ, ਕੋਈ ਉਹ ਵਿਸ਼ਨੂੰ ਅਵਤਾਰ ਕੋਈ ਨਾ ਮੰਨਣ ਵਾਲਾ। ਲੇਕਿਨ ਅੱਜ ਤੁਹਾਨੂੰ ਕਿਤੇ ਨਜ਼ਰ ਆਉਂਦਾ ਹੈ ਕਿ ਕੋਈ, ਔਰ ਉਹੀ ਦਿਆਨੰਦ ਪੈਦਾ ਗੁਜਰਾਤ 'ਚ ਹੁੰਦਾ, ਉਹੀ ਜਿਹੜਾ ਵਿਵੇਕਾਨੰਦ ਜਿਸ ਨੂੰ ਇਹ ਆਈਕੋਨਿਕ ਫਿਗਰ ਬਣਾ ਕੇ ਜਦੋਂ ਬਾਹਰ ਵੇਚਣਾ ਹੁੰਦਾ ਉਹ ਇੱਕ ਜਾਂ ਗਾਂਧੀ ਨੂੰ ਵੇਚਦੇ ਨੇ ਜਾਂ ਵਿਵੇਕਾਨੰਦ ਨੂੰ,
ਤੇ ਵਿਵੇਕਾਨੰਦ ਜਿਹੜਾ ਉਹ ਸਭ ਤੋਂ ਵੱਡਾ ਐਡਮਾਇਰਰ ਮੁਗਲਿਆ ਦੌਰ ਦਾ, ਕਿ ਭਾਈ ਦੇਖੋ ਕਿਸ ਕਿਸਮ ਦੀ ਸ਼ਾਨਦਾਰ ਆਰਕੀਟੈਕਟ ਔਰ ਕੀ ਕੀਤਾ, ਔਰ ਉਹਨੂੰ ਜਸਟੀਫਾਈ ਕਰਦਾ ਕਿ ਵੀ ਇਹ ਕਾਸਟ ਸਿਸਟਮ ਇੰਨਾ ਕਰੂਅਲ ਸੀ ਇਹਨਾਂ ਦਾ ਕਿ ਉਹਨਾਂ ਚੋਂ ਇੱਕ ਤਬਕੇ ਨੇ ਜਾਣਾ ਹੀ ਜਾਣਾ ਸੀ ਇਸਲਾਮ ਦੇ ਵਿੱਚ। ਸੋ ਇਹਨਾਂ ਹਾਲਾਤਾਂ ਦੇ ਚਲਦਿਆਂ ਅਸੀਂ ਦੇਖਦੇ ਹਾਂ ਵੀ ਅੱਜ ਜਿਹੜਾ ਹਿੰਦੂ ਧਰਮ ਸਾਹਮਣੇ ਹੈ, ਸਨਾਤਨੀ ਹਿੰਦੂ ਧਰਮ ਦੇ ਨਾਂ ਥੱਲੇ, ਉਹਦੇ 'ਚ ਆਰੀਆ ਸਮਾਜ ਵੀ ਵਿੱਚੇ ਆ ਗਿਆ, ਅੱਛਾ, ਬ੍ਰਹਮੋ ਸਮਾਜ ਵੀ ਉਹਦੇ ਵਿੱਚੇ ਆ ਗਿਆ, ਦੇਵ ਸਮਾਜ ਵੀ ਉਹਦੇ ਵਿੱਚੇ ਆ ਗਿਆ, ਮੂਰਤੀ ਪੂਜਕ ਵੀ ਨੇ, ਮੂਰਤੀ ਖੰਡਕ ਵੀ ਨੇ, ਵਿਸ਼ਨੂੰ ਨੂੰ ਮੰਨਣ ਵਾਲੇ ਵੀ ਨੇ, ਵੇਦਾਂ ਨੂੰ ਮੰਨਣ ਵਾਲੇ ਵੀ ਨੇ, ਔਰ ਸਭ ਤੋਂ ਅਬਵ ਆਲ ਜਿਹੜੇ ਟੋਟਲ ਜਿਹੜੇ 6 ਸ਼ਾਸਤਰਾਂ ਚੋਂ ਇੱਕ ਸ਼ਾਸਤਰ ਦਾ ਰਚਾਇਤਾ ਜਿਹੜਾ ਬਿਲਕੁਲ ਨਾਸਤਕ ਵਿਚਾਰਧਾਰਾ ਸੀ, ਉਹ ਵੀ ਜਿਹੜੇ ਨੇ ਉਸ ਦੇ ਉੱਤੇ ਆ ਕੇ ਖਲੋਤੇ ਨੇ। ਔਰ ਉਸ ਨੇ ਏਜੰਡਾ ਵੀ ਸੈੱਟ ਕਰ ਦਿੱਤਾ ਪੋਲੀਟੀਕਲ ਪਾਰਟੀਆਂ ਦਾ, ਕਿਉਂਕਿ ਬਹੁਤ ਸਾਰਿਆਂ 'ਚ ਬੜੀ ਉਛਲ ਕੂਦ ਹੈ ਕਰਨਾਟਕਾ ਦੀ ਵਿਕਟਰੀ ਨੂੰ ਲੈ ਕੇ ਕਿ ਜੀ ਹੁਣ ਇਹਨਾਂ ਦਾ, ਤੇ ਮੈਂ ਅੱਗੇ ਵੀ ਇਹ ਜ਼ਿਕਰ ਕੀਤਾ ਸੀ ਕਿ ਇਹਦੇ ਨਾਲ ਕੀ ਫਰਕ ਪੈਂਦਾ ਉਹਨਾਂ ਨੂੰ, ਕਿਉਂਕਿ ਏਜੰਡਾ ਆਲਰੇਡੀ ਇਹਨਾਂ ਨੇ ਹਿੰਦੂਤਵਾ ਦਾ ਸਾਰੀਆਂ ਸਿਆਸੀ ਪਾਰਟੀਆਂ ਸੈੱਟ ਕਰ ਦਿੱਤਾ ਹੈ। ਸੋ ਉਹ ਕੇਜਰੀਵਾਲ ਵੀ ਹਨੂਮਾਨ ਭਗਤ ਹਨੂਮਾਨ ਚਾਲੀਸਾ ਸੁਣਾਉਂਦਾ ਹੈ, ਇਹਦਾ ਤੁਸੀਂ ਹਾਲ ਦੇਖੋ ਭਗਵੰਤ ਮਾਨ ਦਾ, ਇਹ ਬਿਲਕੁਲ ਉਹਨਾਂ ਦੇ ਜਾ ਕੇ ਉਹ ਜਿਹਾ ਕੁਝ ਕਰ ਰਿਹਾ ਹੁੰਦਾ ਜੋ ਜਿਹਾ ਬਾਕੀ ਕਰਦੇ ਨੇ, ਕਿਤੇ ਉਹ ਕਿਸੇ ਦਾ ਚੇਲਾ ਹੈ, ਕਦੇ ਕਿਤੇ ਕਿਸੇ ਦਾ ਚੇਲਾ ਹੈ। ਔਰ ਇਹੀ ਕਹਾਣੀ ਜਿਹੜੀ ਹੈ ਅਕਾਲੀ ਦਲ ਜਿਹੜਾ ਕਿ ਅੱਡ ਖਾਲਸੇ ਦੀ ਹੋਂਦ ਦੇ ਪ੍ਰਤੀਕ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਸੀ, ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਹੌਲੀ ਹੌਲੀ ਸਿੱਖੀ ਨੂੰ ਸਿੰਕ ਕਰਾਉਣਾ ਸ਼ੁਰੂ ਕੀਤਾ ਹੈ ਹਿੰਦੂ ਸਮੁੰਦਰ ਦੇ ਵਿੱਚ, ਉਹ ਅਸੀਂ ਦੇਖ ਹੀ ਰਹੇ ਹਾਂ। ਔਰ ਇਸ ਦੀ ਜਿਹੜੀ ਉਦਾਹਰਣ ਡਿਸਕਸ ਹੋਈ ਹੈ ਕਿ ਸਾਹਮਣੇ ਹੈ ਕਿ ਭਾਈ ਐਕਟਿੰਗ ਜਥੇਦਾਰ ਕੀ ਕਰ ਰਿਹਾ ਹੈ, ਕੀਰਤਨੀਏ ਕੀ ਕਰ ਰਹੇ ਨੇ। ਉਸ ਤੋਂ ਪਹਿਲਾਂ ਇੱਕ ਕੀਰਤਨੀ ਜਥਾ ਜਿਹੜਾ ਦਰਬਾਰ ਸਾਹਿਬ ਤੋਂ ਨਿਕਲਿਆ, ਉਹਨੇ ਬਾਹਰ ਜਾ ਕੇ ਬੜਾ ਵਾਵੇਲਾ ਕੀਤਾ ਕਿ ਜੀ ਸਾਨੂੰ ਇਹ ਸ਼ਬਦ ਗਾਉਣ ਤੋਂ ਮਨਾ ਕੀਤਾ ਹੋਇਆ ਸੀ ਵੀ ਤੁਸੀਂ ਗਾ ਨਹੀਂ ਸਕਦੇ, ਕਿ ਜਿਹਦੇ 'ਚ ਜਿਹੜਾ ਉਹ ਕ੍ਰਿਸ਼ਨ ਜਾਂ ਰਾਮ ਜੀ ਦਾ ਜ਼ਿਕਰ ਹੈ, ਕਿਹਨੂੰ ਮਨਾ ਕੀਤਾ। ਲੇਕਿਨ ਅੱਜ ਹਾਲਾਤ ਇਹ ਨੇ, ਔਰ ਇਹੀ ਹਾਲ ਦੂਜੇ ਪਾਸੇ ਵੀ ਅਸੀਂ ਦੇਖਦੇ ਕਿ ਜਿਹਦੇ ਤੇ ਕੋਈ ਥੋੜੀ ਬਹੁਤ ਸਖਤੀ ਕਰਦੀ ਹੈ ਸੰਗਤ ਜਾਂ ਹੁੰਦਾ ਹੈ, ਉਹ ਅਦਰਵਾਈਜ਼ ਧਮਕੀਆਂ ਦੇਣ ਤੇ ਉੱਤਰ ਆਉਂਦਾ ਤੇ ਉਹ ਆਪਣਿਆਂ ਦੇ ਸਿਰ 'ਚ ਹੀ ਸਵਾਹ ਪਾਉਂਦਾ। ਜਿਵੇਂ ਗਿਆਨੀ ਰਣਜੀਤ ਸਿੰਘ ਨੇ ਅਗਲੇ ਦਿਨ ਜਦੋਂ ਕਿ ਇਸ ਦਾ ਕ੍ਰਿਟਿਸਿਜ਼ਮ ਸ਼ੁਰੂ ਹੋਇਆ ਕਿ ਰਾਘਵ ਚੱਡੇ ਦੇ ਜਾ ਕੇ ਕੀ ਕੀਤਾ, ਉਹਨੇ ਅਗਲੇ ਦਿਨ ਦੀ ਆਪਣੀ ਪੂਰੀ ਕਥਾ ਹੀ, ਜਿਵੇਂ ਸਾਡੇ ਇੱਕ ਵੀਰ ਨੇ ਸਾਨੂੰ ਲਿਖਿਆ ਸੀ, ਉਸ ਨੇ ਸਿੱਖਾਂ ਦੇ ਸਿਰ 'ਚ ਸਵਾਹ ਪਾਈ ਹੈ ਕਿ ਅਸੀਂ ਇਹ ਵੀ ਨਹੀਂ, ਅਸੀਂ ਇਹ ਵੀ ਨਹੀਂ, ਅਸੀਂ ਇਹ ਵੀ ਨਹੀਂ। ਤੇ ਉਹ ਵੀ ਉਹੀ ਕਹਿ ਰਿਹਾ ਜੋ ਰਾਗੀ ਜਥਾ ਪਟਿਆਲੇ ਵਾਲਾ ਕਹਿ ਰਿਹਾ ਕਿ ਜੀ ਦੇਖੋ ਇਹ ਤਾਂ ਗੋਲਕਾਂ ਦੇ ਵਿੱਚ ਇਹਨਾਂ ਦੇ ਪੈਸੇ ਆਉਂਦੇ ਨੇ। ਸੋ ਇੱਥੇ ਫਿਰ ਹੁਣ ਮੂਰਤੀ, ਔਰ ਐਸਾ ਵੀ ਹੋਣ ਲੱਗ ਗਿਆ ਕੁਝ ਥਾਵਾਂ ਤੇ ਜਿੱਥੇ ਕਿ ਜਨਮ ਅਸ਼ਟਮੀ ਵੀ ਮਨਾਈ ਗਈ ਕੁਝ ਗੁਰਦੁਆਰਿਆਂ ਦੇ ਵਿੱਚ। ਔਰ ਇਹ ਜਿਹੜਾ ਸਾਰਾ ਟ੍ਰੈਂਡ ਚੱਲ ਰਿਹਾ ਹੈ, ਇਹ ਅਲਟੀਮੇਟਲੀ ਸਾਨੂੰ ਉਸ ਪਾਸੇ ਵੱਲ ਹੀ ਤੱਕ ਰਿਹਾ ਹੈ ਜੋ ਬੁੱਧ ਧਰਮ ਦਾ ਹਾਲ ਕੀਤਾ। ਔਰ ਸਾਡੇ ਵੀਰ ਸਰ JS ਗਰੇਵਾਲ ਜਿਹੜੇ ਕੈਲਗਰੀ ਬੇਸਡ ਨੇ, ਹਮੇਸ਼ਾ ਹੀ ਮਿਹਰਬਾਨ ਨੇ TV 84 ਦੇ ਨਾਲ, ਉਹਨਾਂ ਨੇ ਵੀ ਪਿਕਚਰ ਤਾਂ ਉਦਾਸੀ ਦੀ ਹੈ। ਅਸੀਂ ਵੀ ਇਹ ਦੇਖ ਰਹੇ ਹਾਂ ਕਿ ਭਾਈ ਇੱਕ ਪਾਸੇ ਇਹ ਜਿਹੜੀਆਂ ਘਟਨਾਵਾਂ, ਇੱਕ ਪਾਸੇ ਇਹ ਹੋਇਆ ਪਟਿਆਲੇ ਦੇ ਵਿੱਚ ਜੋ ਦੂਖ ਨਿਵਾਰਨ ਸਾਹਿਬ ਦੀ ਘਟਨਾ ਹੋਈ, ਔਰ ਤੁਸੀਂ ਦੇਖੋ ਵੀ ਪਹਿਲਾਂ ਤਾਂ ਆਇਆ ਕਿ ਜੀ ਉਹਦੀ ਆਈਡੈਂਟੀਟੀ ਨਹੀਂ ਪਤਾ, ਫਿਰ ਆਇਆ ਜੀ ਆਧਾਰ ਕਾਰਡ ਮਿਲ ਗਿਆ ਪਰਵਿੰਦਰ ਕੌਰ ਹੈ, ਉਹਦਾ ਫਲਾਣਾ ਹੈ, ਉਹਦਾ ਪਰ ਪਤਾ ਨਹੀਂ ਹੈ ਉੱਥੋਂ। ਹੁਣ ਜਿਹੜੀ ਸਟੋਰੀ ਫਾਈਨਲੀ ਦਿੱਤੀ ਗਈ ਨੇ, ਉਹਦਾ ਨਾਂ ਜਿਹੜਾ ਪਹਿਲਾਂ ਪਲਵਿੰਦਰ ਕੌਰ ਸੀ, ਫਿਰ ਹੁਣ ਉਹ ਕੁਲਵਿੰਦਰ ਕੌਰ ਹੈ ਤੇ ਫਲਾਣਾ, ਤੇ ਉਹਦੇ ਪਿਓ ਨੇ ਕਿਹਾ ਜੀ ਅਸੀਂ ਤਾਂ 20 ਸਾਲ ਪਹਿਲਾਂ ਇਹਨੂੰ ਘਰੋਂ ਕੱਢਤਾ ਸੀ, ਮਰਜ਼ੀ ਨਾਲ ਇਹਨੇ ਵਿਆਹ ਕਰਾਇਆ ਸੀ, ਫਿਰ ਘਰ ਵਾਲੇ ਨੇ ਵੀ ਉਹਦੀਆਂ ਕਰਤੂਤਾਂ ਕਰਕੇ ਉਹਨੂੰ ਛੱਡਤਾ ਸੀ, ਇਹ ਉਹ। ਸੋ ਜਦੋਂ ਤੁਸੀਂ ਸਾਰਾ ਦੇਖੋਗੇ ਤੇ ਤੁਸੀਂ ਇੱਕ ਸਟੈਪ 2-3 ਤੇ ਜਾ ਕੇ ਤੁਹਾਨੂੰ ਫਿਰ ਜਿਹੜਾ ਬਿਲਕੁਲ ਖਲਾ ਨਜ਼ਰ ਆਏਗਾ। ਕਿਉਂਕਿ ਜਦੋਂ ਅਸੀਂ ਕੱਲ ਵੀ ਇਹ ਜ਼ਿਕਰ ਕੀਤਾ, ਜਿਹਨੂੰ ਸਾਡੇ ਦਰਸ਼ਕਾਂ ਨੇ ਪਸੰਦ ਕੀਤਾ ਕਿ ਕਿਵੇਂ ਇਹ ਇੱਕ ਕੰਸਪੀਰੇਸੀ ਦੇ ਥੱਲੇ ਇਹ ਸਾਰਾ ਕੁਝ ਹੋ ਰਿਹਾ। ਹੁਣ ਦੂਸਰਾ ਪਾਸਾ ਤੁਸੀਂ ਦੇਖੋਗੇ, ਜਿਹੜੇ ਹਾਫਿਜ਼ ਨੇ ਜਿਨ੍ਹਾਂ ਨੇ ਪ੍ਰੋਟੈਕਸ਼ਨ ਦੇਣੀ ਹੈ ਜਾਂ ਜਿਨ੍ਹਾਂ ਨੇ ਇਸ ਦੀ ਜਾਂਚ ਕਰਾਈ ਜਾਏ। ਹੁਣ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸਟੇਟਮੈਂਟ ਕਿ ਜੀ ਇਹ ਬੜੀ ਡੂੰਘੀ ਸਾਜ਼ਿਸ਼ ਹੈ, ਇਹਦੀ ਜਾਂਚ ਕਰਾਈ ਜਾਏ। ਉਹ ਜਿਹੜੇ ਕਰਵਾਉਣ ਵਾਲੇ, ਤੁਹਾਨੂੰ ਕੀ ਹੋਇਆ, ਤੁਸੀਂ ਕਿਉਂ ਨਹੀਂ ਪ੍ਰਾਈਵੇਟ ਡਿਟੈਕਟਿਵ ਹਾਇਰ ਕਰ ਸਕਦੇ ਭਾਈ, ਤੁਸੀਂ ਆਪਣੀ ਜਾਂਚ ਟੀਮ। ਪਰ ਕਿਉਂਕਿ ਅਲਟੀਮੇਟਲੀ ਉਹੀ ਹੈ ਕਿ ਬਾਦਲਾਈਟ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਬਾਦਲ ਦੇ ਲਿਫਾਫੇ ਚੋਂ ਨਿਕਲਿਆ ਹੋਇਆ, ਐਕਟਿੰਗ ਜਥੇਦਾਰ ਵੀ ਉਹਦੇ ਚੋਂ ਨਿਕਲਿਆ ਹੋਇਆ, ਤੇ ਅਲਟੀਮੇਟਲੀ ਖੇਡ ਸਾਰੀ ਉਹਨਾਂ ਦੀ ਖੇਡ ਰਹੇ ਨੇ ਰਲ ਮਿਲ ਕੇ।
ਹੁਣ ਜਿਹੜਾ JS ਗਰੇਵਾਲ ਜੀ ਨੇ ਵੀ ਔਰ ਅਸੀਂ ਵੀ ਇਸ ਵਿਚਾਰ ਦੇ ਉੱਤੇ ਕਿ ਭਾਈ ਜੋ ਇਹ ਤਾਂ ਸਾਡੀ ਅਜੋਕੀ ਦਸ਼ਾ ਹੈ ਕਿ ਸਾਡੀਆਂ ਇੰਸਟੀਟਿਊਸ਼ਨਸ ਜਿਹੜੀਆਂ ਨੇ ਕਿਵੇਂ ਹਾਈਜੈਕ ਹੋ ਚੁੱਕੀਆਂ ਨੇ, ਉਹਨਾਂ ਦੇ ਵਿੱਚ ਟੋਟਲ ਇਨਫਿਲਟ੍ਰੇਸ਼ਨ ਹੈ, ਕਿਵੇਂ ਜਿਹੜਾ ਖਾਲਸਾ ਸਾਜਨਾ ਦੇ ਜਿਹੜਾ 300 ਸਾਲਾਂ ਦੇ ਮੌਕੇ ਦੇ ਉੱਤੇ ਵੀ ਤੇ 550ਵੀਂ ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਦੀ ਵਰ੍ਹੇਗੰਢ ਦੇ ਉੱਤੇ ਵੀ ਈਵਨ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਛਾਪੀਆਂ ਕਿਤਾਬਾਂ ਨੇ ਉਹ ਨਾਗਪੁਰ ਵਾਲਾ ਵਰਜਨ ਹੈ ਜਿਹੜਾ ਉਹ ਉਸ ਨੂੰ ਪ੍ਰਚਾਰ ਰਹੇ ਨੇ, ਕਿਵੇਂ ਗੁਰੂ ਸਾਹਿਬਾਨ ਦੀ ਹੇਠੀ ਕਰ ਰਹੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਪਹਿਲੇ ਤਾਂ ਇਹ ਸਾਡੀ ਦਸ਼ਾ ਹੈ ਕਿ ਸੰਸਥਾ ਅਕਾਲ ਤਖਤ ਸ਼੍ਰੋਮਣੀ ਕਮੇਟੀ ਓਵਰਆਲ ਪੋਲੀਟੀਕਲ ਕਨਫਿਊਜ਼ਨ, ਜੇ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਸ ਤੋਂ ਪਹਿਲਾਂ ਦੀਪ ਸਿੱਧੂ ਜਾਂ ਉਸ ਚੋਂ ਕੋਈ ਅਵੇਅਰਨੈਸ ਨਿਕਲਣ ਦੀ ਆਸ ਵੱਜਦੀ ਹੈ ਤੇ ਉਹਨਾਂ ਨੂੰ 2900 ਕਿਲੋਮੀਟਰ ਦੂਰ ਭੇਜ ਦਿੰਦੇ ਨੇ। ਹੁਣ ਦਸ਼ਾ ਜੇ ਇਹ ਹੈ ਤੇ ਫਿਰ ਹੁੰਦਾ ਵੀ ਦਿਸ਼ਾ ਕੀ ਹੈ, ਦਿਸ਼ਾ ਕੀ ਹੈ, ਇਹ ਚੋਂ ਅਸੀਂ ਕਿਵੇਂ ਨਿਕਲ ਸਕਦੇ ਹਾਂ, ਕੀ ਇਹਦੇ ਚ ਅਸੀਂ ਸਾਡੇ ਲਈ ਕੀ ਕਰਨਾ ਬਣਦਾ ਹੈ, ਸ਼ਾਰਟ ਟਰਮ ਕੀ ਹੈ, ਲੌਂਗ ਟਰਮ ਕੀ ਹੈ, ਕੀ ਸਿਚੁਏਸ਼ਨ ਬਿਲਕੁਲ ਹੀ ਹੋਪਲੈਸ ਹੈ। ਹੁਣ ਅੱਜ ਹੀ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ ਉਹਨਾਂ ਦੀ ਕਾਲ ਵੀ ਆਈ, ਉਹ ਵੀ ਚਿੰਤਤ ਸੀ, ਕਹਿੰਦੇ ਕੱਲ ਤੁਹਾਡਾ ਪ੍ਰੋਗਰਾਮ ਵੀ ਸੁਣਿਆ ਜੋ ਅਸੀਂ ਦੇਖ ਰਹੇ ਹਾਂ ਲੋਕਲ ਦੇ ਵਿੱਚ ਵੀ ਕਈ ਘਟਨਾਵਾਂ ਜਦੋਂ ਤੁਸੀਂ ਦੇਖਦੇ ਹੋ ਕਿ ਕਿਵੇਂ ਮਰਿਆਦਾ ਤਾਂ ਦੂਰ ਦੀ ਗੱਲ, ਈਵਨ ਜਿਹੜੀਆਂ ਇਖਲਾਕੀ ਕਦਰਾਂ ਕੀਮਤਾਂ ਨੇ ਸਿੱਖੀ ਦੀਆਂ ਉਹਨਾਂ ਦੀਆਂ ਵੀ ਗੁਰਦੁਆਰੇ ਦੀ ਹਦੂਦ ਦੇ ਅੰਦਰ ਜਿਹੜੀਆਂ ਉਹ ਧੱਜੀਆਂ ਉਡਾਈਆਂ ਜਾਂਦੀਆਂ ਨੇ। ਤੇ ਮੈਂ ਉਹਨਾਂ ਨੂੰ ਕਿਹਾ ਜੀ ਦੇਖੋ ਕਈ ਵਾਰ ਇਹ ਹੁੰਦਾ ਹੈ ਵੀ ਟੋਟਲ ਡਿਸਟਰਕਸ਼ਨ ਤੋਂ ਪਹਿਲਾਂ ਨਵੀਂ ਉਸਾਰੀ ਤੋਂ ਪਹਿਲਾਂ ਕਈ ਵਾਰ ਟੋਟਲ ਡਿਸਟਰਕਸ਼ਨ ਜ਼ਰੂਰੀ ਵੀ ਹੁੰਦੀ ਹੈ। ਮੈਂ ਕਿਹਾ ਇਹ ਜਿਹੜੀ ਡੀਜਨਰੇਸ਼ਨ ਜਿਸ ਪਾਸੇ ਵੱਲ ਲਿਜਾ ਰਹੀ ਹੈ ਇਹਦੇ ਚੋਂ ਹੀ ਸਾਡੀ ਹੋਪ ਵੀ ਨਿਕਲਣੀ ਹੈ ਅਲਟੀਮੇਟਲੀ ਕਿ ਇਹ ਸਾਰਾ ਸਟਰਕਚਰ ਹੀ ਨਵੇਂ ਸਿਰੋਂ ਬਿਲਟ ਹੋਣਾ ਹੈ। ਸੋ ਜਦੋਂ ਤੱਕ ਸਾਡਾ ਮਾੜਾ ਮੋਟਾ ਵੀ ਵਿਸ਼ਵਾਸ ਹੈ ਕਿਸੇ ਸੰਸਥਾ ਤੇ, ਜਦੋਂ ਜੇ ਕੋਈ ਦੋ ਕੁ ਬਿਆਨ ਚੰਗੇ ਦੇ ਦਿੰਦਾ ਅਸੀਂ ਉਹਦੇ ਵੱਲ ਤੁਰ ਪੈਂਦੇ ਹਾਂ ਜੀ ਸ਼ਾਇਦ ਇਹ ਕੁਝ ਚੰਗਾ ਕਰਦੇ। ਸੋ ਮੈਂ ਕਿਹਾ ਵੀ ਪਹਿਲਾਂ ਤਾਂ ਸਾਨੂੰ ਇਹ ਮੰਨ ਕੇ ਤੁਰਨਾ ਚਾਹੀਦਾ ਵੀ ਇਹ ਸਾਰਾ ਜਿਹੜਾ ਇਹ ਨਕਾਰਿਆ ਜਾਣ ਵਾਲਾ ਹੈ। ਦੂਸਰਾ ਜੇ ਸ਼ਾਰਟ ਟਰਮ ਦੇ ਵਿੱਚ ਤਬਦੀਲੀ ਤਾਂ ਹੋਏਗੀ, ਉਹ ਤਾਂ ਜੋ ਬਦਲ ਰਹੇ ਹਾਲਾਤ ਨੇ ਕੌਮ ਦੇ ਵਿੱਚ ਇਸ ਕਿਸਮ ਦਾ ਜਜ਼ਬਾ ਕਿਸੇ ਵੇਲੇ ਵੀ ਜਿਹੜਾ ਉਹ ਤੂਫਾਨ ਬਣ ਜਾਂਦਾ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਵੀ ਜਿਹੜਾ 6-7 ਮਹੀਨੇ ਦਾ ਉਹਨਾਂ ਦਾ ਕੰਮ ਹੈ ਉਹ ਆਪਣੇ ਆਪ ਹੀ ਦੱਸਦਾ ਹੈ ਕਿ ਪੰਜਾਬ ਦੀ ਧਰਤੀ ਹਮੇਸ਼ਾ ਹੀ ਗੁਰੂ ਸਾਹਿਬਾਨ ਦੀ ਇੰਨੀ ਕਮਾਈ ਹੈ ਉੱਥੇ ਹੋਣਾ ਹੈ। ਲੇਕਿਨ ਲੌਂਗ ਟਰਮ ਔਰ ਇਹ ਮੇਰਾ ਅੱਜ ਕੱਲ੍ਹ ਬਹੁਤ ਸਾਰੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਵੀ ਇਹ ਹੁੰਦਾ ਹੈ ਕਿ ਜਦੋਂ ਸੰਸਥਾਵਾਂ ਡਿਸਟਰਕਸ਼ਨ ਵੱਲ ਨੇ, ਓਵਰਆਲ ਨੈਗੇਸ਼ਨ ਹੈ, ਫਿਰ ਤੁਹਾਡੀ ਬੇਸਿਕ ਯੂਨਿਟ ਤੁਹਾਡਾ ਘਰ ਹੈ, ਆਪਣੇ ਪਰਿਵਾਰ ਨੇ, ਸਾਡੇ ਬੱਚੇ ਬੱਚੀਆਂ ਜਿਨ੍ਹਾਂ ਘਰਾਂ ਦੇ ਵਿੱਚ ਗੁਰਸਿੱਖੀ ਜੀਵਨ ਹੈ। ਪੇਰੈਂਟਸ ਨੂੰ ਜਿਹੜਾ ਇਸ ਪਾਸੇ ਵੱਲ ਪਹਿਲਾਂ ਉਹਨਾਂ ਦਾ ਆਪਣਾ ਰੁਝਾਨ ਹੋਣਾ ਜ਼ਰੂਰੀ ਹੈ, ਕਿਰਤ ਕਮਾਈ ਦੇ ਉੱਤੇ ਜਿਹੜਾ ਸਾਡਾ ਭਰੋਸਾ ਰਹਿਣਾ ਚਾਹੀਦਾ ਤੇ ਆਪਣੇ ਬੱਚੇ ਬੱਚੀਆਂ ਨੂੰ ਜਿੱਥੇ ਅਸੀਂ ਸਿੱਖੀ ਵੈਲਿਊਜ਼ ਨਾਲ ਗੁਰਬਾਣੀ ਕੀਰਤਨ ਜਾਂ ਗੁਰਮਤਿ ਸਕੂਲ ਜਾਂ ਦੂਸਰੇ ਰਾਹੀਂ ਜੋੜਦੇ ਆ ਉਹਦੇ 'ਚ ਉਹਨਾਂ ਨੂੰ ਆਪਣੀ ਹਿਸਟਰੀ ਦਾ ਪ੍ਰਾਈਡ ਦੇਣਾ, ਇਤਿਹਾਸ ਦਾ ਪ੍ਰਾਈਡ ਦੇਣਾ। ਔਰ ਅਸੀਂ ਵੀ ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਹੈ ਬੇਸ਼ੱਕ ਜੇ ਅਸੀਂ ਆਪਣੀ ਕੌਮ ਦਾ ਓਵਰਆਲ ਹਾਲ ਦੇਖੀਏ। ਹੁਣ ਕੱਲ ਅਸੀਂ ਇੱਕ ਸੈਗਮੈਂਟ ਭਾਈ ਮਹਾਰਾਜ ਸਿੰਘ ਹੋਰਾਂ ਦੇ ਉੱਤੇ ਕੀਤਾ ਜਿਹਨੂੰ ਕੁਝ ਜਿਹੜੇ ਸਮਝਦੇ ਨੇ ਹਿਸਟਰੀ ਓਰੀਐਂਟਡ ਨੇ, ਲੇਕਿਨ ਜੇ ਤੁਸੀਂ ਵਿਊਅਰਸ਼ਿਪ ਦੇਖੋ ਤੇ ਉਹ ਇੱਕਦਮ ਥੱਲੇ ਚਲੀ ਜਾਂਦੀ ਹੈ ਕਿਉਂਕਿ ਬਹੁਤਿਆਂ ਨੂੰ ਕਰੰਟ ਚਟਪਟੀਆਂ ਘਟਨਾਵਾਂ ਦੇ ਉੱਤੇ ਹੀ ਜਿਹੜਾ ਹੈ ਉਹਨਾਂ ਨੂੰ ਉਸ ਤੋਂ ਹੀ ਸਵਾਦ ਆਉਂਦਾ ਹੈ। ਪਰ ਅਸੀਂ ਇਹ ਕੋਸ਼ਿਸ਼ ਵੀ ਜਾਰੀ ਰੱਖਾਂਗੇ ਕਿ ਆਪਣੇ ਵਿਊਅਰਸ ਲਈ ਵੀ, ਔਰ ਹਾਲਾਂਕਿ ਸਾਡੇ ਵੀਰ ਨੇ ਕਿਹਾ ਸੀ ਕਿ ਇਸ ਕਿਸਮ ਦੀਆਂ ਵੀਡੀਓਜ਼ ਲਗਾਤਾਰ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਸਾਡੇ ਇੰਨੇ ਵੱਡੇ ਜਿਹੜੇ ਆਈਕਨ ਨੇ ਜਿਨ੍ਹਾਂ ਨੂੰ ਦੁਸ਼ਮਣ ਨੇ ਤਾਂ ਭੁਲਾਇਆ ਹੀ ਭੁਲਾਇਆ, ਅਸੀਂ ਵੀ ਭੁਲਾਇਆ। ਸੋ ਸਾਡੀ ਇਹ ਆਪਣੇ ਲੈਵਲ ਦੇ ਉੱਤੇ ਵੀ ਅਸੀਂ ਕਰਦੇ ਹਾਂ, ਪਰ ਅਸੀਂ ਇਹ ਸਮਝਦੇ ਹਾਂ ਵੀ ਘਰਾਂ ਦੇ ਵਿੱਚ ਆਪਣੇ ਬੱਚੇ ਬੱਚੀਆਂ ਨੂੰ ਆਪਣੇ ਬੀਤੇ ਦੇ ਇਤਿਹਾਸ ਦਾ ਪ੍ਰਾਈਡ ਵੀ ਦੇਣਾ ਜੀ। ਔਰ ਜੋ ਪਿਛਲੇ 75 ਸਾਲਾਂ 'ਚ ਭਾਰਤ ਦੇ ਨਕਸ਼ੇ ਦੇ ਵਿੱਚ, ਇਹ ਠੀਕ ਹੈ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਜਾਂ ਯੂਰਪ ਦੀਆਂ ਬਾਕੀ ਥਾਵਾਂ ਤੇ ਬੈਠੇ ਬੱਚੇ ਬੱਚੀਆਂ ਸਾਡੇ ਉਹਨਾਂ ਚੋਂ ਉਹ ਐਵਰੀ ਇੰਚ ਵੈਸਟਰਨ ਨੇ ਉਹਨਾਂ ਦਾ ਲਾਈਫ ਸਟਾਈਲ ਜਾਂ, ਲੇਕਿਨ ਇਮਾਨਦਾਰ ਨੇ। ਜੇ ਤੁਸੀਂ ਹੁਣ ਔਰ ਜਦੋਂ ਅੱਜ ਦੁਨੀਆ 'ਚ ਅਮਰੀਕਾ 'ਚ ਹੀ 200-300 ਐਥਨੀਸਿਟੀਜ਼ ਨੇ ਅੱਡ-ਅੱਡ, ਉਹਦੇ 'ਚ ਸਿੱਖਾਂ ਨੇ ਆਪਣੀ ਪਛਾਣ ਬਣਾਈ ਹੈ ਤੇ ਜਦੋਂ ਉਹਨਾਂ ਨੂੰ ਦਸਤਾਰ ਦੇ ਨਾਲ, ਸਿੱਖੀ ਦੇ ਨਾਲ, ਆਪਣੀ ਪਛਾਣ ਦੇ ਨਾਲ ਉਹ ਬਾਕੀਆਂ ਦੇ ਨਾਲ ਇੰਟਰੈਕਟ ਕਰਦੇ ਨੇ ਤੇ ਜਿੱਥੇ ਇਤਿਹਾਸ ਦਾ ਪ੍ਰਾਈਡ ਉਹਨਾਂ ਨੂੰ ਇਸ ਸੁਸਾਇਟੀ 'ਚ ਵੀ ਇੱਕ ਨਿਵੇਕਲਾ ਕਰੈਕਟਰ ਦਿੰਦਾ ਹੈ, ਉੱਥੇ
ਨਾਲ ਦੀ ਨਾਲ ਉਹਨਾਂ ਨੂੰ ਆਪਣੇ ਆਪ ਨੂੰ ਵੀ ਲੱਗੇਗਾ ਜਦੋਂ ਤੁਸੀਂ ਆਪਣੇ ਇਤਿਹਾਸ, ਉਹ ਤਾਂ ਪੰਜਾਬ ਦੀ ਧਰਤੀ ਤੇ ਹੀ ਸਿਰਜਿਆ ਗਿਆ। ਅਮਰੀਕਾ, ਇੰਗਲੈਂਡ 'ਚ ਅਸੀਂ 2-2 ਮਿਲੀਅਨ ਦੇ ਘਰ ਦੂਜੇ ਲੈ ਸਕਦੇ ਹਾਂ, ਬੜਾ ਹੋਰ ਚੰਗਾ ਲਾਈਫ ਸਟਾਈਲ, ਵਧੀਆ ਗੱਡੀ ਲੈ ਸਕਦੇ ਹਾਂ, ਲੇਕਿਨ ਉਹ ਜਿਹੜਾ ਇਤਿਹਾਸਕਤਾ ਦੇ ਨਾਲ ਜੁੜਿਆ ਹੋਇਆ ਉਹ ਮਿੱਟੀ, ਜਿਹਦੇ ਇੱਕ ਇੱਕ ਜ਼ਰਰੇ ਦੇ ਵਿੱਚ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਹੈ, ਜਿੱਥੇ ਗੁਰੂ ਸਾਹਿਬਾਨ ਦੀ ਚਰਨ ਛੋਹ ਹੈ। ਸੋ ਇੱਕ ਪਾਰਟ ਜਿਹੜੇ ਪੇਰੈਂਟਸ ਅਫੋਰਡ ਕਰ ਸਕਦੇ ਨੇ, ਘੱਟੋ ਘੱਟ ਸਾਲ 'ਚ ਭਾਵੇਂ ਤੁਸੀਂ 2 ਹਫ਼ਤੇ ਲਈ ਜਾਓ, 3 ਹਫ਼ਤੇ ਲਈ ਜਾਓ, ਆਪਣੇ ਬੱਚੇ ਬੱਚੀਆਂ ਨੂੰ ਪੰਜਾਬ ਦੀ ਧਰਤੀ ਤੇ ਲਿਜਾ ਕੇ ਉਹਨਾਂ ਨੂੰ ਇਤਿਹਾਸਕ ਸੋਮਿਆਂ ਦੇ ਨਾਲ ਜੋੜੋ, ਉਹਨਾਂ ਨੂੰ ਜਿਹੜਾ, ਔਰ ਇਹ ਦੋਵੇਂ ਪੰਜਾਬਾਂ ਦੇ ਵਿੱਚ ਸਾਡਾ ਬਹੁਤ ਸਾਰਾ ਵਿਰਸਾ ਜਿਹੜਾ ਉਹ ਲਹਿੰਦੇ ਪੰਜਾਬ ਦੇ ਵਿੱਚ ਹੈ, ਇਤਿਹਾਸਕ ਗੁਰਦੁਆਰੇ ਵੀ ਔਰ ਅਦਰਵਾਈਜ਼ ਵੀ, ਔਰ ਇਹ ਸਾਰੇ ਨੂੰ ਜਿਹੜਾ ਉਹਨਾਂ ਦੇ ਵਿੱਚ ਪ੍ਰਾਈਡ ਦਿਓ। ਜਿਵੇਂ ਅਕਸਰ ਅਸੀਂ ਜਦੋਂ ਇਜ਼ਰਾਈਲ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਹਾਲਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਜੋ ਕਰਤੂਤਾਂ ਕਰ ਰਹੇ ਨੇ ਫਲਸਤੀਨੀਆਂ ਤੇ ਅਸੀਂ ਉਹਨੂੰ ਐਂਡੋਰਸ ਕਰਦੇ, ਪਰ ਇੱਕ ਪ੍ਰੈਸੀਡੈਂਟ ਹੈ, ਕਿਉਂਕਿ ਉਹਨਾਂ ਨੇ ਆਪਣੀ ਜ਼ਬਾਨ ਹਿਬਰੀਓ ਮਰਨ ਨਹੀਂ ਦਿੱਤੀ, ਆਪਣਾ ਜੋ ਵੀ, ਔਰ ਸਾਡੇ ਨਾਲੋਂ ਅੱਧੀ ਉਹਨਾਂ ਦੀ ਆਬਾਦੀ ਹੈ, ਅੱਧੀ ਤੋਂ ਵੀ ਘੱਟ ਹੈ, ਅਸੀਂ 35 ਮਿਲੀਅਨ ਹੈ, ਉਹ 14 ਮਿਲੀਅਨ ਤੋਂ ਜ਼ਿਆਦਾ ਨਹੀਂ ਹੈਗੇ, ਹਾਲਾਂ 15 ਮਿਲੀਅਨ ਕਹਿੰਦੇ ਨੇ। ਸੋ ਇੱਕ ਤਾਂ ਇਹ ਪਾਰਟ ਬੜਾ ਜ਼ਰੂਰੀ ਹੈ। ਸੈਕੰਡਲੀ ਮੈਂ ਸਮਝਦਾ ਹਾਂ ਵੀ ਸਾਨੂੰ ਆਪਣੇ, ਕਿਉਂਕਿ ਅੱਜ ਲੜਾਈ ਨੈਰੇਟਿਵ ਦੀ ਹੈ, ਉਹ ਜੇ ਡੀਮੋਰਲਾਈਜ਼ ਵੀ ਸਾਨੂੰ ਕਰ ਰਹੇ ਨੇ, ਕਿਉਂਕਿ ਉਹ ਕਈ ਮਾਮਲਿਆਂ 'ਚ ਸਾਡੇ ਤੋਂ 2 ਕਦਮ ਅੱਗੇ ਚੱਲਦੇ ਨੇ। ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਵੀ ਅਸੀਂ ਦੇਖਿਆ ਕਿ ਅਸੀਂ ਇਹ ਸਮਝਦੇ ਸੀ ਜਾਂ ਉੱਥੇ ਬੈਠੇ ਸਮਝਦੇ ਸੀ ਕਿ ਬਹੁਤ ਚੜਾਅ ਆ ਗਿਆ, ਲੇਕਿਨ ਉਹਨਾਂ ਨੇ ਵਿਦਿਨ 2 ਆਵਰਸ ਜਿਹੜਾ ਉਹ ਸਾਰੀ ਖੇਡ ਖਤਮ ਕਰ ਦਿੱਤੀ, ਕਿਉਂਕਿ ਅਥਾਰਟੀ ਹੈ ਉਹਨਾਂ ਦੇ ਕੋਲ, ਇਨਵੈਸਟੀਗੇਟਿਵ ਏਜੰਸੀਜ਼ ਦੇ ਨਾਂ ਥੱਲੇ, ਦੂਜਾ ਔਰ ਉੱਤੋਂ ਥੱਲੇ ਤੱਕ ਜਿਹੜੇ ਸਾਰੇ ਸਿਕਦਾਰ ਨੇ ਉਹ ਉਹਨਾਂ ਦੇ ਖਰੀਦੇ ਹੋਏ ਲੋਕ ਨੇ। ਸੋ ਮੈਂ ਸਮਝਦਾ ਵੀ ਉਹਦੇ ਲਈ ਸਾਨੂੰ ਆਪਣਾ ਨੈਰੇਟਿਵ ਸਟਰੋਂਗ ਕਰਨ ਦੇ ਲਈ ਆਪਣਾ ਮੀਡੀਆ ਬਹੁਤ ਇੰਪੋਰਟੈਂਟ ਹੈ। ਉਹ ਪ੍ਰਿੰਟ ਮੀਡੀਆ ਵੀ, ਇੰਗਲਿਸ਼ ਮੀਡੀਆ ਵੀ, ਜ਼ਾਹਰ ਹੈ ਡਿਜੀਟਲ ਮੀਡੀਆ ਵੀ, ਸੋਸ਼ਲ ਮੀਡੀਆ ਦਾ ਤਾਂ ਕੋਈ ਬਹੁਤਾ ਕੰਟਰੋਲ ਨਹੀਂ ਹੁੰਦਾ, ਔਰ ਇਲੈਕਟ੍ਰੋਨਿਕ ਮੀਡੀਆ ਵੀ। ਔਰ ਥਰਡਲੀ, ਔਰ ਮੈਂ ਸਮਝਦਾ ਸਭ ਤੋਂ ਇੰਪੋਰਟੈਂਟ ਹੈ ਕਿ ਆਪਸ ਦੇ ਵਿੱਚ ਕੋਈ ਜ਼ਰੂਰੀ ਨਹੀਂ ਕਿ ਵੱਡਿਆਂ ਦੀਵਾਨਾਂ 'ਚ ਜਾ ਕੇ ਜਿੱਥੇ 5-7 ਲੱਖ ਲੋਕ ਹੋਣ, ਉਹ ਤਾਂ ਸਾਲ 'ਚ ਇੱਕ ਅੱਧੀ ਵਾਰੀ ਤੁਹਾਡੀ ਐਗਜ਼ੀਬਿਸ਼ਨ ਆਫ ਸਟਰੈਂਥ ਐਂਡ ਸੋਲੀਡੈਰਿਟੀ ਵਿਦ ਦਾ ਕਾਜ਼, ਉਹ ਜ਼ਰੂਰੀ ਹੁੰਦਾ। ਪਰ ਅਸੀਂ ਆਪਣੇ ਸਮਾਲ ਸਰਕਲਸ ਦੇ ਵਿੱਚ ਵੀ, ਜਿਨ੍ਹਾਂ ਮੁਹੱਲਿਆਂ 'ਚ ਹੈ, ਜਿਨ੍ਹਾਂ ਸ਼ਹਿਰਾਂ 'ਚ ਹੈ, ਕਸਬਿਆਂ 'ਚ ਹੈ, ਆਪਸ ਦੇ ਵਿੱਚ ਲਾਈਕ ਮਾਈਂਡਡ ਬੈਠੀਏ, ਡਿਸਕਸ ਕਰੀਏ, ਭਾਵੇਂ ਘਰਾਂ ਦੀਆਂ ਤੁਸੀਂ ਬੇਸਮੈਂਟਸ ਦੇ ਵਿੱਚ ਹੀ ਜਿਹੜਾ ਹੈ 10 ਭਾਵੇਂ ਓਵਰ ਏ ਕੱਪ ਆਫ ਟੀ, ਜਾਂ ਆਪਸ ਤੁਸੀਂ ਬੈਠੇ ਹੋ, ਪਾਠ ਤੁਸੀਂ ਕੀਤਾ ਹੈ, ਸੁਖਮਨੀ ਸਾਹਿਬ ਕੀਤਾ ਹੈ ਜਾਂ ਜਪਜੀ ਸਾਹਿਬ ਕੀਤਾ ਹੈ, ਵਿਚਾਰ ਚਰਚਾ। ਕਿਉਂਕਿ ਮੈਂ ਦੇਖਦਾ ਦੂਸਰੀਆਂ ਕੌਮਾਂ ਦੇ ਇਤਿਹਾਸ ਚੋਂ ਵੀ ਕਿ ਅਲਟੀਮੇਟਲੀ ਉਹਦੇ ਚੋਂ ਹੀ ਤੁਹਾਡੀ ਸਟਰੈਂਥ ਨਿਕਲਦੀ ਹੈ। ਔਰ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਸਾਡੇ ਪਿੰਡ, ਮੁਹੱਲੇ, ਸ਼ਹਿਰ, ਕਸਬੇ ਨੇ, ਉਹਨਾਂ ਦੇ ਵਿੱਚ ਜਿਹੜਾ ਚੰਗਾ ਕੰਮ ਕਰਨ ਵਾਲੇ ਨੇ, ਜਿਹੜੇ ਬ੍ਰਿਲੀਅੰਟ ਤੁਹਾਡੇ ਆਪਣੇ ਭਾਵੇਂ ਭਾਈਚਾਰੇ ਚੋਂ, ਆਪਣੀਆਂ ਰਿਸ਼ਤੇਦਾਰੀਆਂ ਚੋਂ, ਆਪਣੇ ਪਿੰਡ ਚੋਂ ਜਿਹੜੇ ਬੱਚੇ ਤੁਹਾਨੂੰ ਲੱਗਦਾ ਵੀ ਪੜ੍ਹਨ ਵਾਲੇ ਨੇ, ਦੂਜੇ ਨੇ, ਉਹਨਾਂ ਦੀ ਫਾਈਨੈਂਸ਼ੀਅਲ ਹੈਲਪ ਕਰੋ, ਰਿਸਰਚ ਦੇ ਫੀਲਡ 'ਚ ਉਹਨਾਂ ਨੂੰ ਆਉਣ ਦਿਓ, ਉਹਨਾਂ 'ਚੋਂ ਕੋਈ ਬਾਹਰ ਹਾਇਰ ਐਜੂਕੇਸ਼ਨ ਲਈ ਆਕਸਫੋਰਡ, ਕੈਂਬਰਿਜ, ਹਾਰਵਰਡ, ਰੋਡ ਸਕਾਲਰ ਬਣਦਾ, ਉਹਨਾਂ ਨੂੰ ਇੱਕ ਇੱਕ ਨੂੰ ਤਿਆਰ ਕਰੋ, ਤਾਂ ਕਿ ਅਸੀਂ ਦੁਨੀਆ ਦੇ ਹਰ ਕੰਪੀਟੀਟਿਵ ਫੀਲਡ ਦੇ ਵਿੱਚ ਅੱਗੇ ਵਧੀਏ। ਔਰ ਇੱਥੇ ਵੀ ਆਪਣੇ ਬੱਚੇ ਬੱਚੀਆਂ ਨੂੰ ਕੱਲਾ ਡਾਕਟਰ, ਇੰਜੀਨੀਅਰ ਤੱਕ ਨਹੀਂ, ਲਾਅ ਇੱਕ ਐਸਾ ਪ੍ਰੋਫੈਸ਼ਨ ਹੈ ਜਿਹਦੇ ਥੱਲੇ ਤੁਹਾਡੇ ਕੋਲ ਆਪਣੇ ਕਾਜ਼ ਦੀ ਗੱਲ ਕਰਨ ਦੀ ਐਬਿਲਿਟੀ ਵੀ ਆਉਂਦੀ ਹੈ, ਫਿਰ ਜਰਨਲਿਜ਼ਮ ਹੈ, ਪੋਲੀਟੀਕਲ ਸਾਇੰਸ ਹੈ, ਆਰਟ ਹੈ, ਜੀ ਪੋਇਟਰੀ ਹੈ, ਜੀ ਉਸ ਲੈਵਲ ਦੇ ਉੱਤੇ ਜਿੱਥੇ ਕਿ ਤੁਸੀਂ ਆਪਣੀ ਗੱਲ ਨੂੰ ਅੱਗੇ ਤੋਰ ਸਕਦੇ ਹੋ। ਔਰ ਅਸੀਂ ਦੇਖਦੇ ਹੁਣ ਜਗਮੀਤ ਸਿੰਘ UK ਦੇ ਵਿੱਚ, ਜਾਂ ਜਗਮੀਤ ਸਿੰਘ ਕੈਨੇਡਾ ਦੇ ਵਿੱਚ, ਜਾਂ ਭੈਣ ਜੀ ਬੀਬੀ ਪ੍ਰੀਤ ਕੌਰ ਗਿੱਲ ਔਰ ਤਨਮਨਜੀਤ ਸਿੰਘ ਢੇਸੀ UK ਪੋਲੀਟੀਕਲ ਅਰੀਨਾ ਦੇ ਵਿੱਚ ਇਸ ਜਨਰੇਸ਼ਨ 'ਚੋਂ ਆਏ ਨੇ, ਜਿਨ੍ਹਾਂ ਦੇ ਪੇਰੈਂਟਸ, ਭਰਾਵਾਂ ਭੈਣਾਂ ਨੇ ਉਸ ਸਾਰੇ ਤਸ਼ੱਦਦ ਦੇ ਦੌਰ ਨੂੰ ਦੇਖਿਆ, ਉਸ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਸੋ ਮੇਰੇ ਸਾਹਮਣੇ ਤਾਂ ਮੈਨੂੰ ਇਹੀ ਨਜ਼ਰ ਆਉਂਦਾ। ਬਾਕੀ ਇਹ ਵੀ ਜਿਹੜਾ ਅਬਵ ਆਲ ਇਸ ਸਾਰੇ ਤੋਂ ਉਹ ਹੈ ਗੁਰੂ ਚਰਨਾਂ 'ਚ ਅਰਦਾਸ। ਅਲਟੀਮੇਟਲੀ ਪੰਥ ਗੁਰੂ ਦਾ, ਔਰ ਸਾਨੂੰ ਕਦੇ ਵੀ ਇਹ ਠੀਕ ਹੈ ਕਿ ਭਾਈ ਸਿਰ ਜੋੜ ਕੇ ਬਹਿ ਕੇ ਵਿਚਾਰ ਜ਼ਰੂਰੀ ਹੈ ਕਿ ਸੁਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵੇ ਮੀਤਾ, ਪਰ ਨਿਰਾਸਤਾ ਜਾਂ ਇਹ ਵਿਚਾਰ ਕਿ ਜੀ ਕੁਝ ਵੀ ਨਹੀਂ ਹੋਣਾ, ਇੱਥੇ ਇਵੇਂ ਹੀ ਚੱਲਦੇ ਰਹਿਣਗੇ ਲੋਕ ਇਸ ਕਿਸਮ ਦੇ ਵੀ,
ਉਹਨਾਂ ਨੂੰ ਹਰ ਹਾਲਤ 'ਚ ਉਹਨਾਂ ਨੂੰ ਲੱਗਦਾ ਸੀ ਵੀ ਅੰਗਰੇਜ਼ ਨੂੰ ਕੌਣ ਕੱਢ ਸਕਦਾ ਹੈ। ਇੰਨਾ ਅੰਗਰੇਜ਼ ਦੁਨੀਆ ਭਰ 'ਚ ਉਹਨਾਂ ਦਾ ਜਿਹੜੇ ਉਸ ਵੇਲੇ ਚੈਲੰਜ ਕਰਦੇ ਸੀ, ਉਹਨਾਂ ਨੂੰ ਲੱਗਦਾ ਸੀ ਕਿ ਵੀ ਐਵੇਂ ਮੂਰਖ ਜਿਹੜੇ ਨੇ, ਤੁਸੀਂ ਆਪਣੇ ਮੁਰੱਬੇ ਲਓ, ਅਹੁਦੇ ਲਓ, ਮੌਜ ਕਰੋ। ਮੌਜ ਕਰ ਉਸ ਤੋਂ ਪਹਿਲਾਂ ਇਹੀ ਮੁਗਲਿਆ ਦੌਰ ਦੇ ਵਿੱਚ ਵੀ ਸੀ, ਇੰਨੀ ਪਾਵਰਫੁਲ ਸਲਤਨਤ ਜਿਸ ਦਾ ਉਸ ਜ਼ਮਾਨੇ 'ਚ ਮੈਂ ਜ਼ਿਕਰ ਕੀਤਾ ਸੀ ਆਪਣੀਆਂ ਪ੍ਰੈਜੈਂਟੇਸ਼ਨਸ ਵੀ ਪਿਛਲੇ ਦਿਨਾਂ 'ਚ। ਮੈਂ ਕਿਹਾ ਅੱਜ ਜਿਹੜੇ ਸਮਝਦੇ ਨੇ ਜੀ ਇੰਡੀਆ ਬਹੁਤ ਵੱਡੀ ਇਕੋਨਮੀ ਦੁਨੀਆ ਦੀ, ਫਲਾਣਾ ਟਿਮਕਾ, ਮੈਂ ਕਿਹਾ ਲੈਸ ਦੈਨ 2% ਹੈ ਇੰਡੀਆ ਦੀ ਇਕੋਨਮੀ, ਗਲੋਬਲ ਇਕੋਨਮੀ 'ਚ ਉਹਦਾ ਸ਼ੇਅਰ। ਤੇ ਜਿਸ ਮੁਗਲਿਆ ਸਾਮਰਾਜ ਦੀ ਅਸੀਂ ਗੱਲ ਕਰਦੇ ਹਾਂ, ਜਿਹਦੇ ਨਾਲ ਸਿੱਖਾਂ ਨੇ ਟੱਕਰ ਲਈ, ਉਸ ਵੇਲੇ ਦੀ ਗਲੋਬਲ ਜਿਹੜੀ ਇਕੋਨਮੀ ਸੀ ਉਹਦਾ 22% ਮੁਗਲਿਆ ਸਲਤਨਤ ਦੇ ਕੋਲ ਜਿਹੜੀ ਟੈਰੀਟਰੀ ਸੀ ਉਹਦੇ 'ਚੋਂ ਵਪਾਰ ਹੁੰਦਾ ਸੀ। ਅੱਛਾ। ਤੇ ਉਸ ਜ਼ਮਾਨੇ 'ਚ ਜਿਹਦੇ 'ਚ ਸਾਡੇ ਕੋਲ ਕੋਈ ਸਾਧਨ ਨਹੀਂ ਸੀ, ਇੱਕ ਕੋਈ ਬਰਾਬਰ ਦਾ ਹਥਿਆਰ ਨਹੀਂ, ਕੋਈ ਘੋੜੇ ਨਹੀਂ, ਕੋਈ ਨੰਬਰ ਨਹੀਂ, ਕੋਈ ਗਿਣਤੀ ਨਹੀਂ, ਕੋਈ ਸਪੋਰਟ ਨਹੀਂ ਕਿਸੇ ਲੈਵਲ ਦੀ ਮੁਲਕ ਦੀ। ਤੇ ਜੇ ਉਦੋਂ ਇਹ ਰਿਜ਼ੋਲਵ ਸੀ ਖਾਲਸੇ ਦਾ ਕਿ ਭਾਈ ਅਸੀਂ ਜਿਹੜਾ ਹੈ ਉਹ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕरें ਹਮਰੀ ਗੁਰਿਆਈ, ਵੀ ਅਸੀਂ ਪਾਤਸ਼ਾਹ ਜਾਂ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ ਜੈ ਜੈ ਵੈ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਵੀ ਅਸੀਂ ਤਾਂ ਪਾਤਸ਼ਾਹ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ। ਜਿੱਥੇ ਇੱਕ ਸਿੱਖ ਬੈਠਦਾ ਉਹ ਜਿੱਥੇ ਸਾਜਾਂ ਦਾ ਉਹਦਾ ਤਖਤ ਹੈ, ਕਿਉਂਕਿ ਉਹ ਆਪਣੀ ਕਿਸਮਤ ਦਾ ਆਪ ਫੈਸਲਾ ਕਰਦਾ ਹੈ, ਉਹ ਕਿਸੇ ਦਾ ਮੁਤਾਜ ਨਹੀਂ ਹੈ, ਕਿਸੇ ਦਾ ਗੁਲਾਮ ਨਹੀਂ। ਤੇ ਅਲਟੀਮੇਟਲੀ ਲੜਾਈ ਵਧੀਆ ਹਥਿਆਰਾਂ ਨਾਲ ਨਹੀਂ ਜਿੱਤੀ ਜਾਂਦੀ, ਲੜਾਈ ਵਿਲ ਦੇ ਨਾਲ ਜਿੱਤੀ ਜਾਂਦੀ ਹੈ, ਲੜਾਈ ਈਮਾਨ ਦੇ ਨਾਲ ਜਿੱਤੀ ਜਾਂਦੀ। ਵਿਲ ਵੀ ਉਹਨਾਂ ਲੋਕਾਂ ਦੀ ਬਣਦੀ ਹੈ ਜਿਨ੍ਹਾਂ ਦੇ ਕੋਲ ਈਮਾਨ ਹੁੰਦਾ ਹੈ। ਈਮਾਨ ਤੁਹਾਡਾ ਸਚਾਈ ਵੀ ਹੈ, ਤੁਹਾਡੀ ਕਿਰਤ ਵੀ ਹੈ, ਤੁਹਾਡੇ ਜੀਵਨ ਦੇ ਅੰਦਰ ਸਿੱਖੀ ਦੀ ਖੁਸ਼ਬੂ ਵੀ ਹੈ। ਤੇ ਜੇ ਈਮਾਨ ਹੈ ਤੇ ਫਿਰ ਇਰਾਦਾ ਜਿਹੜਾ ਹੈ ਉਸ ਦੇ ਸਾਹਮਣੇ ਕੋਈ ਵੀ ਜਿਹੜਾ ਲਫ਼ਜ਼ ਹੈ ਇੰਪੋਸੀਬਲ ਜਾਂ ਅਸੰਭਵ ਲਫ਼ਜ਼ ਉਸ ਦੀ ਡਿਕਸ਼ਨਰੀ 'ਚ ਨਹੀਂ ਹੁੰਦਾ, ਢਹਿੰਦੀ ਕਲਾ ਵੀ ਉਹਦੀ ਡਿਕਸ਼ਨਰੀ 'ਚ ਨਹੀਂ ਹੁੰਦਾ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਜਦੋਂ ਕੁਝ ਵੀ ਨਹੀਂ ਸੀ, ਬਿਲਕੁਲ ਰਿਸੋਰਸਲੈਸ ਸੀ, ਉਦੋਂ ਅਸੀਂ ਕ੍ਰਿਸ਼ਮਾ ਦਿਖਾਇਆ। ਅੱਜ ਤਾਂ ਅਸੀਂ 35 ਮਿਲੀਅਨ ਹੈ, 5 ਮਿਲੀਅਨ ਡਾਇਸਪੋਰਾ 'ਚ ਹੈ, ਦੁਨੀਆ ਦਾ 5ਵਾਂ ਵੱਡਾ ਧਰਮ ਹੈ, ਖਾਂਦੇ ਪੀਂਦੇ ਲੋਕ ਹੈ, ਸਮਝਦੇ ਆ ਉਹਨਾਂ ਦੀਆਂ ਨੀਤੀਆਂ ਨੂੰ। ਸਾਡੀ 3rd ਜਨਰੇਸ਼ਨ ਜਿਹੜੀ ਹੈ 80s ਤੋਂ ਬਾਅਦ ਦੀ, ਉਹਨੇ ਵੀ ਝੰਡਾ ਚੁੱਕ ਲਿਆ। ਔਰ ਜਿਵੇਂ ਡਾਇਸਪੋਰਾ ਨੇ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਦੇ ਉੱਤੇ ਦੁਨੀਆ ਭਰ ਦੇ ਵਿੱਚ ਆਪਣੀ ਸਪੋਰਟ ਥਰੋ ਕੀਤੀ ਹੈ, ਇਹ ਕੋਈ ਛੋਟੀਆਂ ਪ੍ਰਾਪਤੀਆਂ ਨਹੀਂ ਨੇ। ਸੋ ਗਰੇਵਾਲ ਸਾਹਿਬ ਦਾ ਵੀ ਸ਼ੁਕਰੀਆ, ਔਰ ਅਸੀਂ ਇਸੇ ਹੀ ਸਪਿਰਿਟ ਦੇ ਨਾਲ ਅੱਗੇ ਵਧਣਾ ਕਿ ਵੀ ਸ਼ੈਲ ਓਵਰਕਮ, ਜਿਵੇਂ ਮਾਰਟਨ ਲੂਥਰ ਕਿੰਗ ਈਰਾ 'ਚ ਆਇਆ ਸੀ ਕਿ ਹਮ ਹੋਂਗੇ ਕਾਮਯਾਬ ਇੱਕ ਦਿਨ। ਸਾਡੇ ਗੁਰੂ ਨੇ ਤਾਂ ਸਾਨੂੰ ਨਿਸ਼ਚੈ ਕਰ ਆਪਣੀ ਜੀਤ ਕਰੋ ਦਾ ਜਿਹੜਾ ਉਹ ਦਿੱਤਾ ਹੋਇਆ ਦ੍ਰਿੜ ਇਰਾਦਾ, ਔਰ ਅਸੀਂ ਇਸ ਦੇ ਉੱਤੇ ਹੀ ਅਮਨਾ ਕਰਕੇ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ ਹੀ ਕਰਵਾਉਣਾ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੇ ਉਸ ਤਰ੍ਹਾਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ
ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹਿਸਟੋਰੀਕਲ ਡੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਅੱਜ ਉਹ ਟ੍ਰੈਜਿਕ ਦਿਨ ਹੈ ਜਿਸ ਦਿਨ ਠੀਕ 175 ਸਾਲ ਪਹਿਲਾਂ ਸਿੱਖ ਰਾਜ ਦੀ ਮਹਾਰਾਣੀ ਜਿੰਦ ਨੂੰ ਪੰਜਾਬ ਵਿੱਚੋਂ ਕੱਢ ਕੇ ਚਨਾਰ UP ਦੀ ਜੇਲ੍ਹ ਵਿੱਚ ਕੈਦ ਕੀਤਾ ਗਿਆ ਸੀ। ਸੋ ਜਿਨ੍ਹਾਂ ਕੌਮਾਂ ਨੇ ਆਪਣਾ ਭਵਿੱਖ ਰੋਸ਼ਨ ਕਰਨਾ ਹੁੰਦਾ ਹੈ ਉਹ ਆਪਣੇ ਬੀਤੇ ਦੇ ਇਤਿਹਾਸ ਤੋਂ ਸਬਕ ਸਿੱਖਦੇ ਹਨ। ਸੋ ਪੌਣੀ 2 ਸਦੀਆਂ ਬਾਅਦ ਅਸੀਂ ਆਪਣੀ ਗਵਾਚੀ ਬਾਦਸ਼ਾਹਤ ਨੂੰ ਮੁੜ ਹਾਸਲ ਕਰਨ ਲਈ ਜਾਨਾਂ ਦੇ ਨਜ਼ਰਾਨੇ ਭੇਟ ਕਰ ਰਹੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਅਨਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਇਕਰਾਰ ਕੀਤਾ ਹੋਇਆ ਆਪਣੇ ਦਰਸ਼ਕਾਂ ਨਾਲ ਕਿ ਅਸੀਂ ਬੀਤੇ ਇਤਿਹਾਸ ਦੇ ਝਰੋਖੇ ਚੋਂ ਵੀ ਜਿਹੜੇ ਸਾਡੇ ਗਲੋਰੀਅਸ ਚੈਪਟਰ ਨੇ, ਜਿਹੜੇ ਸਾਡੇ ਟ੍ਰੈਜਿਕ ਚੈਪਟਰ ਨੇ, ਔਰ ਖ਼ਾਸ ਤੌਰ ਤੇ ਜਦੋਂ ਇਹ ਸੈਂਟੈਂਜ਼ਾ ਜਾਂ ਇਹ ਫਰੇਜ਼ ਯੂਜ਼ ਕੀਤਾ ਜਾਂਦਾ ਹੈ ਜੀ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਬਿਲਕੁਲ ਇਸ ਦਾ ਇਹ ਮਤਲਬ ਕਦਾਚਿਤ ਨਹੀਂ ਹੈ ਕਿ ਇਤਿਹਾਸ ਦੇ ਕੋਈ ਸਪਰਿੰਗ ਲੱਗਾ ਹੁੰਦਾ ਹੈ ਕਿ ਉਹ ਵਾਪਸ ਉਹੀ ਵਾਕਿਆ ਨੂੰ ਜਿਹੜਾ ਉਹ ਦੁਹਰਾ ਦਿੰਦਾ ਹੈ। ਕਿਉਂਕਿ ਜਿਨ੍ਹਾਂ ਨੇ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖਣਾ ਹੁੰਦਾ ਜਾਂ ਨਹੀਂ ਸਿੱਖਿਆ ਹੁੰਦਾ, ਉਹੀ ਗਲਤੀਆਂ ਉਹ ਇੰਡੀਵਿਜੂਅਲ ਜਾਂ ਉਹ ਕੌਮਾਂ ਦੁਹਰਾਉਂਦੇ ਨੇ ਤੇ ਫਿਰ ਉਹਨਾਂ ਨਾਲ ਉਹੀ ਰਿਜ਼ਲਟ ਨਿਕਲਣੇ ਨੇ ਜੋ ਪਹਿਲਾਂ ਨਿਕਲੇ ਸੀ। ਸੋ ਇਸ ਲਈ ਹਰ ਕੋਈ, ਜੇ ਅਸੀਂ ਈਵਨ ਅਮਰੀਕਨ ਸੁਸਾਇਟੀ ਦੀ ਗੱਲ ਵੀ ਕਰੀਏ ਤੇ ਜੇ ਅਮਰੀਕਾ ਨੇ ਲਗਭਗ ਪੌਣੇ 300 ਸਾਲ ਦੇ ਵਿੱਚ, ਜੇ 4 ਜੁਲਾਈ 1776 ਤੋਂ ਅਸੀਂ ਗੱਲ ਕਰੀਏ ਕਿ ਉਹਨਾਂ ਨੇ ਇੱਕ ਆਦਰਸ਼ ਆਈਡੀਅਲ ਸੁਸਾਇਟੀ ਸਿਰਜੀ ਹੈ ਕਿ ਦੁਨੀਆ ਸਾਰੀ ਜਿਹੜੀ ਹੈ ਅਮਰੀਕਾ ਵੱਲ ਦੇਖਦੀ ਹੈ, ਇੱਕ ਡ੍ਰੀਮ ਲੈਂਡ ਹੈ। ਜਦੋਂ ਅਸੀਂ ਗੱਲ ਵੀ ਕਰ ਰਹੇ ਅੱਜ ਕੱਲ੍ਹ ਵੱਡੀ ਚਰਚਾ ਮੀਡੀਆ ਦੇ ਵਿੱਚ ਵੀ ਦੂਜਾ ਹੈ ਕਿ 10,000 ਤੋਂ ਜ਼ਿਆਦਾ ਬੰਦਾ ਫਲਾਮ ਮੈਕਸੀਕੋ ਦੇ ਬਾਰਡਰ ਤੇ ਹੈ। ਨਵੀਂ ਨੀਤੀ ਇਸ ਤੋਂ ਪਹਿਲਾਂ ਕਿ ਅਸਾਈਲਮ ਨੂੰ ਘਟਾਉਣ ਵਾਲੀ ਹੋਏ, ਲੋਕ ਦੌੜ ਰਹੇ ਨੇ। ਹੁਣ ਐਸਾ ਕੀ ਹੈ ਇਹਨਾਂ ਪੌਣੇ 300 ਸਾਲ ਦੇ ਪੀਰੀਅਡ ਦੇ ਵਿੱਚ ਕਿ ਅਮਰੀਕਾ ਇਸ 8 ਬਿਲੀਅਨ ਲੋਕਾਂ ਦੇ ਲਈ ਓਨਲੀ ਹੋਪ ਬਣਿਆ? ਕਿਉਂਕਿ ਅਮਰੀਕਾ ਦਾ ਵੀ ਆਪਣੀ ਬੜੀ ਚੈਕਰਡ ਹਿਸਟਰੀ ਹੈ। ਅਸੀਂ ਇੱਥੇ ਰੈਵੋਲੂਸ਼ਨਰੀ ਵਾਰ ਵੀ ਅੰਗਰੇਜ਼ਾਂ ਦੇ ਖਿਲਾਫ ਦੇਖੀ, ਸਿਵਲ ਵਾਰ ਵੀ ਦੇਖੀ, ਸਲੇਵਰੀ ਵੀ ਦੇਖੀ, ਸੈਗਰੀਗੇਸ਼ਨ ਵੀ ਦੇਖੀ, ਰੇਸਿਜ਼ਮ ਵੀ ਵਰਸਟ ਫਾਰਮ 'ਚ ਦੇਖਿਆ, ਇਮੀਗ੍ਰੈਂਟਸ ਦੇ ਨਾਲ ਮਾੜੇ ਸਲੂਕ ਦੀਆਂ ਕਹਾਣੀਆਂ ਵੀ, ਉਹ ਚੀਨੇ ਹੋਣ, ਸਿੱਖ ਹੋਣ, ਲਤੀਨੋ ਹੋਣ, ਉਹਨਾਂ ਸਾਰਿਆਂ ਦੇ ਜਿਹੜੀਆਂ ਇੱਥੇ 5-6 ਜਨਰੇਸ਼ਨਾਂ ਤੋਂ ਲੋਕ ਰਹਿ ਰਹੇ ਨੇ, ਉਹ ਤੁਹਾਨੂੰ ਸਾਡੇ ਆਪਣੇ ਲੋਕਾਂ ਨੇ ਕਿਸ ਕਿਸਮ ਦਾ ਸਫ਼ਰ ਕੀਤਾ ਹੈ। ਲੇਕਿਨ ਇਹਦੇ ਬਾਵਜੂਦ ਕਿਉਂਕਿ ਹਰ ਇਸ ਕਿਸਮ ਦੀ ਕਮਜ਼ੋਰੀ ਤੋਂ ਬਾਅਦ ਜਾਂ ਕੋਈ ਇਸ ਕਿਸਮ ਦੀ ਇਵੈਂਟ ਤੋਂ ਬਾਅਦ ਸੁਸਾਇਟੀ ਨੇ ਤੋਬਾ ਕੀਤੀ, ਉਸ ਤੋਂ ਅੱਗੇ ਵਧੇ, ਜੋ ਕਮਜ਼ੋਰੀ ਆਈ, ਗਲਤੀ ਆਈ, ਉਹਨੂੰ ਨਕਾਰਿਆ ਔਰ ਉਸ ਸਾਰੇ ਦੇ ਵਿੱਚ ਅੱਗੇ ਵਧਣ ਦੀ ਲਾਈਨ ਜਿਹੜੀ ਹੈ ਜੇ, ਔਰ ਉਹਦੇ ਚੋਂ ਹੀ ਜਦੋਂ ਅਸੀਂ ਡੈਮੋਕ੍ਰੇਸੀ ਦਾ ਸਿਸਟਮ ਕਹਿੰਦੇ ਹਾਂ, ਬੇਸ਼ੱਕ ਇਹ ਕੋਈ ਪਰਫੈਕਟਲੀ ਆਈਡੀਅਲ ਸਿਸਟਮ ਨਹੀਂ ਹੈ, ਪਰ ਜਿੰਨੇ ਕੁ ਨੇ ਉਹਨਾਂ ਚੋਂ ਜੇ ਅੱਜ ਤੱਕ ਵੀ ਇਹ ਫੰਕਸ਼ਨਲ ਹੈ ਤੇ ਉਸ ਦੇ ਵਿੱਚ ਐਸਾ ਜ਼ਰੂਰ ਕੁਝ ਹੈ ਜਿਹਦੇ ਥੱਲੇ ਮੈਜੋਰਿਟੀ ਲੋਕ ਜਿਹੜੇ ਨੇ ਐਟਲੀਸਟ ਰੋਟੀ, ਕੱਪੜਾ, ਮਕਾਨ, ਜਿਹੜੀਆਂ ਮੁੱਢਲੀਆਂ ਲੋੜਾਂ ਨੇ, ਔਰ ਫਰੀडम ਆਫ ਐਕਸਪ੍ਰੈਸ਼ਨ ਵੀ, ਔਰ ਪਰਸੂਟ ਆਫ ਹੈਪੀਨੈਸ ਵੀ, ਅੱਗੇ ਵਧਣ ਦੀ ਲਾਈਨ ਵੀ, ਉਹ ਸਾਰੀਆਂ ਫੁੱਲਫਿਲ ਹੁੰਦੀਆਂ ਨੇ। ਬਿਲਕੁਲ ਆਪਣੇ ਇਤਿਹਾਸ ਦੇ ਹਵਾਲੇ ਨਾਲ ਅਸੀਂ ਆਪਣੀ ਜਿਹੜੀ ਸਟਰਗਲ ਦੀ ਸੈਂਚੁਰੀ ਹੈ ਉਸ ਦਾ ਜ਼ਿਕਰ ਤਾਂ ਕਰਦੇ ਹਾਂ 1699 ਤੋਂ 1799, ਕਿਉਂਕਿ ਕਈ ਵਾਰ ਕੁਝ ਜਿਹੜੇ ਬੈਂਚਮਾਰਕ ਹੁੰਦੇ ਨੇ ਉਹਨਾਂ 'ਚ ਰੱਖ ਕੇ ਕਿਸੇ ਇਤਿਹਾਸ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ। 1699 ਇਸ ਲਈ ਜਦੋਂ ਕਿ 1469 ਤੋਂ ਜਿਹੜਾ ਉਸ ਧਰਤੀ ਦੇ ਉੱਤੇ
ਗੁਰਮਤ ਦੇ ਸਿਧਾਂਤ ਦੀ ਆਮਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਨਾਲ ਹੁੰਦੀ ਹੈ, ਉਹ 230 ਵਰੇ ਬਾਅਦ ਉਸ ਧਰਤੀ ਦੇ ਉੱਤੇ ਇੱਕ ਉਸ ਇਨਸਾਨ ਦੇ ਰੂਪ ਦੇ ਵਿੱਚ ਫਾਈਨਲੀ ਫਰੈਕਟੀਫਾਈ ਹੁੰਦੀ ਹੈ, ਜਿਸ ਦਾ ਸਿੱਖ ਤੋਂ ਸਿੰਘ ਦਾ ਸਫ਼ਰ ਹੈ, ਸਿੱਖ ਤੋਂ ਖਾਲਸੇ ਦਾ ਸਫ਼ਰ ਹੈ, ਔਰ ਉਸ ਦੇ ਸਾਹਮਣੇ ਫਿਰ ਇੱਕ ਵੱਡਾ ਆਦਰਸ਼, ਵੱਡਾ ਆਈਡੀਅਲ ਹੈ ਅਕਾਲ ਪੁਰਖ ਕੀ ਫੌਜ ਦੇ ਨਾਤੇ। ਉਹ ਮੀਰੀ ਪੀਰੀ ਦੀ ਵਿਚਾਰਧਾਰਾ ਦਾ ਝੰਡਾ ਬਰਦਾਰ ਹੈ। ਨਿਰਧਨ ਨੂੰ ਪਾਲਣ ਦਾ, ਡਾਊਨ ਟ੍ਰੋਡਨ ਨੂੰ ਚੁੱਕਣ ਦਾ ਉਸ ਦੇ ਜ਼ਿੰਮੇ ਫਰਜ਼ ਹੈ, ਕਿਉਂਕਿ ਉਹ ਖੁਦ ਵੀ ਇਹਨਾਂ 230 ਵਰਿਆਂ 'ਚ 10 ਗੁਰੂ ਸਾਹਿਬਾਨ ਨੇ। ਔਰ ਜੇ ਅਸੀਂ ਕੁੱਲ ਮਿਲਾ ਕੇ ਗੱਲ ਕਰੀਏ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ, 6 ਗੁਰੂ ਸਾਹਿਬਾਨ ਨੇ, 15 ਉਸ ਦੇ ਵਿੱਚ ਭਗਤ ਨੇ, 11 ਭੱਟ ਨੇ, 3 ਗੁਰਸਿੱਖ ਨੇ। ਸੋ ਇਹ ਜਦੋਂ ਅਸੀਂ 35 ਦੇ ਲਗਭਗ ਇਹ ਜਿਹੜੀਆਂ ਐਨਲਾਈਟਨਡ ਰੂਹਾਂ ਨੇ, ਐਨਲਾਈਟਨਡ ਡਿਵਾਈਨ ਰੱਬੀ ਪੈਗਾਮ ਜਿਨ੍ਹਾਂ ਨੇ ਲੈ ਕੇ ਆਂਦਾ, ਔਰ ਉਹਨਾਂ 'ਚ ਬਾਬਾ ਫਰੀਦ ਵੀ ਨੇ, ਗੁਰੂ ਨਾਨਕ ਸਾਹਿਬ ਤੋਂ ਲਗਭਗ 350 ਸਾਲ ਪਹਿਲਾਂ ਹੋਏ, ਬਾਬਾ ਨਾਮਦੇਵ ਨੇ, ਉਹਨਾਂ ਦਾ ਵੀ ਟਾਈਮ ਉਹੀ ਬਣਦਾ। ਲੇਕਿਨ ਇਹ ਜਿਹੜੇ 35 ਡਿਵਾਈਨ ਜਿਨ੍ਹਾਂ ਦਾ ਪੈਗਾਮ, ਜਿਨ੍ਹਾਂ ਨੇ ਆਪਣੇ ਆਪ ਨੂੰ, ਜਿੱਥੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਦੇਖੀਏ ਤੇ ਇੱਕ ਮੁਕੰਮਲ ਰੈਵੋਲੂਸ਼ਨ ਹੈ। ਇਹ ਮਹਿਜ਼ ਇਬਾਦਤ ਨਹੀਂ ਹੈ, ਰੱਬ ਦੀ ਯਾਦ ਤੱਕ ਇਬਾਦਤ ਉਹਦਾ ਆਧਾਰ ਹੈ ਰੱਬ ਦਾ, ਕਿਉਂਕਿ ਸਿੱਖ ਦਾ ਮਤਲਬ ਵੀ ਔਰ ਇਹ ਸਾਰੇ ਦੀ ਸ਼ੁਰੂਆਤ ਹੀ ਇੱਕੋ ਓਂਕਾਰ ਨਾਲ ਹੁੰਦੀ ਹੈ, ਉਹ ਸਾਡਾ ਬੇਸ ਹੈ। ਲੇਕਿਨ ਇਹ ਕੰਪਲੀਟ ਸਮਾਜਕ, ਆਰਥਿਕ, ਸਿਆਸੀ, ਭਾਈਚਾਰਕ, ਸੱਭਿਆਚਾਰਕ ਜਿੰਨੇ ਲਫ਼ਜ਼ ਵੀ ਮੌਜੂਦਾ ਦੁਨੀਆ ਦੇ ਵਿੱਚ ਕਿਸੇ ਸੁਸਾਇਟੀ, ਸਮਾਜ, ਤਹਿਜ਼ੀਬ ਨੂੰ ਘੜਨ ਦੇ ਲਈ ਵਰਤੇ ਜਾਂਦੇ ਨੇ, ਉਹਨਾਂ ਸਾਰਿਆਂ ਦੇ ਬੀਜ, ਉਹਨਾਂ ਸਾਰਿਆਂ ਦਾ ਜਿਹੜਾ ਹੱਲ ਹੈ ਮਸਲਿਆਂ ਦਾ ਵੀ ਉਹਨਾਂ ਨਾਲ ਜੁੜੇ ਹੋਏ, ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ। ਸੋ ਜਦੋਂ ਇਹ 230 ਵਰਿਆਂ ਬਾਅਦ ਇਸ ਲੈਵਲ ਤੇ ਆਂਦਾ ਹੈ, ਤੇ ਫਿਰ ਉਸ ਨੇਸ਼ਨ ਨੂੰ, ਜਿਹੜਾ ਨੇਸ਼ਨ ਗੁਰੂ ਸਾਹਿਬਾਨ ਨੇ ਘੜਿਆ ਔਰ ਬਾਣੀ ਦੀ ਰੌਸ਼ਨੀ 'ਚ ਜਿਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਬੀਤਿਆ ਔਰ ਬੀਤੇਗਾ, ਉਹਨਾਂ ਨੂੰ ਸਾਵਰਨਟੀ, ਪਾਤਸ਼ਾਹਤ, 5 ਕਕਾਰੀ ਰੂਪ ਬਖਸ਼ਿਆ ਜਾਂਦਾ ਹੈ। ਔਰ ਇਹ ਫਿਰ ਇੱਕ ਨਵੇਂ ਚੈਲੰਜ ਦਾ ਦੌਰ ਸ਼ੁਰੂ ਹੁੰਦਾ, ਜਿਹੜੇ ਉੱਥੇ ਐਗਜ਼ਿਸਟਿੰਗ ਦੋਨੋਂ ਹੀ ਵੱਡੇ ਸਕੂਲ ਆਫ ਥਾਟ ਨੇ, ਉਹਨਾਂ ਦੇ ਨਾਲ ਟਕਰਾਅ ਹੁੰਦਾ ਹੈ। ਇੱਕ ਦੇ ਨਾਲ ਸਿੱਧਾ ਹੁੰਦਾ ਹੈ ਕਿਉਂਕਿ ਰਾਜ ਮੁਗਲਾਂ ਦਾ ਹੈ, ਤੇ ਦੂਸਰੇ ਪਾਸੇ ਬ੍ਰਾਹਮਣਵਾਦ, ਜਿਹਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਜਿਹੜੇ ਨਾ ਬਰਾਬਰੀ ਦਾ ਜ਼ਾਤ ਪਾਤੀ ਸਿਸਟਮ ਦੂਸਰਾ ਹੈ, ਉਸ ਦੀ ਧੁਨੀ ਦੇ ਵਿੱਚ ਤੀਰ ਹੈ ਗੁਰਮਤਿ ਦਾ ਫਲਸਫਾ, ਔਰ ਖਾਲਸਾ ਰੂਪ ਦੇ ਵਿੱਚ ਜਿਨ੍ਹਾਂ ਦੇ ਸਾਹਮਣੇ ਆਦਰਸ਼ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ ਦਾ ਇਹ ਇੱਕ ਉਹ ਸੱਭਿਆਚਾਰ, ਉਹ ਤਹਿਜ਼ੀਬ ਉੱਭਰ ਰਹੀ ਹੈ ਜਿਹੜੀ ਇਸ ਬ੍ਰਾਹਮਣਵਾਦ ਨੂੰ ਜਿਹੜਾ ਉਹ ਜੜੋਂ ਉਖਾੜੇਗੀ। ਇਹ ਦੋਨੋਂ ਚੈਲੰਜ ਇੱਕ ਸਦੀ ਦੇ ਵਿੱਚ ਸਾਈਮਲਟੇਨੀਅਸਲੀ ਚੱਲਦੇ ਨੇ, ਉਹਨਾਂ ਦੇ ਨਾਮ ਬਦਲਦੇ ਨੇ। ਕਿਤੇ ਸਾਨੂੰ ਉਹ ਬਹਾਦਰ ਸ਼ਾਹ ਨਜ਼ਰ ਆਉਂਦਾ ਹੈ, ਕਿਤੇ ਫਰੂਖਸੀਅਰ ਨਜ਼ਰ ਆਉਂਦਾ ਹੈ, ਕਿਤੇ ਜ਼ਕਰੀਆ ਨਜ਼ਰ ਆਉਂਦਾ ਹੈ, ਕਿਤੇ ਸੁੱਚਾਨੰਦ ਨਜ਼ਰ ਆਉਂਦਾ ਹੈ, ਕਿਤੇ ਲਖਪਤ ਰਾਏ ਆਉਂਦਾ ਹੈ, ਕਿਤੇ ਜਸਪਤ ਰਾਏ ਆਉਂਦਾ ਹੈ। ਪਰ ਇਹ ਤੁਸੀਂ ਦੇਖੋਗੇ ਕਿ ਇਹਨਾਂ ਦਾ ਪੈਰਲਲ ਕਰੰਟ ਜਿਹੜਾ ਹੈ, ਪਰ ਉਸ ਸਾਰੇ ਚੋਂ ਸਾਡਾ ਸਫ਼ਰ ਪਾਤਸ਼ਾਹਤ ਵੱਲ ਵੀ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ, ਸ਼ਾਰਟ ਲਿਵਡ ਸਿੱਖ ਰਾਜ, 10 ਸਾਲ ਦੀ ਟੋਟਲ ਪਰਸੀਕਿਊਸ਼ਨ, ਫਿਰ ਉਸ ਚੋਂ ਉਭਾਰ, ਨਵਾਬੀ ਦਾ ਸਫ਼ਰ ਸ਼ੁਰੂ ਹੁੰਦਾ ਹੈ ਕਪੂਰ ਸਿੰਘ ਦੇ ਰੂਪ 'ਚ, ਫਿਰ 65 ਜਥੇ, 12 ਮਿਸਲਾਂ ਦਾ ਰਾਜ, ਫਿਰ ਮਹਾਰਾਜਾ ਰਣਜੀਤ ਸਿੰਘ ਦਾ 1699 'ਚ ਖਾਲਸਾ ਪੰਥ ਦੀ ਸਾਜਨਾ ਤੋਂ 1799 ਤੱਕ ਪਹੁੰਚਦੇ ਆ। ਫਿਰ ਇੱਕ ਉਹ ਸਫ਼ਰ ਜਿਹੜਾ ਅੱਗੋਂ 1849 ਤੱਕ ਲਗਭਗ 50 ਸਾਲ ਜਿਹੜਾ ਇੱਕ ਜਿਸ ਨੂੰ ਫਿਰ ਸਿੱਖ ਐਮਪਾਇਰ, ਸਰਕਾਰੇ ਖਾਲਸਾ ਜੀਓ, ਖਾਲਸਾ ਐਮਪਾਇਰ ਜਾਂ ਜਿਹੜਾ ਸਰਕਾਰੇ ਖਾਲਸਾ, ਇਹ ਸਾਰੇ ਲਾਹੌਰ ਦਰਬਾਰ, ਇਹ ਉਸ ਪੀਰੀਅਡ ਦੇ ਲਫ਼ਜ਼ ਨੇ। ਹੁਣ ਕਿਉਂਕਿ ਇਹਦੀ ਸਿਰਜਣਾ ਬਾਰੇ ਤਾਂ ਬਹੁਤ ਵਾਰ ਅਸੀਂ ਜ਼ਿਕਰ ਕਰਦੇ ਹਾਂ ਕਿ ਭਾਈ ਇਹਨੂੰ ਬਣਾਉਣ ਦੇ ਲਈ ਕਿਸ ਕਿਸ ਘੱਲੂਘਾਰਿਆਂ 'ਚੋਂ ਗੁਜ਼ਰੇ, ਕੀ ਹੋਇਆ, ਪਰ ਇਸ ਸਿਖਰ ਤੇ ਆ ਕੇ ਢਲਾਨ ਕਿਵੇਂ ਇੰਨੀ ਤੇਜ਼ੀ ਨਾਲ ਹੋਈ, ਜਿਹਨੂੰ ਬਣਾਉਂਦਿਆਂ ਇੱਕ ਸਦੀ ਲੱਗੀ, ਉਹ ਕਿਵੇਂ 10 ਸਾਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ, ਜਿਹੜਾ 1839 'ਚ ਉਹਨਾਂ ਦੀ ਡੈਥ ਹੁੰਦੀ ਹੈ, 1849 ਦੇ ਵਿੱਚ ਅੰਗਰੇਜ਼ੀ ਰਾਜ ਦੇ ਪੇਟੇ ਪੈ ਜਾਂਦਾ। ਐਸਾ ਕੀ ਹੋਇਆ ਕਿ ਅਸੀਂ ਕੋਈ ਕੰਪਲੀਟ ਸਾਡਾ ਇਹ ਡਿਸਕਸ਼ਨ ਦਾ ਵਿਸ਼ਾ ਤਾਂ ਨਹੀਂ ਹੈ, ਪਰ ਅੱਜ ਦੇ ਦਿਨ ਨੂੰ
ਅਸੀਂ ਇਸ ਲਈ ਵੀ ਚੁਣਿਆ ਹੈ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਕਿ ਅੱਜ ਦਾ ਉਹ ਮੰਦਭਾਗਾ ਦਿਨ ਹੈ ਜਿਸ ਦਿਨ 16 ਮਈ 1848 ਨੂੰ ਹੁਣ ਇਸ ਗੱਲ ਦਾ ਧਿਆਨ ਰਿਹਾ ਕਿ ਉਦੋਂ ਅਜੇ ਰਾਜ ਲਾਹੌਰ ਦੇ ਵਿੱਚ ਸਿੰਬੋਲਿਕਲੀ ਮਹਾਰਾਜਾ ਦਲੀਪ ਸਿੰਘ ਦਾ ਉਸ ਦੀ ਰੈਜ਼ੀਡੈਂਟ ਬਣ ਕੇ ਮਹਾਰਾਣੀ ਜਿੰਦਾ, ਮਹਾਰਾਣੀ ਦਾ ਮਤਲਬ ਹੀ ਇਹ ਹੈ ਕਿ ਵੀ ਉਹ ਮੇਨ ਉਹ ਆਪਣੇ ਪੁੱਤਰ ਦੀ ਜਿਹੜੀ ਆ ਉਹ ਸਰਪ੍ਰਸਤ ਸੀ। ਲੇਕਿਨ ਕਿਵੇਂ ਅੰਗਰੇਜ਼ਾਂ ਨੇ ਉਹਨਾਂ ਦੇ ਉੱਤੇ ਝੂਠੇ ਚਾਰਜ ਲਾ ਕੇ, ਔਰ ਅਸੀਂ ਗੱਲ ਕਰਾਂਗੇ ਕਿ ਕਿਵੇਂ ਜਿਹੜੇ ਨਾਇਕ ਕਰੈਕਟਰ ਹੁੰਦੇ ਨੇ ਉਹਨਾਂ ਦੀ ਕਿਵੇਂ ਕਰੈਕਟਰ ਅਸੈਸੀਨੇਸ਼ਨ ਕੀਤੀ ਜਾਂਦੀ ਹੈ। ਜੇ ਅੱਜ ਦੇ ਦੌਰ 'ਚ ਅਸੀਂ ਦੇਖਦੇ ਹਾਂ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੋਣ ਜਾਂ ਭਾਈ ਅੰਮ੍ਰਿਤਪਾਲ ਸਿੰਘ ਹੋਣ, ਅੱਜ ਦੇ ਪਿਛਲੇ ਪੀਰੀਅਡ ਦਾ ਜਿਹੜਾ ਕਰੰਟ ਦੇ ਵਿੱਚ ਅਸੀਂ ਗੱਲ ਕਰੀਏ ਕਿ ਦੁਸ਼ਮਣ ਨੇ ਕਿਵੇਂ ਸਿਸਟੇਮੈਟਿਕਲੀ ਹਰ ਉਸ ਕਿਰਦਾਰ ਨੂੰ, ਔਰ ਸਾਡੀ ਸਾਰੀ ਜੁਝਾਰੂ ਲਹਿਰ ਦੇ ਯੋਧੇ ਹੋਣ, ਭਾਈ ਪਰਮਜੀਤ ਸਿੰਘ ਪੰਜਵੜ ਦਾ ਅਸੀਂ ਜ਼ਿਕਰ ਕੀਤਾ ਹੈ, ਬਾਕੀਆਂ ਦਾ ਹੁੰਦਾ ਹੈ ਕਿ ਕਿਵੇਂ ਹਕੂਮਤਾਂ ਕਿ ਉਹਨਾਂ ਦੇ ਆਪਣੇ ਲੋਕਾਂ 'ਚ ਵੀ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਕਿਸ ਕਿਸਮ ਦਾ ਪ੍ਰੋਪੇਗੈਂਡਾ ਕਰਦੀਆਂ ਨੇ, ਔਰ ਕਾਫੀ ਹੱਦ ਤੱਕ ਉਹ ਕਾਮਯਾਬ ਵੀ ਹੁੰਦੀਆਂ ਨੇ। ਲੇਕਿਨ ਅਲਟੀਮੇਟਲੀ ਸੱਚ ਤਾਂ ਸੱਚ ਹੁੰਦਾ ਹੈ, ਪਰ ਬਹੁਤ ਵਾਰ ਵਕਤੀ ਤੌਰ ਤੇ ਜਿਹੜੇ ਲੋਕਾਂ ਨੇ ਉਸ ਪ੍ਰੋਪੇਗੈਂਡੇ ਦਾ ਪ੍ਰਭਾਵ ਕਬੂਲਿਆ ਹੁੰਦਾ ਹੈ, ਉਹ ਕੌਮਾਂ ਫਿਰ ਜਿਹੜੀਆਂ ਨੇ ਉਹ ਗਿਰਾਵਟ ਵੱਲ ਜਾਂਦੀਆਂ ਨੇ, ਕਿਉਂਕਿ ਉਹ ਦੁਸ਼ਮਣ ਦੇ ਉਸ ਪ੍ਰੋਪੇਗੈਂਡਾ ਵਾਰਫੇਅਰ ਦੇ ਵਿੱਚ ਉਸ ਦਾ ਪ੍ਰਭਾਵ ਕਬੂਲਦੇ ਨੇ। ਹੁਣ ਅਸੀਂ ਦੇਖਦੇ ਹਾਂ ਕਿ ਮਹਾਰਾਣੀ ਜਿੰਦਾ ਦੀ ਕਹਾਣੀ, ਜਿਸ ਨੂੰ ਅਕਸਰ ਸੋਹਣ ਸਿੰਘ ਸੀਤਲ ਜਿਨ੍ਹਾਂ ਨੇ ਦੁਖੀਏ ਮਾਂ ਪੁੱਤ ਦੇ ਰੂਪ 'ਚ ਵੀ ਬਿਆਨਿਆ, ਰਾਈਜ਼ ਐਂਡ ਫਾਲ ਆਫ ਸਿੱਖ ਐਮਪਾਇਰ 'ਚ ਵੀ ਆਉਂਦਾ ਹੈ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ, ਸਭ ਤੋਂ ਛੋਟਾ ਜਿਹੜਾ ਮਹਾਰਾਜੇ ਦਾ ਬੇਟਾ ਦਲੀਪ ਸਿੰਘ ਉਹ 10 ਮਹੀਨੇ ਦਾ, ਔਰ ਮਹਾਰਾਣੀ ਜਿੰਦਾ ਦੀ ਉਮਰ 19 ਜਾਂ 20 ਸਾਲ ਦੀ ਹੈ, ਇਸ ਤੋਂ ਬਿਯੋਂਡ ਨਹੀਂ। ਹੁਣ ਕਿੰਨੇ ਵੱਡੇ, ਔਰ ਉਸ ਲਾਹੌਰ ਦਰਬਾਰ ਵੱਲ ਤੁਸੀਂ ਦੇਖੋ ਜਿਹਦੇ 'ਚ ਪੂਰਾ ਸਾਜ਼ਿਸ਼ੀ ਮਾਹੌਲ ਹੈ। ਜਿਹੜਾ ਮਹਾਰਾਜਾ ਰਣਜੀਤ ਸਿੰਘ ਆਪਣੀ ਡੈਥ ਤੋਂ ਲਗਭਗ 2 ਸਾਲ ਪਹਿਲਾਂ ਪੈਰਾਲਿਸਿਸ, ਅਧਰੰਗ ਦਾ ਸ਼ਿਕਾਰ ਹੋ ਗਏ ਸੀ, ਉਹਨਾਂ ਦੀ ਜ਼ਬਾਨ ਨਹੀਂ ਸੀ ਚੱਲਦੀ, ਔਰ ਉਹ ਜਿਹੜਾ ਅਖੀਰਲੇ 1.5-2 ਸਾਲ ਉਹਨਾਂ ਨੇ ਰਾਜ ਇਸ਼ਾਰਿਆਂ ਨਾਲ ਹੀ ਚਲਾਇਆ, ਔਰ ਉਹਨਾਂ ਦੇ ਇਸ਼ਾਰਿਆਂ ਨੂੰ ਜਿਹੜੇ ਇੰਟਰਪ੍ਰੇਟ ਕਰਦੇ ਸੀ ਫਕੀਰ ਅਜ਼ੀਜ਼ੁਦੀਨ, ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਵੀ ਸੀ। ਔਰ ਜਿਹੜਾ ਸਾਜ਼ਿਸ਼ੀ ਮਾਹੌਲ ਹੈ ਲਾਹੌਰ ਦਰਬਾਰ ਦਾ, ਉਸ ਦੇ ਵਿੱਚ ਡੋਗਰੇ ਸਭ ਤੋਂ ਪਾਵਰਫੁਲ ਨੇ। ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਤਿੰਨੋਂ ਭਰਾ ਜਿਹੜੇ ਜੰਮੂ ਤੋਂ ਆਏ, 3rd ਕਲਾਸ ਕਿਸਮ ਦੇ ਪਰਿਵਾਰਾਂ ਨਾਲ ਉਹਨਾਂ ਦਾ ਸੰਬੰਧ ਸੀ, ਸਿਪਾਹੀ ਭਰਤੀ ਹੋਏ ਤਾਂ ਕਿਸ ਲੈਵਲ ਤੱਕ ਪਹੁੰਚੇ। ਗੁਲਾਬ ਸਿੰਘ ਰਾਜੇ ਦੇ ਖਿਤਾਬ ਨਾਲ ਹੈ, ਧਿਆਨ ਸਿੰਘ ਪ੍ਰਾਈਮ ਮਿਨਿਸਟਰ ਬਣ ਗਿਆ, ਰਣਜੀਤ ਸਿੰਘ ਦਾ, ਸੁਚੇਤ ਸਿੰਘ ਵੀ ਪ੍ਰੋਮੀਨੈਂਟ ਜਰਨੈਲਾਂ ਦੇ ਵਿੱਚ ਸ਼ਾਮਲ ਹੋ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਦੂਸਰੇ ਪਾਸੇ ਯੂਪੀ ਦੇ 2 ਬ੍ਰਾਹਮਣ ਲਾਲ ਸਿੰਘ ਔਰ ਤੇਜ ਸਿੰਘ, ਜਿਨ੍ਹਾਂ ਨੂੰ ਬਾਅਦ ਚ ਰਾਜਾ ਦਾ ਟਾਈਟਲ ਵੀ ਦਿੱਤਾ ਗਿਆ, ਉਹ ਪਾਵਰਫੁਲ। ਉਹਨਾਂ ਚੋਂ ਤੇਜ ਸਿੰਘ ਔਰ ਲਾਲ ਸਿੰਘ ਉਹ ਫੌਜਾਂ ਦੇ ਕਮਾਂਡਰ ਇਨ ਚੀਫ ਤੱਕ ਪਹੁੰਚ ਜਾਂਦੇ ਨੇ। ਫਿਰ ਇਸ ਦੇ ਨਾਲ ਜਿਹੜੀ ਰਣਜੀਤ ਸਿੰਘ ਦੇ ਆਪਣੇ ਟੱਬਰ ਦੇ ਉਹਦੇ ਕਜ਼ਨ ਜਾਂ ਦੂਜੇ ਜਿਹੜੀ ਪਾਵਰਫੁਲ ਲੌਬੀ ਹੈ, ਸੰਧਾਵਾਲੀਆ ਸਰਦਾਰ ਅਜੀਤ ਸਿੰਘ ਸੰਧਾਵਾਲੀਆ, ਲਹਿਣਾ ਸਿੰਘ ਸੰਧਾਵਾਲੀਆ, ਹੋਰ ਵੀ ਜਿਨ੍ਹਾਂ ਨੇ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਹੋਈ ਸੀ ਖਾਲਸਾ ਰਾਜ ਸਥਾਪਿਤ ਕਰਨ 'ਚ ਵੀ। ਲੇਕਿਨ ਜਦੋਂ ਫਿਰ ਪੈਲੇਸ ਇੰਟਰੀਗ ਚੱਲਦੀ ਹੈ, ਮਹਿਲਾਂ ਦੇ ਵਿੱਚ ਸਾਜ਼ਿਸ਼ੀ ਮਾਹੌਲ ਬਣਦਾ ਹੈ, ਤੇ ਫਿਰ ਕਿਵੇਂ ਕੀ ਹੁੰਦਾ ਹੈ। ਅਸੀਂ ਜੇ ਲਾਹੌਰ ਦਰਬਾਰ ਵੱਲ 1839 ਤੋਂ 1846 ਤੱਕ ਦੇਖੀਏ, ਜਿਹੜਾ ਲਗਭਗ 7 ਸਾਲ ਦਾ ਸਮਾਂ ਬਣਦਾ ਹੈ, ਜਦੋਂ ਕਿ ਪਹਿਲੀ ਐਂਗਲੋ ਸਿੱਖ ਵਾਰ ਜਿਹੜੀ 1846 'ਚ ਹੁੰਦੀ ਹੈ, ਤਾਂ ਫਿਰ ਅਸੀਂ ਦੇਖਦੇ ਹਾਂ ਕਿ ਉਹ ਮਾਰ ਮਰਾਈ ਹੈ ਜਿਹਦੇ 'ਚ ਰਣਜੀਤ ਸਿੰਘ ਦੇ ਬੇਟੇ ਵੀ ਮਾਰੇ ਜਾਂਦੇ ਨੇ। ਲਾਹੌਰ ਦੇ ਅੰਦਰ ਦਰਬਾਰ 'ਚ ਕਿਸ ਕਿਸਮ ਦਾ, ਅਸੀਂ ਤਾਂ ਮੁਗਲੀਆ ਦੌਰ ਦੀ ਗੱਲ ਕਰਦੇ ਹਾਂ, ਉਹ ਤਾਂ ਫਿਰ ਵੀ ਜਾਂਦੇ ਜਾਂਦੇ ਉਹਨਾਂ ਨੇ ਜ਼ਿਆਦਾ ਟਾਈਮ ਲਿਆ ਹੋਏਗਾ, ਲੇਕਿਨ ਭਰਾ ਨੇ ਭਰਾ ਨੂੰ ਮਾਰਿਆ, ਪੁੱਤਰ ਨੇ ਪਿਓ ਦੇ ਖਿਲਾਫ ਸਾਜ਼ਿਸ਼ ਕੀਤੀ, ਦੂਜੀ ਧਿਰ ਨੇ ਘਰ ਵਾਲੀ ਨੂੰ ਲਿਆ ਕੇ ਦੂਜੇ ਦੇ ਬਰਾਬਰ ਖੜਾ ਕੀਤਾ। ਇਹ ਉਹ ਦੌਰ ਜਿਸ ਨੂੰ ਜਦੋਂ ਸ਼ਾਹ ਮੁਹੰਮਦ, ਜਿਹਨੇ 1846 ਦੇ ਵਿੱਚ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ ਜੰਗਨਾਮਾ ਲਿਖਿਆ, ਦੂਸਰੀ 1849 ਤੋਂ ਬਾਅਦ, ਜਾਂ ਉਹ ਜਿਹੜੀਆਂ ਜੰਗਾਂ ਹੋਈਆਂ ਨੇ ਰਾਮਪੁਰ ਜਾਂ ਚੇਲਿਆਂਵਾਲਾ ਜਾਂ ਗੁਜਰਾਤ, ਉਸ ਦਾ ਕੋਈ ਜ਼ਿਕਰ ਨਹੀਂ ਹੈ। ਜਿਹੜਾ ਜੰਗਨਾਮਾ ਉਹ ਸਿਰਫ ਪਹਿਲੀ ਐਂਗਲੋ ਸਿੱਖ ਵਾਰ, ਜੰਗ ਹਿੰਦ ਪੰਜਾਬ ਜਿਹਨੂੰ ਕਿਹਾ ਗਿਆ, ਉਸ ਦਾ। ਤੇ ਉਹਦੇ 'ਚ ਜੇ ਤੁਸੀਂ ਕੁੱਲ ਮਿਲਾ ਕੇ ਸ਼ਾਹ ਮੁਹੰਮਦ ਨੇ ਇੰਨਾ ਕਰੈਕਟ ਅਕਾਊਂਟ ਦਿੱਤਾ ਹੈ
ਉਹਨਾਂ ਸਾਜ਼ਿਸ਼ਾਂ ਦਾ, ਉਹਦੇ 'ਚ ਉਹ ਵੀ ਕਹਿੰਦਾ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ, ਜਾਂ ਫੌਜ ਦਾ ਕਿਰਦਾਰ ਕਿਸ ਕਦਰ ਜਿਹੜਾ ਉਹ ਆਪੇ ਤੋਂ ਕੰਟਰੋਲ ਹੈ, ਭੂਤ ਮੰਡਲੀ ਹੋਈ ਤਿਆਰ ਮੀਆਂ। ਔਰ ਇਸ ਸਾਰੇ ਦੇ ਉੱਤੇ ਹੀ ਫਿਰ ਅਲਟੀਮੇਟਲੀ ਉਹਦਾ ਅਸਰ ਕੀ ਹੁੰਦਾ ਹੈ ਔਰ ਕਿਵੇਂ ਪਹਿਲੀ ਐਂਗਲੋ ਸਿੱਖ ਵਾਰ ਦੇ ਵਿੱਚ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਹੁੰਦਾ, ਇਹ ਸਾਰੇ ਨੂੰ ਬਿਆਨ ਕਰਦਾ। ਪਰ ਮੈਂ ਪ੍ਰੋਪੇਗੈਂਡੇ ਦਾ ਜ਼ਿਕਰ ਕਰਦਾ ਕਿ ਸ਼ਾਹ ਮੁਹੰਮਦ ਦਾ ਜੰਗਨਾਮਾ ਹਰ ਪੱਖ ਤੋਂ ਹਿਸਟੋਰੀਕਲੀ ਕਰੈਕਟ ਹੈ, ਕਿਉਂਕਿ ਬਾਅਦ ਜਿਹੜੇ ਅਕਾਊਂਟ ਕਨਿੰਗਮ ਦੀ ਹਿਸਟਰੀ ਆਫ ਸਿਕਸ ਚੋਂ ਨਿਕਲੇ ਜਾਂ ਬ੍ਰਿਟਿਸ਼ ਇੰਟੈਲੀਜੈਂਸ ਡਾਇਰੀਆਂ ਚੋਂ ਨਿਕਲੇ ਜਾਂ ਲਾਰਡ ਡਲਹੌਜ਼ੀ ਜਾਂ ਲਾਰੈਂਸ ਜਾਂ ਲਾਰਡ ਗੱਫ ਜਾਂ ਉਹਨਾਂ ਦੇ ਹਵਾਲੇ ਨਾਲ ਆਏ, ਜਾਂ ਲੋਗਨ ਔਰ ਲੇਡੀ ਲੋਗਨ ਜਿਹੜੇ ਉਹਨਾਂ ਦੇ ਟਿਊਟਰ ਸੀ ਦਲੀਪ ਸਿੰਘ ਦੇ, ਉਹਨਾਂ ਦੇ ਉਹ ਬਿਲਕੁਲ ਕਰੈਕਟ ਹੈ। ਲੇਕਿਨ ਉਸ ਪ੍ਰੋਪੇਗੈਂਡੇ ਦਾ ਜਿਹੜਾ ਸ਼ਿਕਾਰ ਜੋ ਅੰਗਰੇਜ਼ਾਂ ਨੇ ਰਾਣੀ ਜਿੰਦਾਂ ਦੇ ਖਿਲਾਫ ਕੀਤਾ, ਉਸ ਦਾ ਸ਼ਿਕਾਰ ਸ਼ਾਹ ਮੁਹੰਮਦ ਵੀ ਹੋਇਆ। ਸ਼ਾਹ ਮੁਹੰਮਦ ਨੇ ਵੀ ਮਹਾਰਾਣੀ ਜਿੰਦਾਂ ਨੂੰ ਬੜਾ ਲੋ ਲਾਈਟ ਦੇ ਵਿੱਚ ਪੇਸ਼ ਕਰਦਿਆਂ ਉਹਨੂੰ ਹੀ ਜ਼ਿੰਮੇਵਾਰ ਦੱਸਿਆ ਕਿ ਜੀ ਉਹਦੇ ਭਰਾ, ਕਿਉਂਕਿ ਜਵਾਹਰ ਸਿੰਘ ਦਾ ਕਤਲ ਫੌਜ ਨੇ ਕੀਤਾ ਔਰ ਉਹਨੇ ਫਿਰ ਬਦਲਾ ਲੈਣ ਦਾ ਸੋਚਿਆ ਕਿ ਮੈਂ ਤੁਹਾਨੂੰ ਪੜਾ ਦਿਆਂਗੀ, ਔਰ ਉਹ ਇੱਥੇ ਜਿਹੜਾ ਉਹ ਮੁਗਾਲਤਾ ਉਹਨੂੰ ਹੁੰਦਾ ਕਿ ਬਈ ਇਨਫੈਕਟ ਜਿੰਦਾਂ ਨੇ ਹੀ ਅੰਗਰੇਜ਼ਾਂ ਦੇ ਗਲ ਫੌਜ ਨੂੰ ਪਵਾਇਆ, ਜਿਵੇਂ ਕਿ ਉਹਨਾਂ ਦੇ ਨਾਲ ਰਲ ਗਏ ਹੋਏ। ਫਿਰ ਅਸੀਂ ਦੇਖਦੇ ਹਾਂ ਕਿ ਉਸ ਦੇ ਕਰੈਕਟਰ ਦੇ ਉੱਤੇ ਜਿਸ ਕਿਸਮ ਦੇ ਅੰਗਰੇਜ਼ਾਂ ਨੇ ਜਿਹੜੇ ਨੇ ਉਹ ਹਮਲੇ ਕੀਤੇ, ਉਹ ਵੀ ਲੋਕਾਂ ਦੇ ਵਿੱਚ ਪ੍ਰਚਾਰੇ ਗਏ। ਔਰ ਸ਼ਾਹ ਮੁਹੰਮਦ ਨੇ ਇਹ ਸਾਰੇ ਨੂੰ ਕਿ ਵੀ ਔਰਤ ਜਦੋਂ ਬਦਲੇ ਚਾਹੁੰਦੀ ਹੈ ਤੇ ਉਹ ਕਿੱਥੋਂ ਤੱਕ ਚਲੀ ਜਾਂਦੀ ਹੈ, ਉਹ ਪੂਰਾ ਸਰੂਪ ਨਖਾ ਤੋਂ ਸ਼ੁਰੂ ਕਰਕੇ ਤੇ ਪਤਾ ਨਹੀਂ ਕੀ ਉਹਨੇ ਪੂਰੀਆਂ ਹਿੰਦੂ ਮਾਈਥੋਲੋਜੀ ਵੀ, ਇਸਲਾਮਿਕ ਕਹਾਣੀਆਂ ਨੂੰ ਵੀ ਇਹ ਸਾਬਤ ਕਰਨ ਦੇ ਲਈ ਕਿ ਮਹਾਰਾਣੀ ਜਿੰਦਾਂ ਜਿਹੜੀ ਹੈ ਉਹ ਫਿਰ ਆਪਣੇ ਬਦਲੇ ਦੀ ਭਾਵਨਾ 'ਚ ਆ ਗਈ ਵੀ ਮੇਰਾ ਭਰਾ ਮਾਰਿਆ ਫੌਜ ਨੇ ਤੇ ਮੈਂ ਹੁਣ ਤੁਹਾਨੂੰ ਨੇਸਤੋ ਨਾਬੂਦ ਕਰਕੇ ਛੱਡਾਂਗੀ, ਤੇ ਇਹ ਉਹ ਜਿਹੜਾ ਕਿ ਬਿਲਕੁਲ ਗਲਤ ਅਕਾਊਂਟ। ਹੁਣ ਕਿਉਂਕਿ ਅਲਟੀਮੇਟ ਤੁਹਾਡੇ ਕੋਲ ਸਾਧਨ ਹੈ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਉਹਨਾਂ ਦੀ, ਤਾਂ ਉਹਦੇ 'ਚ ਤਾਂ ਉਹਨਾਂ ਦੀਆਂ ਰਿਪੋਰਟਾਂ 'ਚ ਹੈ ਕਿ ਸ਼ੀ ਇਜ਼ ਦਾ ਓਨਲੀ ਮੈਨ ਇਨ ਦਾ ਲਾਹੌਰ ਦਾ, ਕਿ ਬਾਕੀ ਸਭ ਔਰਤਾਂ ਵਾਂਗ ਬਿਹੇਵ ਕਰ ਰਹੇ, ਕਿਉਂਕਿ ਔਰਤ ਨੂੰ ਵੀਕਨੈਸ ਦਾ, ਸਰੈਂਡਰ ਦਾ ਰੂਪ ਦੇ ਉਸ ਸਮਾਜ ਦੇਖਿਆ ਜਾਂਦਾ ਸੀ। ਅੱਜ ਤਾਂ ਵਿਮਨ ਐਮਪਾਵਰਮੈਂਟ ਦੀ ਗੱਲ ਹੁੰਦੀ ਹੈ ਔਰ ਇੱਕ ਡਿਫਰੈਂਟ ਹੈ, ਕਿਉਂਕਿ ਸ਼ੀ ਇਜ਼ ਦਾ ਓਨਲੀ ਮੈਨ, ਮਤਲਬ ਉਹ ਝੁਕੀ ਨਹੀਂ, ਉਹ ਉਹਨਾਂ ਦੀ ਅੰਗਰੇਜ਼ਾਂ ਦੀ ਉਹ ਸਾਰੀ ਚਾਲ ਨੂੰ ਸਮਝਦੀ ਸੀ। ਔਰ ਇਹੀ ਕਾਰਨ ਸੀ ਕਿ ਪਹਿਲਾਂ ਉਹਨਾਂ ਨੇ ਮਹਾਰਾਣੀ ਜਿੰਦਾਂ ਜਿਹੜੀ ਕਿ ਪੁੱਤਰ ਦੀ ਗਾਰਡੀਅਨ ਬਣ ਕੇ ਰਾਜਾ ਤਾਂ ਮਹਾਰਾਜਾ ਦਲੀਪ ਸਿੰਘ ਦੀ ਤਾਂ ਮਹਾਰਾਜਗੀ ਹੋ ਗਈ, ਬਿਲਕੁਲ ਅੰਗਰੇਜ਼ ਰੈਜ਼ੀਡੈਂਟ ਲਾਹੌਰ ਬੈਠ ਗਿਆ, ਲੇਕਿਨ ਕਿਉਂਕਿ ਤੇਜ ਸਿੰਘ ਔਰ ਲਾਲ ਸਿੰਘ ਜਿਨ੍ਹਾਂ ਨੇ ਵੱਡੀ ਗਦਾਰੀ ਕੀਤੀ ਸੀ ਸਿੱਖ ਫੌਜ ਨੂੰ ਹਰਾਉਣ 'ਚ, ਅੰਗਰੇਜ਼ ਰੈਜ਼ੀਡੈਂਟ ਨੇ ਦਲੀਪ ਸਿੰਘ ਜਿਹੜਾ ਬੱਚਾ 7-8 ਸਾਲ ਦਾ ਉਹਨੂੰ ਤਿਆਰ ਕੀਤਾ ਕਿ ਜੀ ਤੇਜਾ ਸਿੰਘ ਜਿਹੜਾ ਹੈ ਉਸ ਨੂੰ ਤਿਲਕ ਲਾਣਾ ਦਰਬਾਰ ਦੇ ਵਿੱਚ, ਰਾਜੇ ਦਾ ਉਹਨੂੰ ਟਾਈਟਲ ਦੇਣਾ, ਔਰ ਉਹ ਪੂਰਾ ਹੀ ਤਿਆਰੀ ਹੁੰਦੀ ਹੈ ਔਰ ਪੂਰਾ ਉਹ ਜੋ ਉਹਨਾਂ ਦੀਆਂ ਹਿੰਦੂ ਰਸਮੋ ਰਿਵਾਜ ਸੀ ਉਹਦੇ ਮੁਤਾਬਕ ਹੁੰਦਾ। ਤੇ ਜਿੰਦਾ ਵੀ ਬੈਠੀ ਹੈ, ਦਲੀਪ ਸਿੰਘ ਦੇਖਦਾ ਆਪਣੀ ਮਾਂ ਵੱਲ ਔਰ ਉਹ ਨਾ ਕਰ ਦਿੰਦਾ ਵੀ ਮੈਂ ਨਹੀਂ ਲਾਉਣਾ। ਹੁਣ ਇੱਕ ਬਹੁਤ ਵੱਡੀ ਉਹਨਾਂ ਨੇ ਬਿਸਤੀ ਮੰਨਿਆ, ਉਹਨਾਂ ਨੂੰ ਲੱਗਾ ਵੀ ਇਹ ਤਾਂ ਅਸੀਂ ਇਹਨੂੰ ਰਾਜਾ ਬਣਾ ਕੇ ਔਰ ਇਹ ਤਾਂ ਸਾਡਾ, ਔਰ ਇਹ ਉਹਨੂੰ ਉਹਨਾਂ ਨੇ ਆਪਣੀ ਪਰਸਨਲ ਮੰਨ ਕੇ ਉਹਦੇ ਲਈ ਉਹਨਾਂ ਨੇ ਜਿੰਦਾ ਨੂੰ ਜ਼ਿੰਮੇਵਾਰ ਦੱਸਿਆ ਕਿ ਜੀ ਕਿਉਂਕਿ ਜਿੰਦਾ ਉਹਨੂੰ ਪੱਠੀ, ਕਿਉਂਕਿ ਬੱਚਾ ਸੀ, ਬੇਟਾ ਸੀ ਉਹਦਾ, ਉਹਨੇ ਉਹਨੂੰ ਜ਼ਰੂਰ ਕਿਹਾ ਹੋਏਗਾ ਵੀ ਇਹ ਤਾਂ ਟ੍ਰੇਟਰ ਨੇ, ਕੋਈ ਸਿੱਖ ਰਾਜ ਦੇ ਰਾਜੇ ਬਣਨ ਦੇ ਕਾਬਿਲ ਥੋੜੀ ਨੇ, ਇਹਨਾਂ ਨੇ ਤਾਂ ਧੋਖਾ ਕੀਤਾ। ਉਹ ਪਹਿਲਾਂ ਇੱਥੋਂ ਜਿੰਦਾਂ ਦਾ ਜਿਹੜਾ ਉਹ ਉਸ ਨੂੰ ਨੈਗੇਟ ਕਰਨ ਦਾ ਸਫ਼ਰ ਸ਼ੁਰੂ ਹੁੰਦਾ। ਫਿਰ ਕਹਾਣੀ ਘੜੀ, ਕੱਲ ਅਸੀਂ ਭਾਈ ਮਹਾਰਾਜ ਸਿੰਘ ਦਾ ਜ਼ਿਕਰ ਕੀਤਾ ਸੀ, ਇਹ ਕਹਾਣੀ ਘੜੀ ਜਾਂਦੀ ਹੈ ਕਿ ਉਹਦੇ 'ਚ ਜਿੰਦਾਂ ਨੂੰ ਉਸ ਕੰਸਪੀਰੇਸੀ ਦੇ ਵਿੱਚ ਪਾਇਆ ਜਾਂਦਾ ਹੈ ਕਿ ਉਹ ਮਹਾਰਾਜ ਸਿੰਘ ਹੋਰੀ ਮਹਾਰਾਜਾ ਦਲੀਪ ਸਿੰਘ ਨੂੰ ਕਿਡਨੈਪ ਕਰਕੇ ਲਿਜਾਣਾ ਚਾਹੁੰਦੇ ਸੀ ਔਰ ਜਿਹੜਾ ਅੰਗਰੇਜ਼ ਰੈਜ਼ੀਡੈਂਟ ਹੈ ਉਹਦਾ ਮਰਡਰ ਕਰਨਾ ਚਾਹੁੰਦੇ ਸੀ। ਉਸ ਚਾਰਜ ਦੇ ਵਿੱਚ ਉਹਨਾਂ ਨੇ ਇੱਕ ਬ੍ਰਿਗੇਡੀਅਰ ਜਿਹੜੇ ਸਿੱਖ ਰਾਜ ਦੇ ਪ੍ਰਮੁੱਖ ਅਹੁਦੇਦਾਰ, ਸ਼ਾਇਦ ਉਹਨਾਂ ਦਾ ਕਾਨ ਸਿੰਘ ਜਾਂ ਕੋਈ ਨਾਂ ਹੈ, ਉਹਨਾਂ ਨੂੰ ਵੀ ਜਿਹੜਾ ਕਰਨਲ, ਬ੍ਰਿਗੇਡੀਅਰ ਨੇ ਫੌਜ ਦੇ ਕਰਨਲ ਕਾਨ ਸਿੰਘ, ਔਰ ਇੱਕ ਜਿਹੜਾ ਮਹਾਰਾਣੀ ਜਿੰਦਾਂ ਦਾ ਵਕੀਲ ਸੀ ਗੰਗਾ ਰਾਮ, ਉਹਨਾਂ ਨੂੰ ਇਸ ਸਾਜ਼ਿਸ਼ ਦਾ ਹਿੱਸਾ ਦੱਸਿਆ ਕਿ ਜੀ ਉਹਨਾਂ ਨੇ ਦਲੀਪ ਸਿੰਘ ਨੂੰ ਅਗਵਾ ਕਰਨਾ ਸੀ ਤੇ ਮਹਾਰਾਜ ਸਿੰਘ ਹੋਰਾਂ ਨੇ ਉਹਨੂੰ ਸੇਫ ਕਰਕੇ ਫਿਰ ਰਿਬੈਲੀਅਨ ਕਰਨਾ ਸੀ। ਸੋ ਇਹਨਾਂ ਦੋਨਾਂ ਨੂੰ ਹੀ ਫਾਂਸੀ ਦਿੱਤੀ ਗਈ, ਗੰਗਾ ਰਾਮ ਨੂੰ ਵੀ ਔਰ ਕਰਨਲ ਕਾਨ ਸਿੰਘ ਨੂੰ ਵੀ। ਪਰ ਮਹਾਰਾਣੀ ਜਿੰਦਾਂ ਨੂੰ ਇਸ ਸਾਜ਼ਿਸ਼ ਦੇ ਨਾਲ ਜੋੜਿਆ, ਹਾਲਾਂ
ਮਹਾਰਾਣੀ ਜਿੰਦਾਂ ਨੇ ਕਿਹਾ ਵੀ ਓਪਨ ਟ੍ਰਾਇਲ ਕਰੋ, ਤੁਸੀਂ ਕਿੱਥੇ ਸਬੂਤ ਨੇ। ਲੇਕਿਨ ਉਹਨੂੰ ਚੁੱਕ ਕੇ ਉਹਨਾਂ ਨੇ ਸ਼ੇਖੂਪੁਰਾ ਜਿਹੜਾ ਉਹ ਹਾਊਸ ਅਰੈਸਟ ਅੱਜ ਦੇ ਅਸੀਂ ਲਫ਼ਜ਼ਾਂ 'ਚ ਕਹਿੰਦੇ ਆ, ਪਰ ਉਹਨੂੰ ਆਪਣੇ ਪੁੱਤਰ ਤੋਂ ਦੂਰ ਕਰ ਦਿੱਤਾ, ਰਿਸਟੇਨ ਕਰ ਦਿੱਤਾ। ਹੁਣ ਦੇਖਣ ਵਾਲੀ ਗੱਲ ਹੈ, ਮੈਂ ਕਈ ਵਾਰ ਸੋਚਦਾ ਵੀ ਅਸੀਂ 1849 ਤੱਕ ਪਹੁੰਚਦੇ ਹਾਂ, ਗੱਲਾਂ ਕਰਦੇ ਹਾਂ। ਹੁਣ ਇਹ ਜਿਹੜੀ ਰਿਸਟੇਨਿੰਗ ਜਾਂ ਦੂਜੀ ਹੁੰਦੀ ਹੈ, ਇਹ ਉਹਨਾਂ ਨੂੰ ਆਲਮੋਸਟ 1846 'ਚ ਹੋ ਜਾਂਦੀ ਹੈ, ਉਸ ਤੋਂ ਫੌਰਨ ਜਿਹੜਾ 1848 ਤੱਕ। ਹੁਣ 48 ਤੋਂ 49 ਤੱਕ ਸਾਲ ਡੇਢ ਸਾਲ ਮਹਾਰਾਣੀ ਜਿੰਦਾਂ ਜਿਹੜੀ ਹੈ ਉਸ ਨੂੰ ਪਹਿਲਾਂ 6 ਮਹੀਨੇ ਸ਼ੇਖੂਪੁਰਾ ਰੱਖਿਆ ਜਾਂਦਾ ਹੈ, ਤੇ ਅੱਜ ਦੇ ਦਿਨ 16 ਮਈ 1848 ਨੂੰ ਅੰਗਰੇਜ਼ ਜਿਹੜੇ ਨੇ ਉਹਨਾਂ ਨੂੰ ਸ਼ੇਖੂਪੁਰਾ ਜੇਲ੍ਹ ਚੋਂ ਕੱਢ ਕੇ ਜਿਹੜੀ ਹਾਊਸ ਅਰੈਸਟ ਥੱਲੇ ਸੀ ਉਹ ਯੂਪੀ ਵੱਲ ਲੈ ਜਾਂਦੇ ਨੇ ਲਾਸਟ। ਔਰ ਉਹਨੂੰ ਸਭ ਰੁਕਾਵਟ ਹੈ, ਉਹਨੂੰ ਨਜ਼ਰ ਨਹੀਂ ਆ ਰਿਹਾ, ਪਰ ਉਹ ਸੜਕਾਂ ਤੋਂ ਅੰਦਾਜ਼ਾ ਲਾ ਲੈਂਦੀ ਹੈ ਕਿ ਫਿਰੋਜ਼ਪੁਰ ਵੱਲ ਪੈ ਗਈ ਹੈ ਵਹੀਰ, ਔਰ ਇਹ ਪੰਜਾਬ ਤੋਂ ਮੈਨੂੰ ਇਹ ਜਲਾਵਤਨ ਕਰ ਰਹੇ ਨੇ। ਉਹਨੂੰ ਫਿਰ ਚਿਨਾਰ ਜਿਹੜਾ ਬਨਾਰਸ ਦੇ ਨੇੜੇ ਹੈ ਜਾ ਕੇ ਉਸ ਕਿਲੇ ਦੇ ਵਿੱਚ ਜਿੰਦਾਂ ਨੂੰ ਕੈਦ ਕਰ ਦਿੱਤਾ ਜਾਂਦਾ। ਉਹਨੂੰ ਕਿਸ ਕਿਸਮ ਦੀ ਹਿਊਮਿਲੇਸ਼ਨ ਕੀਤੀ ਜਾਂਦੀ ਹੈ, ਉਹਨਾਂ ਦੀਆਂ ਚਿੱਠੀਆਂ ਮਹਾਰਾਣੀ ਦੀਆਂ ਕਿ ਭਾਈ ਉਹਨੂੰ ਕਿਵੇਂ ਨਿਰਵਸਤਰ ਕਰਕੇ ਜਿਹੜਾ ਉਹ ਹਿਊਮਿਲੇਟ, ਔਰ ਉਹ ਅੰਗਰੇਜ਼ਾਂ ਨੂੰ ਲਾਂਤਾਂ ਪਾ ਰਹੀ ਹੈ ਕਿ ਵੀ ਤੁਸੀਂ ਕਿਸ ਕਿਸਮ ਦੀਆਂ ਸੰਧੀਆਂ ਕੀਤੀਆਂ ਸੀ ਮਹਾਰਾਜ ਨੇ। ਪਰ ਦੇਖਣ ਵਾਲੀ ਜਦੋਂ ਅਸੀਂ ਦੇਖਦੇ ਹਾਂ ਵੀ ਕੌਮਾਂ ਸੌ ਜਾਂਦੀਆਂ ਨੇ ਜਾਂ ਗਲਤ ਜੇ ਸ਼ਾਹ ਮੁਹੰਮਦ ਵਰਗਾ ਉਸ ਸਾਰੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੋਇਆ, ਤੇ ਜ਼ਾਹਰ ਹੈ ਮੈਜੋਰਿਟੀ ਸਿੱਖਾਂ 'ਚ ਉਹਨਾਂ ਨੇ ਇਸ ਗੱਲ ਦੇ ਵਿੱਚੋਂ ਕਾਮਯਾਬ ਹੋਏ ਹੋਣਗੇ, ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਦੌਰ 'ਚ ਅਸੀਂ ਦੇਖਿਆ ਜਾਂ ਹੁਣ ਦੇ ਦੌਰ 'ਚ ਵੀ, ਕਿ ਭਾਈ ਇਹ ਸਾਰਾ ਉਹਨੂੰ ਕਿ ਜੀ ਵਾਕਈ ਜਿੰਦਾਂ ਨੇ ਗਦਾਰੀ ਕੀਤੀ, ਵਾਕਈ ਉਹਨੇ ਹੀ ਫੌਜ ਜਿਹੜੀ ਅੰਗਰੇਜ਼ਾਂ ਦੇ ਨਾਲ ਭਿੜਾਈ, ਔਰ ਅੰਗਰੇਜ਼ ਤਾਂ ਬੜੇ ਨੋਬਲ ਬਣ ਕੇ ਉੱਥੇ ਬੈਠੇ ਸੀ। ਅਦਰਵਾਈਜ਼ ਇਹ ਹੋ ਨਹੀਂ ਸੀ ਸਕਦਾ ਕਿ ਜਿਹਨੂੰ ਮਾਈ ਜਿੰਦਾਂ ਕਹਿੰਦੇ ਸੀ ਔਰ ਜਿਹੜੀ ਮਹਾਰਾਣੀ ਹੋਏ ਉਹ ਤੁਹਾਡੇ ਹੀ ਸ਼ੇਖੂਪੁਰੇ ਦੇ ਵਿੱਚ ਕਿੰਨੇ ਮਹੀਨੇ ਕੈਦ ਹੋਏ। ਔਰ ਅੱਜ ਦੇ ਦਿਨ 16 ਮਈ 1848 ਨੂੰ ਉਹ ਪੰਜਾਬ ਦੇ ਵਿੱਚ ਅਖੀਰਲਾ ਦਿਨ ਬਤਾਉਂਦੀ ਹੈ, ਔਰ ਚਿਨਾਰ ਦੇ ਕਿਲੇ 'ਚ ਜਾ ਕੇ ਉਹਨੂੰ ਕੈਦ ਕਰ ਦਿੱਤਾ ਜਾਂਦਾ ਤੇ ਪੰਜਾਬ 'ਚ ਕੋਈ ਰਿਬੈਲੀਅਨ ਨਾ ਹੋਏ, ਕੋਈ ਆਵਾਜ਼ ਨਾ ਹੋਏ, ਔਰ ਕੋਈ ਇਤਿਹਾਸਕ ਵਰਤਾਂਤ ਨਹੀਂ ਹੈ ਕਿ ਜੀ 16 ਮਈ ਤੋਂ ਲੈ ਕੇ ਫਿਰ ਜਦੋਂ 29 ਮਾਰਚ 1849 ਤੱਕ ਜਦੋਂ ਕਿ ਪੰਜਾਬ ਇਹਨਾਂ ਦੇ ਪੇਟੇ ਪੈਂਦਾ ਹੈ ਕਿ ਕਿਸੇ ਨੇ ਕੋਈ ਆਵਾਜ਼ ਵੀ ਚੁੱਕੀ ਹੋਵੇ। ਸੋ ਇਹ ਹੈ ਜਦੋਂ ਅਸੀਂ ਸਰਕਾਰੀ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਹਾਂ। ਇਹ ਇੱਕ ਵੱਖਰੀ ਕਹਾਣੀ ਹੈ ਕਿ ਜਿੰਦਾਂ ਨੇ ਨਾ ਸਿਰਫ ਆਪਣੀ ਡਿਫਾਇੰਸ ਲਾਹੌਰ 'ਚ ਰਹਿੰਦਿਆਂ ਦਿੱਤੀ, ਉਹ ਕਿਵੇਂ ਫਿਰ ਚਿਨਾਰ ਦੇ ਕਿਲੇ 'ਚੋਂ ਭੇਸ ਬਦਲ ਕੇ ਇੱਕ ਵਣਜਾਰਨ ਦੇ ਰੂਪ ਦੇ ਵਿੱਚ ਚਿਨਾਰ ਤੋਂ ਕਿਹਨਾਂ ਜੰਗਲਾਂ ਨੂੰ, ਪਾਣੀਆਂ ਨੂੰ, ਖੱਡਾਂ ਨੂੰ ਕ੍ਰਾਸ ਕਰਕੇ ਨੇਪਾਲ ਪਹੁੰਚੀ, ਕਿਉਂਕਿ ਉਹਨੇ ਉਹ ਦੇਖਿਆ ਸੀ ਕਿ ਵੀ ਨੇਪਾਲ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਚੰਗੇ ਸਬੰਧ ਸੀ, ਗੁਰਖੇ ਸਿੱਖ ਫੌਜ ਦਾ ਹਿੱਸਾ ਵੀ ਸੀ। ਔਰ ਮੈਂ ਹਮੇਸ਼ਾ ਨੇਪਾਲੀਆਂ ਦਾ, ਮੇਰੇ ਤਾਂ ਕਲਾਸ ਫੈਲੋ ਵੀ ਗੁਰਖੇ ਰਹੇ ਨੇ, ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦਾ ਸੀ, ਮੈਂ ਕਿਹਾ ਅਸੀਂ ਤੁਹਾਡਾ ਕਦੇ ਇਹ ਦੇਣ ਨਹੀਂ ਦੇ ਸਕਦੇ ਵੀ ਤੁਸੀਂ ਸਾਡੀ ਮਹਾਰਾਣੀ ਨੂੰ ਆਲਮੋਸਟ 1860 ਦੇ ਨੇੜੇ ਤੇੜੇ ਮਹਾਰਾਣੀ ਜਿੰਦਾਂ ਜਿਹੜੀ ਹੈ ਉਹ ਇੰਗਲੈਂਡ ਦੇ ਵਿੱਚ ਪਹੁੰਚਦੀ ਹੈ, ਪਰ ਉਦੋਂ ਤੱਕ 1861 ਦੇ ਵਿੱਚ। ਸੋ ਜ਼ਾਹਰ ਹੈ ਕਿ ਉਹ ਆਲਮੋਸਟ 10-11 ਸਾਲ ਰਾਇਲ, ਜਿਹਨੂੰ ਅੱਜ ਅਸੀਂ ਅਸਾਈਲਮ ਕਹਿੰਦੇ ਹਾਂ, ਉਸ ਦੇ ਥੱਲੇ ਰਹੀ। ਔਰ ਫਿਰ ਇੰਗਲੈਂਡ ਪਹੁੰਚਣ ਦੇ ਜਿਹੜਾ ਉਹ 2 ਸਾਲ ਤੋਂ ਵੀ ਘੱਟ ਸਮੇਂ 'ਚ 1 ਅਗਸਤ 1863 ਨੂੰ ਇੰਗਲੈਂਡ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ। ਔਰ ਉਹ ਮਰਨ ਤੋਂ ਪਹਿਲਾਂ ਵੀ ਆਪਣੇ ਪੁੱਤਰ ਨੂੰ, ਨਾ ਸਿਰਫ ਉਹ ਪੁੱਤਰ, ਕਿੰਨਾ ਜ਼ਬਰਦਸਤ ਕਰੈਕਟਰ ਹੈ ਮਹਾਰਾਣੀ ਜਿੰਦਾਂ ਦਾ ਕਿ ਉਹ ਪੁੱਤਰ 'ਚ ਬਗਾਵਤ ਵਾਪਸ ਖੜੀ ਕਰਦੀ ਹੈ, ਉਹਨੂੰ ਸਿੱਖੀ ਵੱਲ ਮੋੜਦੀ ਹੈ, ਔਰ ਅਖੀਰ ਵੇਲੇ ਵੀ ਇਹ ਕਹਿੰਦੇ ਆ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋੜੀ। ਔਰ ਉਹਨਾਂ ਦੀ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸ਼ਹਿਜ਼ਾਦੀ ਬੰਬਾ, ਜਿਹਨੇ ਆਪਣੇ ਅਖੀਰਲੇ ਦਿਨ ਉਹਨਾਂ ਦੇ 1957 ਦੇ ਨੇੜੇ ਤੇੜੇ ਮੌਤ ਹੋਈ, ਲਾਹੌਰ 'ਚ ਰਹੀ ਹੈ ਔਰ ਉਹ 27 ਮਾਰਚ 1924 ਨੂੰ ਮਹਾਰਾਣੀ ਜਿੰਦਾਂ ਦੇ ਜਿਹੜੇ ਐਸ਼ਿਜ਼ ਹੈ, ਉਹ ਹਾਲਾਂਕਿ ਦਲੀਪ ਸਿੰਘ ਨੂੰ ਉਹਨਾਂ ਨੇ ਪੰਜਾਬ ਨਹੀਂ ਆਣ ਦਿੱਤਾ, ਜਿੰਦਾਂ ਦੀ ਇਹ ਇੱਛਾ ਸੀ ਕਿ ਮੇਰੀ ਜਿਹੜੀ ਹੈ ਸਮਾਧ, ਮੇਰਾ ਸੰਸਕਾਰ ਮੇਰੇ ਪਤੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨਾਲ ਹੋਏ, ਉਹਨੂੰ ਉਹਨਾਂ ਨੇ ਅਲਾਉ ਨਹੀਂ ਸੀ ਕੀਤਾ ਦਲੀਪ ਸਿੰਘ ਨੂੰ। ਉਹ ਨਾਸਕ ਗੋਦਾਵਰੀ ਦੇ ਕੰਢੇ ਹੀ ਸੰਸਕਾਰ ਕਰਕੇ ਉੱਥੇ ਹੀ ਉਹਨਾਂ ਦੀਆਂ ਐਸ਼ਿਜ਼ ਇੱਕ ਥਾਂ ਤੇ ਮੋਨੂਮੈਂਟ ਛੋਟਾ ਜਿਹਾ ਬਣਾ ਕੇ ਚਲਾ ਗਿਆ ਸੀ। ਪਰ ਜਦੋਂ ਉਹਨਾਂ ਦੀ ਸ਼ਹਿਜ਼ਾਦੀ ਮਹਾਰਾਜਾ ਦਲੀਪ ਸਿੰਘ ਦੀ ਬੰਬਾ ਆਈ, ਉਹ ਸਿੱਖ ਲੀਡਰਾਂ ਨੂੰ ਵੀ ਮਿਲੀ, ਸਰਦਾਰ ਹਰਬੰਸ ਸਿੰਘ ਅਟਾਰੀ ਵਾਲਾ, ਦੂਜੇ, ਉਹਨਾਂ ਨੂੰ ਕਿਹਾ ਕਿ ਭਾਈ ਮੇਰੀ
ਦਾਦੀ ਦੀ ਇਹ ਡਿਜ਼ਾਇਰ ਪੂਰੀ ਨਹੀਂ ਹੋਈ। ਬੇਸ਼ੱਕ ਇੰਗਲੈਂਡ 'ਚ ਤਾਂ ਨਹੀਂ ਉਹਦਾ ਸੰਸਕਾਰ ਕੀਤਾ ਕਿਉਂਕਿ ਉਹਦਾ ਸੀ ਕਿ ਮੇਰੀਆਂ ਹੱਡੀਆਂ ਨਾ ਰੋਲੀ, ਨਾਸਿਕ 'ਚ ਨੇ। ਔਰ ਫਿਰ 27 ਮਾਰਚ 1924 ਨੂੰ ਸਰਦਾਰ ਹਰਬੰਸ ਸਿੰਘ ਅਟਾਰੀ ਵਾਲਾ ਔਰ ਸਿੱਖ ਸਰਦਾਰਾਂ ਨੇ ਬੜੇ ਮਾਨ ਸਨਮਾਨ ਨਾਲ ਉੱਥੋਂ ਐਸ਼ਿਜ਼ ਲਿਆ ਕੇ ਇੱਥੇ ਲਾਹੌਰ ਦੇ ਵਿੱਚ ਉਹਨਾਂ ਦੀਆਂ ਅੰਤਮ ਅਰਦਾਸ ਕੀਤੀ। ਸੋ ਮੈਂ ਇਹ ਕਹਾਣੀ ਇਸ ਲਈ ਸੁਣਾ ਰਿਹਾ ਕਿ ਜਦੋਂ ਕੌਮਾਂ ਜਾਗਰੂਕ ਪੂਰੀ ਤਰ੍ਹਾਂ ਨਹੀਂ ਹੁੰਦੀਆਂ, ਦੁਸ਼ਮਣ ਦਾ ਨੈਰੇਟਿਵ ਸਾਡਾ ਨੈਰੇਟਿਵ ਬਣ ਜਾਂਦਾ ਹੈ, ਫਿਰ ਇਸ ਲੈਵਲ ਦੇ ਉੱਤੇ ਕਿੱਥੇ ਉਹ ਕੁਈਨ ਜਿਸ ਨੂੰ ਜਦੋਂ ਅੰਗਰੇਜ਼ਾਂ ਨੇ ਦੇਖ ਉਹਨਾਂ ਨੇ ਕਿਹਾ ਕਿ ਬਿਊਟੀ ਆਫ ਦਾ ਈਸਟ, ਜਿੰਨੀ ਉਹਦੀ ਗ੍ਰੇਸ ਸੀ ਮਹਾਰਾਣੀ ਜਿੰਦਾਂ ਦੀ, ਔਰ ਜਿਸ ਲੈਵਲ ਦੇ ਉੱਤੇ ਉਹਨੇ ਵਿਦ ਕੰਟੈਂਪਟ ਜਦੋਂ ਇੰਗਲੈਂਡ ਵੀ ਗਈ ਔਰ ਉਹਦੀ ਮੁਲਾਕਾਤ ਵੀ ਜਦੋਂ ਉਹਦੇ ਨਾਲ ਹੁੰਦੀ ਹੈ ਕੁਈਨ ਨਾਲ ਜਾਂ ਦੂਜੀ, ਉਹਨੇ ਆਪਣੀ ਜਿਹੜੀ ਇਹ ਪੰਜਾਬੀਅਤ ਔਰ ਸਿੱਖ ਵਾਲੀ ਔਰ ਜਿਹੜੀ ਮਹਾਰਾਣੀ ਵਾਲੇ ਆਪਣੇ ਤੌਰ ਤਰੀਕੇ ਨੇ ਉਹ ਉਹਨਾਂ ਦੇ ਵਿੱਚ ਹੀ ਇਹ ਹੈ ਕਰੈਕਟਰ। ਸੋ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਇਹ ਠੀਕ ਹੈ ਵੀ ਇਹ ਕੋਈ ਵੀ ਜਾ ਕੇ ਇਤਿਹਾਸ ਦੇ ਚੈਪਟਰ ਪੜ੍ਹ ਸਕਦਾ ਹੈ, ਪਰ ਮੇਰਾ ਬਾਰ-ਬਾਰ ਰਿਮਾਈਂਡ ਕਰਵਾਉਣਾ ਹੁੰਦਾ ਹੈ ਕਿ ਅਸੀਂ ਜਦੋਂ ਅੱਜ 175 ਸਾਲ ਬਾਅਦ ਇਸ ਦੁਖਾਂਤਕ ਦਿਨ ਦੀ ਗੱਲ ਕਰ ਰਹੇ ਹਾਂ ਤੇ ਫਿਰ ਕੌਮ ਆਪਣੀ ਗੁਆਚੀ ਸੋਵਰਨਿਟੀ ਲੱਭ ਰਹੀ ਹੈ। ਜੇ ਉਹਨਾਂ ਪਲਾਂ ਨੂੰ ਅਸੀਂ ਸਾਂਭਿਆ ਹੁੰਦਾ, ਇਵੇਂ ਜਿਹੜੀ ਹੈ ਖੱਜਲ ਖੁਆਰੀ ਆਪਸੀ ਭਰਾ ਮਾਰੂ ਉਸ 'ਚ ਨਾ ਪਏ ਹੁੰਦੇ, ਆਪਣੀ ਕੌਮੀ ਗੈਰਤ ਅਣਖ ਦੇ ਨਾਲ ਸਿਆਣਪ ਦੇ ਨਾਲ ਅਸੀਂ ਹੁੰਦੇ ਤਾਂ ਫਿਰ ਅੱਜ ਕੌਮ 35 ਮਿਲੀਅਨ ਸਿੱਖ ਕੌਮ ਬੇਕਰੀ ਨਾ ਹੁੰਦੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੀ ਸਰਕਾਰੀ ਇਨਵੈਸਟੀਗੇਸ਼ਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਵਰਾ 2022 ਵਿੱਚ ਯੂਕੇ ਦੇ ਸ਼ਹਿਰ ਲੀਸੈਸਟਰ ਵਿੱਚ ਹੋਏ ਹਿੰਦੂ ਮੁਸਲਮਾਨ ਦੰਗੇ ਬੀਜੇਪੀ ਨੇ ਭੜਕਾਏ ਸਨ। ਇਸ ਲਈ ਉਹਨਾਂ ਨੇ ਸੋਸ਼ਲ ਮੀਡੀਆ ਅਤੇ WhatsApp ਗਰੁੱਪਸ ਰਾਹੀਂ ਨਫ਼ਰਤ ਭਰਿਆ ਜਿਹੜਾ ਗਲਤ ਹੈ ਪ੍ਰੋਪੇਗੈਂਡਾ ਕੀਤਾ ਸੀ। ਸੋ ਜ਼ਾਹਿਰ ਹੈ ਕਿ ਭਾਰਤ ਤੋਂ ਬਾਅਦ ਹਿੰਦੂ ਤਵੀਆਂ ਨੇ ਯੂਕੇ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਨੂੰ ਵੀ ਆਪਣੀ ਫਿਰਕੂ ਨਫ਼ਰਤ ਦੇ ਘੇਰੇ ਵਿੱਚ ਲੈ ਲਿਆ ਹੈ। ਸੋ ਇਹਨਾਂ ਮੁਲਕਾਂ ਦੀਆਂ ਏਜੰਸੀਆਂ ਵੱਲੋਂ RSS ਅਤੇ ਜਿਹੜੀਆਂ ਉਸ ਦੀਆਂ ਸਹਿਯੋਗੀ ਸੰਸਥਾਵਾਂ ਤੇ ਪਾਬੰਦੀ ਲਾਉਣੀ ਜਿਹੜੀ ਹੈ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਿੰਦੂ ਤਵੀ ਪ੍ਰੋਪੇਗੈਂਡੇ 'ਚ ਤਾਂ ਮਾਸਟਰ ਨੇ। ਅੱਛਾ। ਔਰ ਸਾਡੇ ਵੀਰ ਨਵਰੂਪ ਸਿੰਘ ਜਿਹੜੇ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜਦੇ ਨੇ, ਉਹਨਾਂ ਨੇ ਪਿਛਲੇ ਦਿਨਾਂ 'ਚ ਹੈਨਰੀ ਕਿਸਿੰਜਰ ਦੇ ਜਿਹੜਾ ਕਾਮੈਂਟ ਹੈ ਕਿ ਕਿਵੇਂ ਹਿੰਦੂਆਂ ਨੇ ਇੰਨੇ 100 ਸਾਲ ਜਿਹੜੀ ਹੈ ਆਪਣੀ ਸਰਵਾਈਵਲ ਸਟਲ ਫਲੈਟਰੀ ਦੇ ਨਾਲ ਕੀਤੀ, ਝੂਠ ਬੋਲਣ ਦੇ ਵੀ ਮਾਰ, ਝੂਠੀ ਖੁਸ਼ਾਮਦ ਦੇ ਵੀ ਮਾਰ। ਇਹ ਕਿਉਂਕਿ ਅਸੀਂ ਜਦੋਂ ਉਹਦੇ ਓਰੀਜਨਲ ਆਇਆ ਸੀ, ਅਸੀਂ ਡਿਸਕਸ ਵੀ ਕੀਤਾ ਸੀ ਕਈ ਸਾਲ ਪਹਿਲਾਂ ਦੇ, ਜਦੋਂ ਡੀਕਲਾਸੀਫਾਈ ਹੋਏ ਡਾਕੂਮੈਂਟ ਕਿ ਕਿਸਿੰਜਰ ਔਰ ਨਿਕਸਨ ਦੀ ਜਿਹੜੀ ਗੁਫ਼ਤਗੂ ਸੀ ਔਰ ਨਿਕਸਨ ਇੰਦਰਾ ਗਾਂਧੀ ਬਾਰੇ ਕੀ ਸੋਚਦਾ ਸੀ, ਉਹ ਵੀ ਜਿਹੜੇ ਲਫ਼ਜ਼ ਮੈਂ ਦੁਹਰਾ ਨਹੀਂ ਸਕਦਾ ਜੋ ਉਹਦੇ ਲਈ ਇਸਤੇਮਾਲ ਕਰਦਾ ਸੀ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਹੜਾ ਉਹਨਾਂ ਦਾ ਜਦੋਂ ਕਿ ਉਹ ਗੁਲਾਮੀ ਦੀ ਹਾਲਤ 'ਚੋਂ ਨਿਕਲ ਰਹੇ ਸੀ ਸੈਂਕੜਿਆਂ ਸਾਲ,
ਉਦੋਂ ਵੀ ਉਹਨਾਂ ਨੇ ਉਸ ਹਥਿਆਰ ਨੂੰ ਵਰਤਿਆ ਤੇ ਅੱਜ ਜਦੋਂ 1 ਬਿਲੀਅਨ 500 ਮਿਲੀਅਨ ਲੋਕਾਂ ਦੇ ਮੁਲਕ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ ਪੂਰੀ, ਉਹਨਾਂ ਨੇ ਫੈਡਰਲਿਜ਼ਮ ਦੇ ਨਾਂ ਥੱਲੇ ਐਕਚੁਅਲੀ ਇੱਕ ਹਿੰਦੂ ਤਵੀ ਤਾਨਾਸ਼ਾਹੀ ਵਾਲੀ ਹਕੂਮਤ 2014 ਤੋਂ ਉਸ ਨੂੰ ਰਨ ਕਰ ਰਹੇ ਨੇ। ਤੇ ਅਸੀਂ ਇਹ ਦੇਖਦੇ ਹਾਂ ਕਿ ਉਹੀ ਪ੍ਰੋਪੇਗੈਂਡਾ ਸਟਾਈਲ, ਉਹੀ ਵਿਕਟਮ ਕਾਰਡ ਪਲੇ ਕਰਕੇ, ਜਿਵੇਂ ਉਹਨਾਂ ਨੇ ਸਿੱਖਾਂ ਦੇ ਖਿਲਾਫ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK, ਕਿਉਂਕਿ ਇਹ 4 ਇਸ ਵੇਲੇ ਵੱਡੇ ਸੈਂਟਰ ਬਣ ਚੁੱਕੇ ਨੇ ਖਾਲਿਸਤਾਨ ਦੀ ਮੰਗ ਦੇ। ਇਹਦਾ ਮਤਲਬ ਇਹ ਨਹੀਂ ਹੈ ਵੀ ਜੋ ਜਰਮਨ 'ਚ ਉਹਨਾਂ ਦੇ ਏਜੰਟ ਫੜੇ ਗਏ ਵੀ ਕਿਵੇਂ ਉਹ ਸਿੱਖਾਂ ਦੇ ਵਿੱਚ ਵੜ ਕੇ ਉਹ ਖਾਨਾ ਜੰਗੀ ਵੀ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਨੈਗੇਟਿਵਿਟੀ ਵੀ ਕਰਦੇ ਨੇ। ਇਸੇ ਤਰ੍ਹਾਂ ਬਾਕੀ ਮੁਲਕਾਂ ਦੇ ਵਿੱਚ ਵੀ ਉਹਨਾਂ ਦੀ ਪ੍ਰੈਜ਼ੈਂਸ ਹਰ ਥਾਂ ਦੇ ਉੱਤੇ ਹੈ, ਯੂਰਪੀਅਨ ਸਾਰੇ ਮੁਲਕਾਂ ਦੇ ਵਿੱਚ ਵੀ। ਪਰ ਕਿਉਂਕਿ ਇਹਨਾਂ ਮੁਲਕਾਂ ਦੇ ਹਵਾਲੇ ਨਾਲ ਕਦੇ ਇਹਨਾਂ ਦੇ ਐਂਬੈਸਡਰਸ ਨੂੰ ਉਹ ਤਲਬ ਕਰਦੇ ਨੇ, ਕਦੇ ਚਾਰਜਡ ਅਫੇਅਰਸ ਨੂੰ ਕਰਦੇ ਨੇ, ਕਦੇ ਇੱਕ ਪ੍ਰੋਟੈਸਟ, ਕਦੇ ਦੂਜਾ। ਸੋ ਇਸ ਲਈ ਮੈਂ ਇਹਨਾਂ 4 ਮੁਲਕਾਂ ਦਾ ਜ਼ਿਆਦਾ ਜ਼ਿਕਰ ਕਰਦਾ। ਲੇਕਿਨ ਖੁਦ ਕਿਵੇਂ ਹਿੰਦੂਤਵੀ ਇਹਨਾਂ ਦੇ, ਕਿਉਂਕਿ ਜਦੋਂ ਅਸੀਂ RSS ਦੀ ਗੱਲ ਕਰਦੇ ਹਾਂ, BJP ਦਾ ਗਵਰਨਿੰਗ ਪਾਰਟੀ ਹੈ, ਜਦੋਂ ਇੰਡੀਆ ਇਹਨਾਂ ਮੁਲਕਾਂ ਨੂੰ ਪ੍ਰੋਟੈਸਟ ਕਰਦਾ ਹੈ ਤੇ ਐਜ਼ ਏ ਇੰਡੀਅਨ ਸਟੇਟ ਕਰਦਾ ਹੈ, ਲੇਕਿਨ ਉਹਨਾਂ ਨੇ ਇਹਨਾਂ ਮੁਲਕਾਂ ਦੇ ਵਿੱਚ ਚੈਰੀਟੇਬਲ ਆਰਗੇਨਾਈਜੇਸ਼ਨਸ ਦੇ ਨਾਂ ਥੱਲੇ ਜਿਹੜੀਆਂ ਨੇ ਉਹ ਰਜਿਸਟਰ ਬਾਡੀਜ਼ ਕਰਵਾਈਆਂ ਹੋਈਆਂ ਨੇ ਇਹਨਾਂ 4 ਹੀ ਮੁਲਕਾਂ ਦੇ ਵਿੱਚ। ਬਿਲਕੁਲ ਉਹਦੇ 'ਚ ਹੁਣ ਇਹਨਾਂ ਨੇ ਹਿੰਦੂ ਫੈਡਰੇਸ਼ਨਸ ਆਲਮੋਸਟ ਯੂਨੀਵਰਸਿਟੀਆਂ 'ਚ ਬਣਾਈਆਂ ਹੋਈਆਂ ਨੇ। ਇੱਥੇ ਨਵੇਂ ਨਾਵਾਂ ਦੇ ਥੱਲੇ ਸ਼ਿਸ਼ੂ ਭਾਰਤੀ ਤੇ ਫਲਾਣਾ ਇਸ ਕਿਸਮ ਦੀਆਂ ਟਰਾਈਬਲਸ ਦੇ ਨਾਂ ਥੱਲੇ ਪੈਸੇ ਇਕੱਠੇ ਕਰਨ ਲਈ ਵੀ ਬਣਾਈਆਂ ਹੋਈਆਂ ਨੇ। ਔਰ ਓਵਰਸੀਜ਼ ਫਰੈਂਡਸ ਆਫ BJP, ਜਿਹਦਾ ਇੱਕ ਵੱਡਾ ਕਾਰਕੁਨ ਜਿਹੜਾ ਆਸਟ੍ਰੇਲੀਆ ਦੇ ਵਿੱਚ ਮਲਟੀਪਲ ਰੇਪਸ ਐਂਡ ਧੋਖਾਧੜੀ ਦੇ ਇਲਜ਼ਾਮਾਂ, ਜਿਹੜਾ ਮੋਦੀ ਦਾ ਔਰ ਦੂਜਿਆਂ ਦਾ ਖਾਸ ਵੈਲਕਮ ਕਰਨ ਵਾਲਾ। ਇਸੇ ਤਰ੍ਹਾਂ ਅਸੀਂ ਓਵਰਸੀਜ਼ ਫਰੈਂਡਸ ਆਫ BJP ਦੀ ਕਰਤੂਤ UK ਦੇ ਵਿੱਚ ਟਾਈਮ ਟੂ ਟਾਈਮ, ਕਿ ਅਮਰੀਕਾ 'ਚ ਵੀ ਅਸੀਂ ਦੇਖਿਆ, ਇੱਥੇ ਉਹਨਾਂ ਨੇ ਐਂਬੈਸਡਰ ਐਟ ਲਾਰਜ ਵੀ ਬਣਾਇਆ ਹੋਇਆ ਸੀ ਭੀਸ਼ਮ ਅਗਨੀਹੋਤਰੀ, ਕਿ ਕਿਵੇਂ ਸਿੱਖ ਸਫਾਂ ਦੇ ਵਿੱਚ ਵੀ ਉਹਨਾਂ ਨੇ ਘੁਸਪੈਠ ਕੀਤੀ। ਜਿਹੜੇ ਵੀਜ਼ਾ ਲੈਣ ਲਈ ਵਿਕਣ ਨੂੰ ਤਿਆਰ ਸੀ ਉਹ ਕਿਵੇਂ ਉਹਨਾਂ ਨੇ ਜਿਹੜੇ ਨੇ ਉਹ ਤੋੜੇ ਔਰ ਕਿਸ ਕਿਸਮ ਦਾ ਮਾਹੌਲ ਸਿਰਜਣਾ ਚਾਹੇ। ਵੱਖਰੀ ਗੱਲ ਹੈ ਕਿ ਸਿੱਖ ਜਾਗਰੂਕ ਹੋਏ, ਇਹਨਾਂ ਦੇ ਉਸ ਸਮਝੌਤਾ ਰੁਲਦਾ ਸਿੰਘ ਵਿੱਚ ਵਾੜਿਆ ਹੋਇਆ ਸੀ ਰਾਸ਼ਟਰੀ ਸਿੱਖ ਸੰਗਤ ਦਾ। ਅਡਵਾਨੀ ਦੀ ਹੋਮ ਮਿਨਿਸਟਰੀ ਦੇ ਵੇਲੇ ਵੀ ਇਹ ਡਰਾਮੇਬਾਜ਼ੀ ਸ਼ੁਰੂ ਹੋਈ ਸੀ, ਪਰ ਉਹ ਜਿਹਨੂੰ ਕਹਿੰਦੇ ਨੇ ਕਿ ਨਿਪ ਦਾ ਈਵਲ ਇਨ ਦਾ ਬਡ, ਉਹ ਉਹਨਾਂ ਦੇ ਯਤਨ, ਹਾਲਾਂ ਇੰਗਲੈਂਡ ਜਾਂ ਦੂਜੇ ਤੀਜੇ 'ਚ ਕੁਝ ਪ੍ਰੋਮੀਨੈਂਟ ਖਾਲਿਸਤਾਨੀਆਂ ਨੂੰ ਉਹਨਾਂ ਨੇ ਭਾਰਤ ਦੀ ਯਾਤਰਾ ਵੀ ਕਰਵਾ ਦਿੱਤੀ ਔਰ ਉਹਨਾਂ 'ਚੋਂ ਹੀ ਇੱਕ ਰਿਪੁਦਮਨ ਸਿੰਘ ਮਲਕ ਜਿਹਨੂੰ ਇਸਤੇਮਾਲ ਕਰਕੇ ਉਹਨਾਂ ਨੇ ਫਿਰ ਡੰਪ ਵੀ ਕਰ ਦਿੱਤਾ। ਇਹ ਇੱਕ ਵੱਖਰੀ ਕਹਾਣੀ ਹੈ। ਹੁਣ ਪਿਛਲੇ ਸਾਲ ਇੰਗਲੈਂਡ ਦੇ ਵਿੱਚ, ਕਿਉਂਕਿ UK ਦੇ ਵਿੱਚ ਇਹਨਾਂ ਨੇ ਜਿਸ ਲੈਵਲ ਦੇ ਉੱਤੇ N ਬਲਾਕ ਡੈਮੋਕ੍ਰੇਟਾਂ ਨੂੰ ਛੱਡ ਕੇ ਇਹ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਵੜੇ, ਲੇਬਰ ਨੂੰ ਛੱਡ ਕੇ, ਔਰ ਜਿਸ ਅੰਦਾਜ਼ ਦੇ ਵਿੱਚ ਇਹ ਅਸਰਅੰਦਾਜ਼ ਹੋਏ ਕਿ ਰਿਸ਼ੀ ਸੁਨਕ, ਉਹ ਕਿਹੜੀ ਪਟੇਲ, ਉਹ ਸ਼ੈਤਾਨ ਦੀ ਟੂਟੀ ਇੱਥੇ ਆ ਕੇ ਵੀ ਗਈ ਜਿਹੜੀ ਇੱਕ ਥਿੰਕ ਟੈਂਕ ਦੇ ਵਿੱਚ, ਔਰ ਨੈਗੇਟਿਵਿਟੀ, ਔਰ ਪੂਰਾ ਉਹਦੇ 'ਚ ਸਿੱਖਾਂ ਦੇ ਖਿਲਾਫ ਜਿਹੜਾ ਪ੍ਰੋਪਰ ਅਸੀਂ ਦੇਖਦੇ ਹਾਂ ਜਿਹੜਾ ਕਮਿਸ਼ਨ ਵੀ ਬਣਾ ਕੇ, ਬਲੂਮ ਕਮਿਸ਼ਨ ਦੇ ਥੱਲੇ ਜਿਸ ਕਿਸਮ ਦੀ ਨੈਗੇਟਿਵਿਟੀ ਕੀਤੀ ਸਿੱਖਾਂ ਨੂੰ ਟਾਰਗੇਟ ਕਰਦੇ ਆ। ਹੁਣ ਪਿਛਲੇ ਸਾਲ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਦੇ ਦੌਰਾਨ ਔਰ ਉਸ ਤੋਂ ਫੌਰਨ ਬਾਅਦ ਜਿਸ ਕਿਸਮ ਦੇ ਫਿਰਕੂ ਜਿਹੜੇ ਦੰਗਿਆਂ ਵਾਂਗ ਇਹਨਾਂ ਨੇ ਲਿਸੈਸਟਰ ਸਿਟੀ, ਜਿਹੜੀ UK ਦੀ ਪ੍ਰੋਮੀਨੈਂਟ ਹੈ, ਜਿੱਥੇ ਪਾਕਿਸਤਾਨੀ ਕਮਿਊਨਿਟੀ ਕਸ਼ਮੀਰੀ ਵੀ ਰਹਿੰਦੇ ਨੇ, ਔਰ ਜਿਵੇਂ ਹਿੰਦੂ ਭੀੜਾਂ ਨੇ ਹਮਲੇ ਕਰਕੇ ਔਰ ਪੂਰਾ ਤਿਆਰੀ ਦੇ ਨਾਲ ਉੱਥੇ ਰਾਈਟਿੰਗ ਕੀਤੀ ਇੱਕਦਮ, ਕਿਉਂਕਿ ਇਹ ਤਾਂ ਹੈ ਬ੍ਰਿਟਿਸ਼ ਚੰਗੀ ਤਰ੍ਹਾਂ ਸਮਝਦੇ ਨੇ, ਉੱਥੋਂ ਹੀ ਆਇਆ 200 ਸਾਲ ਰਾਜ ਕਰਦੇ ਕਿ ਭਾਈ ਇਹ ਅੱਡ-ਅੱਡ ਕਰੰਟ ਨੇ, ਦੂਜੇ ਤੀਜੇ ਨੇ। ਲੇਕਿਨ ਈਵਨ ਉਹਨਾਂ ਦੀ ਪੁਲਿਸ ਵੀ ਹੈਰਾਨ ਸੀ ਕਿ ਇਸ ਲੈਵਲ ਦਾ ਆਰਗੇਨਾਈਜ਼ਡ ਹਮਲੇ ਮੁਸਲਮਾਨਾਂ ਦੇ ਘਰਾਂ ਦੇ ਉੱਤੇ, ਉਹਨਾਂ ਦੀਆਂ ਬਿਜ਼ਨੈਸਿਸ ਦੇ ਉੱਤੇ, ਔਰ ਦੂਸਰਾ ਕਿ ਇਹ ਨਫ਼ਰਤ ਕਿੱਥੋਂ ਆਈ ਹੈ ਔਰ ਇੱਕਦਮ ਇਸ ਕਿਸਮ ਦੀ ਆਰਗੇਨਾਈਜੇਸ਼ਨਲ ਔਰ ਦੂਸਰੀ ਕੈਪੈਸਿਟੀ ਔਰ ਕੈਪੇਬਿਲਿਟੀ, ਇਹ ਕੌਣ ਹੈ ਇਹਨਾਂ ਦੇ ਬਿਹਾਈਂਡ। ਔਰ ਜਿਹੜੀ ਉਹਨਾਂ ਦੀ ਫਾਈਨਲ ਸਾਰੀ ਇਨਵੈਸਟੀਗੇਸ਼ਨ ਚੋਂ ਜਿਹੜੀ ਰਿਪੋਰਟ ਨਿਕਲੀ, ਜਿਹਨੂੰ ਬ੍ਰਿਟਨ ਦੇ ਪ੍ਰੋਮੀਨੈਂਟ ਪੇਪਰਾਂ ਨੇ, ਦੂਸਰਿਆਂ ਨੇ ਵੀ ਛਾਪਿਆ ਹੋਏਗਾ, ਸਾਡੇ ਕੋਲ ਦਾ ਮੇਲ ਉਹਨਾਂ ਦੀ ਜਿਹੜੀ ਪਬਲੀਕੇਸ਼ਨ ਹੈ ਉਹਦੀ ਇਹ ਮੇਨ ਸਟੋਰੀ ਹੈ। ਉਹਦੇ 'ਚ ਡਾਇਰੈਕਟ ਉਹਨਾਂ ਨੇ ਪੁਆਇੰਟ ਆਊਟ ਕੀਤਾ ਹੈ ਕਿ ਨਰਿੰਦਰ ਮੋਦੀ ਦੀ ਪਾਰਟੀ BJP ਜ਼ਿੰਮੇਵਾਰ ਹੈ ਉਹ ਜਿਹੜੀ ਇਹਨਾਂ ਨੇ ਐਥਨਿਕ ਰਾਈਟਿੰਗ ਕੀਤੀ। ਔਰ ਇਹ ਸਟੋਰੀ ਜਿਹੜੀ ਦਾ ਮੇਲ ਦੀ ਉਹਦੀ ਹੈਡਲਾਈਨ ਇਹ ਹੈ, ਵਾਇਲੈਂਟ ਐਥਨਿਕ ਕਲੈਸ਼ਜ਼ ਇਨ ਲੈਸੈਸਟਰ
last year were stroked by Indian Prime Minister Narendra Modi's Hindu Nationalist Party sources claim. बड़ा क्लियर कला यही बीजेपी ने किया भी ਇਹਦੀ ਪਾਰਟੀ ਮੋਦੀ ਦੀ। ਫਿਰ ਉਹਨਾਂ ਨੇ ਕਿਹਾ sources claim that those in ਭਾਰਤੀ ਜਨਤਾ ਪਾਰਟੀ tried to incite violence। ਹੁਣ ਕੋਈ ਭੁਲੇਖਾ ਨਹੀਂ ਰਹਿ ਗਿਆ ਹੈ ਕਿ ਇਹਨਾਂ ਦੀ ਗੰਦੀ ਨਫ਼ਰਤ ਭਰੀ ਰਾਜਨੀਤੀ ਜਿਹੜੀ ਹੈ ਉਹ, ਔਰ ਇਸ ਚੋਂ ਇਹ ਵੀ ਸਾਬਤ ਹੁੰਦਾ ਜਦੋਂ ਅਸੀਂ ਟੈਂਪਲ ਵੈਂਡਲਾਈਜੇਸ਼ਨ ਜਿਹਨੂੰ ਕਹਿੰਦੇ ਨੇ, ਅਟੈਕ ਔਨ ਟੈਂਪਲਸ, ਇੱਥੇ ਵੀ ਇਹਨਾਂ ਨੇ ਡਰਾਮਾ ਕੀਤਾ। ਕਦੇ ਗਾਂਧੀ ਦੇ ਸਟੈਚੂ ਦੇ ਦੁਆਲੇ ਘੁੰਮਦੇ ਰਹੇ, ਫਿਰ ਉਹਨਾਂ ਨੂੰ ਲੱਗਾ ਵੀ ਉਹਦੇ ਨਾਲ ਕੋਈ ਬਹੁਤਾ ਕੁਝ ਨਹੀਂ ਹੋਇਆ, ਫਿਰ ਇਹਨਾਂ ਨੇ ਅਕਸ਼ਤਾਮ ਮੰਦਰ ਉਹ ਲੱਭ ਲਏ ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦਾ ਅਜੇ ਵੀ ਨਹੀਂ ਛੱਡਦੇ ਹੈ। ਔਰ ਇਸ ਹੱਦ ਤੱਕ ਪਹੁੰਚ ਗਏ ਬਾਰ-ਬਾਰ ਕਰ ਕਰਕੇ ਜੀ ਇਹ ਕਰਤਾ ਦੂਜਾ ਕਰਤਾ ਕਿ ਜਿਹੜੇ ਸਾਡੇ ਕਈ ਵਿਚਾਰੇ ਉਹਨਾਂ ਨੂੰ ਮੈਂ ਹੁਣ ਅਣਭੋਲ ਸਿੱਖ ਕਹਾਂ ਜਾਂ ਦੂਜਾ, ਜਿਵੇਂ ਹੁਣ ਆਸਟ੍ਰੇਲੀਆ ਦੇ ਹਵਾਲੇ ਨਾਲ ਖਬਰ ਮੈਂ ਦੇਖਦਾ ਹੁਣ ਪਿੱਛੇ ਉਹਨਾਂ ਨੇ ਇੱਕ ਮੰਦਰ ਜੀ ਵੈਂਡਲਾਈਜ਼ ਕਰਤਾ, ਉਹਦੇ 'ਚ ਮੋਦੀ ਨੂੰ ਟੈਰਰਿਸਟ ਡਿਕਲੇਅਰ ਕਰੋ ਲਿਖਤਾ। ਫਿਰ ਖਬਰਾਂ ਉਹਨਾਂ ਦੇ ਹਿੰਦੂਤਵੀ ਚੀਥੜੇ ਨੇ ਲਾਤੀ, ਗੱਡੀ ਦੀ ਫੋਟੋ ਵੀ ਲਾਈ ਹੋਈ ਹੈ ਕਿ ਹਰਿਆਣਾ ਲਿਖਿਆ ਹੋਇਆ ਬਾਹਰ ਕਾਰ ਦੇ ਉੱਤੇ। ਇਹ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਕਿ ਲੀਡ ਕੰਮ ਇਹਨਾਂ ਦੇ ਆਪਣੇ ਹੀ ਨੇ। ਔਰ ਉਹਦੇ 'ਚ ਇਹ ਸਟੇਟਮੈਂਟ ਬੇਸ਼ੱਕ ਜਿਹੜੀ ਹੈ ਉਹ 13 ਮਈ ਦੀ ਹੈ। ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਮੈਂ ਗੱਲ ਕਰ ਰਿਹਾ ਕਿਉਂਕਿ ਯੂਕੇ ਤੋਂ ਇਹ ਸਬਕ ਮਿਲਣਾ ਚਾਹੀਦਾ ਹੈ ਵੀ ਇਹ ਕੌਣ ਇਹਦੇ ਬਿਹਾਈਂਡ ਹੈ। ਸਿੱਖ ਲੀਡਰਸ ਕਾਲ ਫਾਰ ਪੀਸ ਆਫਟਰ ਵੈਂਡਲਿਜ਼ਮ ਆਫ ਹਿੰਦੂ ਟੈਂਪਲ ਇਨ ਵੈਸਟਰਨ ਸਿਡਨੀ। ਕਿ ਭਾਈ ਇਹਨਾਂ ਸਿੱਖ ਲੀਡਰਾਂ ਨੂੰ ਕੋਈ ਪੁੱਛੇ ਵੀ ਤੁਸੀਂ ਕਿਹੜੇ ਪਾਸਿਓਂ ਡਿਫੈਂਸਿਵ ਹੋ ਕੇ ਉਹਨਾਂ, ਜਦੋਂ ਤੁਸੀਂ ਕਹਿ ਰਹੇ ਹੋ ਫਾਰ ਪੀਸ ਦਾ ਮਤਲਬ ਹੈ ਵੀ ਤੁਹਾਡੀ ਕਮਿਊਨਿਟੀ, ਭਾਵੇਂ ਉਹਨਾਂ ਨੇ ਆਪਣੇ ਬਿਆਨਾਂ 'ਚ ਅੱਗੋਂ ਇਹੀ ਕਿਹਾ, ਪਰ ਉਹਨਾਂ ਨੇ ਕਿਹਾ ਜੀ ਮੈਂਬਰਸ ਆਫ ਸਿੱਖ ਕਮਿਊਨਿਟੀ ਹੈਵ ਕੰਡੈਮਡ ਵੈਂਡਲਿਜ਼ਮ ਔਨ ਏ ਹਿੰਦੂ ਟੈਂਪਲ ਇਨ ਸਿਡਨੀਜ਼ ਵੈਸਟ ਐਜ਼ ਟੈਂਸ਼ਨਸ ਰਾਈਜ਼ ਬਿਟਵੀਨ ਦ ਰਿਲੀਜੀਅਸ ਗਰੁੱਪਸ। Bab Swaminarayan Hindu Temple in Rose Hill near Parramatta had the words declare Modi terrorist spray। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕੀਤੀ, ਦੁੱਖ ਨਿਵਾਰਨ ਸਾਹਿਬ ਪਟਿਆਲਾ 'ਚ ਕੀ ਹੋਇਆ, ਬਿਲਕੁਲ ਅੰਮ੍ਰਿਤਸਰ 'ਚ ਕੀ ਟਵਿਨ ਬਲਾਸਟ ਦੇ ਥੱਲੇ ਫਿਰ ਤੀਜਾ ਬਲਾਸਟ ਕੀ ਹੋਇਆ। ਤੁਸੀਂ ਹਿੰਦੂ ਲੀਡਰਾਂ ਨੂੰ ਪੰਜਾਬ ਦਿਆਂ ਨੂੰ ਦੇਖਿਆ ਉਹਨਾਂ ਦੇ ਜਿਹੜੇ ਨੇ RSS ਦੇ ਜਾਂ ਸਨਾਤਨੀ ਜਾਂ ਦੂਜੇ ਕਿ ਉਹਨਾਂ 'ਚੋਂ ਬਾਹਰ ਆ ਕੇ ਉਹਨਾਂ ਨੇ ਸਿੱਖਾਂ ਦੇ ਨਾਲ ਕਿਹਾ ਹੋਏ ਕਿ ਜੀ ਬਹੁਤ ਮਾੜਾ ਹੋ ਰਿਹਾ ਤੁਹਾਡੇ ਨਾਲ ਔਰ ਇਹ ਕੌਣ ਕਰਵਾ ਰਿਹਾ, ਇਹਦੀ ਇਨਵੈਸਟੀਗੇਸ਼ਨ ਕਰੋ। ਉਹਨਾਂ ਨੇ ਚੁੱਪ ਕਿਉਂਕਿ ਏਜੰਸੀਆਂ ਖੇਡ ਰਹੀਆਂ। ਇੱਥੇ ਜਦੋਂ ਅਸੀਂ ਅੱਗੇ ਵੱਧ ਕੇ ਕੰਡੈਮਨੇਸ਼ਨ, ਹਾਲਾਂ ਕੋਈ ਸਿੱਖ ਕਦੇ ਸੋਚ ਵੀ ਨਹੀਂ ਸਕਦਾ ਉਹ ਮੰਦਰ ਹੋਏ, ਮਸੀਤ ਹੋਏ, ਚਰਚ ਹੋਏ, ਸਿਨਾਗੋਗ ਹੋਏ, ਉਹਦੇ ਨਾਲ ਅਸੀਂ ਤਾਂ ਉਹਨਾਂ ਦੇ ਹਾਫਿਜ਼ ਆ, ਰਖਵਾਲੇ। ਲੇਕਿਨ ਜਦੋਂ ਅਸੀਂ ਡਿਫੈਂਸਿਵ ਹੋ ਕੇ ਗੱਲ ਕਰਦੇ ਹਾਂ ਇਹਦਾ ਮਤਲਬ ਇਹ ਹੈ ਕਿ ਵੀ ਉਹ ਆਪਣੇ ਮਿਸ਼ਨ 'ਚ ਕਾਮਯਾਬ ਰਹਿੰਦੇ ਨੇ ਜਾਂ ਕਾਮਯਾਬ ਨੇ, ਕਿਉਂਕਿ ਇਸ ਕਿਸਮ ਦੇ ਬਿਆਨ ਜਿਹੜਾ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਵੀ ਆਇਆ ਕਿ ਵੀ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਆਈ ਨੋ ਮਾਈ ਕਮਿਊਨਿਟੀ ਵੈਰੀ ਵੈਲ ਐਂਡ ਨੋ ਵਨ ਫਰੋਮ ਮਾਈ ਕਮਿਊਨਿਟੀ ਕੈਨ ਡੂ ਇਟ। ਡਾਕਟਰ ਕੰਗ met with Hindu temple directors and shared a cup of tea with them calling for peace। ਹੁਣ ਪੀਸ ਨਾ ਤਾਂ ਸਾਡੀ ਲੜਾਈ ਖਾਲਿਸਤਾਨ ਦੇ ਹਿੰਦੂਆਂ ਦੇ ਨਾਲ ਹੈ, ਇੰਡੀਅਨ ਸਟੇਟ ਨਾਲ ਹੈ। ਜੇ ਇੱਥੇ ਸਿੱਖ ਖਾਲਿਸਤਾਨ ਰੈਫਰੈਂਡਮ ਕਰਦੇ ਨੇ, ਕੀ ਕਿਸੇ ਆਸਟ੍ਰੇਲੀਆ ਦੀ ਹਿੰਦੂ ਆਰਗੇਨਾਈਜੇਸ਼ਨ ਨੇ ਕਿਹਾ ਕਿ ਜੀ ਰੈਫਰੈਂਡਮ ਅੰਡਰ UN ਚਾਰਟਰ ਹੋਣਾ ਚਾਹੀਦਾ ਹੈ, ਰਾਦਰ UN ਕਰਵਾਏ, ਜੇ ਉਹ ਨਹੀਂ ਕਰਵਾ ਰਹੀ, ਸਿੱਖ ਕਰਵਾ ਰਹੇ ਨੇ, ਇਹ ਫਰੀडम ਆਫ ਐਕਸਪ੍ਰੈਸ਼ਨ ਦਾ ਹੱਕ ਹੈ ਉਹਨਾਂ ਨੂੰ। ਜੇ ਤਾਂ ਸਿੱਖ ਲੀਡਰਾਂ ਨੂੰ ਇਸ ਕਿਸਮ ਦੀਆਂ ਸਟੇਟਮੈਂਟਾਂ ਉਹਨਾਂ ਤੋਂ ਮਿਲਦੀਆਂ ਹੋਣ, ਇਹ ਫਿਰ ਜੀ ਸਦਕੇ ਬੈਂਡ ਬੈਕਵਰਡ ਕਰਕੇ ਉਹਨਾਂ ਨਾਲ ਚਾਹ ਪੀਣ ਜਾਂ ਕੋਈ ਹਲਵਾ ਖਾਣ ਉਹਨਾਂ ਦਾ ਜਾ ਕੇ। ਲੇਕਿਨ ਜਦੋਂ ਤੁਸੀਂ ਇਸ ਕਿਸਮ ਦਾ ਡਿਫੈਂਸਿਵ ਪੋਸਚਰ ਹੁੰਦੇ ਹੋ ਤੇ ਇਹਦਾ ਮਤਲਬ ਇਹ ਹੈ ਵੀ ਤੁਸੀਂ ਉਹਨਾਂ ਦੇ ਪ੍ਰੋਪੇਗੈਂਡੇ ਨੂੰ ਕਿਤੇ ਨਾ ਕਿਤੇ ਉਸ ਦਾ ਅਸਰ ਕਬੂਲ ਰਹੇ ਹੁੰਦੇ ਹੋ। ਔਰ ਇੰਗਲੈਂਡ ਦੇ ਹਵਾਲੇ ਨਾਲ ਤਾਂ ਕੋਈ ਬਹੁਤਾ ਭੁਲੇਖਾ ਨਹੀਂ ਰਿਹਾ ਕਿ ਭਾਈ ਇਹ ਜਿਹੜੇ ਇਸ ਕਿਸਮ ਦੇ ਆਰਗੇਨਾਈਜ਼ਡ ਜਿਹੜੇ ਉਹਨਾਂ ਨੇ ਹਿੰਸਾ ਕੀਤੀ ਮੁਸਲਮਾਨਾਂ ਦੇ ਖਿਲਾਫ, ਉਹ BJP ਨੇ ਕੀਤੀ। ਔਰ ਇਹ ਉਹਨਾਂ ਨੇ ਮੁੱਢਲੇ ਤੌਰ ਤੇ ਦਾ ਮੇਲ ਔਨ ਸੰਡੇ ਇਹ ਪਬਲਿਕੇਸ਼ਨ ਹੈ ਕੈਨ ਰਿਵੀਲ that elements close to Indian Prime Minister Mr. Modi's Bharatiya Janata Party are suspected of having incited British Hindus to confront Muslim youths in last summer's explosive riots in Leicester। कि भी उन्होंने हिंदू नौजवानों को भड़काया। फिर उन्होंने कहा UK security source said there was evidence of BJP linked activists using closed WhatsApp groups to encourage Hindu protesters to take to streets। कि उन्होंने कहा साढ़े को सबूत ने कि किवें इन्होंने WhatsApp ग्रुप्स राही हिंदू नौजवानों को इनसाइट किया कि जाओ
ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ, but the source warned that this was only the most egregious example of Indian Hindu nationalists using private social media posts to interfere in the UK. ਇਹੀ ਜੇ ਇਨਵੈਸਟੀਗੇਸ਼ਨ ਆਸਟ੍ਰੇਲੀਆ 'ਚ ਇੰਡੀਪੈਂਡੈਂਟਲੀ ਹੋਏਗੀ ਤੇ ਇਹੀ ਹਿੰਦੂਤਾ ਵੀ ਨਿਕਲਣਗੇ, ਜੇ ਕੈਨੇਡਾ 'ਚ ਹੋਏਗੀ ਇਹੀ ਹਿੰਦੂਤਾ ਵੀ ਨਿਕਲਣਗੇ, ਜੇ ਅਮਰੀਕਾ 'ਚ ਹੋਏਗੀ ਇਹੀ ਹਿੰਦੂਤਾ ਵੀ ਨਿਕਲਣਗੇ। He warned so far it's mainly local politics. Modi and his BJP doing that, they will do in Gujarat, Mr. Modi's home state, to get this or that local councillor elected, but it has to be stopped before it spreads to attempts to influence our national politics. ਉਹਨੇ ਕਿਹਾ ਜੀ ਹਾਲ ਦੀ ਘੜੀ ਤਾਂ ਇਹ ਲੋਕਲ ਟਾਈਪ ਹੀ ਹੋਇਆ, ਪਰ ਜੇ ਇਹਨੂੰ ਨਾ ਰੋਕਿਆ ਗਿਆ ਤੇ ਇਹ ਨੈਸ਼ਨਲ ਕੈਂਸਰ ਵੀ ਬਣ ਸਕਦਾ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਕਿਉਂਕਿ ਹੁਣ ਇਸ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਰਿਸ਼ੀ ਸੁਨਕ ਜਿਹੜਾ ਪ੍ਰੈਕਟਿਸਿੰਗ ਹਿੰਦੂ ਹੈ ਔਰ ਨਵੀਂ ਦਿੱਲੀ ਦੇ ਵਿਚਕਾਰ ਟੈਂਸ਼ਨਸ ਵੀ ਹੋ ਸਕਦੀ ਹੈ, ਕਿਉਂਕਿ ਲਾਸਟ ਸਮਰਸ ਐਥਨਿਕ ਡਿਸਟਰਬੈਂਸ ਇਨ ਲਿਸੈਸਟਰ followed months of simmering tensions between newly arrived Hindu immigrants and the city's settled Muslim residents, tarnishing its reputation as a beacon of racial harmony in Britain. ਹੁਣ ਇਹ ਲਿਸੈਸਟਰ ਦੇ ਵਿੱਚ ਮੁਸਲਮਾਨ ਤਾਂ ਰਹਿ ਰਹੇ ਨੇ ਦਹਾਕਿਆਂ ਤੋਂ, ਇਹ ਗੜਬੜ ਉਹ ਜਿਹੜੇ ਨਵੇਂ ਹਿੰਦੂ ਆਏ ਨੇ ਜਿਹੜੇ ਕਿ ਬਿਲਕੁਲ ਚਾਰਜ ਨੇ ਔਰ ਜਿਨ੍ਹਾਂ ਨੂੰ ਕਲੋਜ਼ WhatsApp ਗਰੁੱਪਸ ਰਾਹੀਂ ਮਿਸ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਉਹਨਾਂ ਨੇ ਇਹ ਜਿਹੜੀ ਹੈ ਰਾਈਟਿੰਗ ਕਰਵਾਈ ਔਰ ਇਹ ਸਾਰੀ ਡੀਟੇਲ ਇਸ ਸਟੋਰੀ ਦੇ ਦੁਆਲੇ ਘੁੰਮਦੀ ਹੈ ਕਿ ਭਾਈ ਇਹ 28 ਅਗਸਤ ਨੂੰ ਇੰਡੀਆ ਪਾਕਿਸਤਾਨ ਕ੍ਰਿਕਟ ਮੈਚ ਹੋਇਆ, ਫਿਰ ਜਿਹੜੀ ਹੈ ਸਪਟੈਂਬਰ 22 ਨੂੰ ਜਿਹੜਾ ਮੈਰਾਡਿੰਗ ਯੂਥ ਮਾਰਚਿੰਗ ਔਨ ਦਾ ਸਟਰੀਟ ਸ਼ਾਊਟਿੰਗ ਜੈ ਸ਼੍ਰੀ ਰਾਮ, which has become the rallying cry of BJP in India. Or there were reports of attacks on Muslims and their homes as well as attacks and vandalism. ਇਹ ਸਾਰੀ ਕਹਾਣੀ ਜਿਹੜੀ ਹੈ ਫਿਰ ਉਹਨਾਂ ਨੇ ਥਿੰਕ ਟੈਂਕ ਦਾ ਹਵਾਲਾ ਦਿੱਤਾ, ਇੰਸਟੀਚਿਊਟ ਫਾਰ ਸਟ੍ਰੈਟੇਜਿਕ ਡਾਇਲੌਗ, ਉਹਨਾਂ ਨੇ ਵੀ ਆਪਣੀ ਜਿਹੜੀ ਰਿਪੋਰਟ ਪਬਲਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਜੀ ਕਿ clashes break out in Leicester. Indian media depicted the trouble as Hindus coming under attacks from Muslims with the violence blamed on Pakistani ਉਹਨਾਂ ਨੇ ਕਿਹਾ ਜਿਹੜਾ ਮੀਡੀਆ, ਹਾਲਾਂ ਅਟੈਕਰ ਇਹ ਸੀ ਪਰ ਮੀਡੀਆ ਨੇ ਐਸਾ ਨੈਰੇਟਿਵ ਬਣਾਇਆ ਕਿ ਜੀ ਮੁਸਲਮਾਨਾਂ ਨੇ ਜਿਹੜਾ ਉਹ ਹਿੰਦੂਆਂ ਦੇ ਉੱਤੇ ਹਮਲੇ ਕਰ ਦਿੱਤੇ ਤਾਂ ਕਿ ਬੈਕ ਹੋਮ ਜਿਹੜੇ ਉਹਨਾਂ ਨੇ ਹਿੰਦੂ ਹੈਸ਼ਟੈਗ ਇਸ ਦੇ ਉੱਤੇ ਚਲਾਏ। ਉਹਨਾਂ ਨੇ ਹਵਾਲੇ ਦਿੱਤੇ ਨੇ ਕਿ ਭਾਈ ਉਹਨਾਂ ਨੇ ਕਿਵੇਂ ਇਸ ਦੇ ਉੱਤੇ ਜਿਹੜੇ ਹੈਸ਼ਟੈਗ ਹਿੰਦੂਜ਼ ਅੰਡਰ ਅਟੈਕ ਇਨ UK, ਇਹ ਹੈਸ਼ਟੈਗ which was a variant on the well known BJP mantra Hindus under attack, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਜਿਹੜਾ ਇੱਕ ਬੜੇ ਪਲੈਨਡ ਤਰੀਕੇ ਨਾਲ ਕੀਤਾ ਗਿਆ। ਹੋਰ ਇਸ ਤੋਂ ਵੱਡਾ ਕੀ ਸਬੂਤ ਚਾਹੀਦਾ ਹੈ ਕਿ ਹਿੰਦੂ ਤਵੀਆਂ ਦੀ ਨਫ਼ਰਤ ਦੀ ਰਾਜਨੀਤੀ ਵੀ ਔਰ ਉਹਨਾਂ ਦੀ ਪਲੈਨਿੰਗ ਵੀ ਔਰ ਉਹਨਾਂ ਦੀ ਵਾਇਲੈਂਸ ਵੀ ਹੁਣ UK, ਆਸਟ੍ਰੇਲੀਆ ਔਰ ਕੈਨੇਡਾ, ਅਮਰੀਕਾ ਦੀ ਧਰਤੀ ਦੇ ਉੱਤੇ ਉਹ ਆਪਣੀ ਗੰਦੀ ਖੇਡ ਖੇਡ ਰਹੇ ਹਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ।
ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬੀ ਦਾ ਖਾਣਾ ਨਾਲੇ ਚੋਰ ਨਾਲੇ ਚਤਰ ਭਾਰਤ ਤੇ ਬਿਲਕੁਲ ਠੀਕ ਟੁਕਦਾ ਹੈ। ਕੱਲ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵੱਲੋਂ ਸਾਲਾਨਾ ਰਿਲੀਜੀਅਸ ਫਰੀडम ਰਿਪੋਰਟ ਕੱਢੀ ਗਈ ਸੀ, ਜਿਸ ਵਿੱਚ ਭਾਰਤ ਨੂੰ ਘੱਟ ਗਿਣਤੀਆਂ ਦੀਆਂ ਧਾਰਮਿਕ ਆਜ਼ਾਦੀਆਂ ਦਾ ਹਨਨ ਕਰਨ ਵਾਲਾ ਕਿਹਾ ਗਿਆ ਸੀ। ਸੋ ਅੱਜ ਭਾਰਤ ਸਰਕਾਰ ਨੇ ਇਸ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਹ ਰਿਪੋਰਟ ਗਲਤ ਜਾਣਕਾਰੀ ਦੇ ਆਧਾਰਿਤ ਇੱਕ ਪਾਸੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਇਸ ਤੋਂ ਪਹਿਲਾਂ ਕਿ ਆਪਾਂ ਇਸ ਗੱਲਬਾਤ ਨੂੰ ਅੱਗੇ ਤੋਰੀਏ, ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋ ਪਹਿਲਾ ਮੈਸੇਜ ਆ ਗਿਆ ਖਾਲਸਾ ਦੇਸ਼ ਪੰਜਾਬ ਤੋਂ ਆਇਆ ਸਾਨੂੰ। ਸੋ ਕਹਿੰਦੇ ਨੇ ਕਿ ਵਾਹਿਗੁਰੂ ਕਿਰਪਾ ਕਰਨ ਦੇਸ਼ ਪੰਜਾਬ ਤੇ ਵਾਹਿਗੁਰੂ ਜੀ ਖਾਲਸਾ ਰਾਜ ਜੀ। ਫਿਰ ਕਹਿੰਦੇ ਨੇ ਕਿ ਵਾਹਿਗੁਰੂ ਜੀ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਦੇਸ਼ ਪੰਜਾਬ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ। ਸੋ ਸਿੱਖ ਕੌਮ ਦਾ ਵਾਹਿਗੁਰੂ ਮਿਹਰ ਕਰਨ ਦੇਸ਼ ਪੰਜਾਬ ਤੇ ਵੀ ਵਾਹਿਗੁਰੂ ਜੀ। ਸੋ ਬਲਜੀਤ ਬਰਾੜ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਜ਼ੁਬੇਰ ਜਾਕੂਬ ਜੀ ਵੀ ਆਏ ਨੇ, ਕਹਿੰਦੇ ਨੇ ਤਕਬੀਰ ਅੱਲਾਹੁ ਅਕਬਰ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ। ਸਿੱਖ ਮੁਸਲਿਮ ਭਾਈ ਹਿੰਦੂ ਨੇ ਅੱਗ ਲਗਾਈ, ਸਾਂਝਾ ਪੰਜਾਬ ਸਾਂਝਾ ਖਾਲਿਸਤਾਨ ਸਾਂਝਾ ਪਾਕਿਸਤਾਨ ਖਾਲਿਸਤਾਨ ਪਾਕਿਸਤਾਨ। ਯਾਕੂਬ ਸਾਹਿਬ ਨੇ ਇਹ ਵੀ ਪੁੱਛਿਆ ਵੀ ਜਦੋਂ ਸਿੱਖ ਰਾਜ ਸੀ ਲਾਹੌਰ 'ਚ ਸਿੱਖ ਕਿੱਥੋਂ ਉਹਨਾਂ ਦਾ ਦਰਬਾਰ ਲੱਗਦਾ ਸੀ? ਹਾਂਜੀ ਯਾਕੂਬ ਸਾਹਿਬ, ਇਹ ਸ਼ਾਹੀ ਕਿਲਾ ਲਾਹੌਰ ਜਿਹੜਾ ਸੀਟ ਆਫ ਪਾਵਰ ਸੀ ਉਹ ਸ਼ਾਹੀ ਕਿਲੇ ਦੇ ਵਿੱਚ ਸੀ, ਜਿਹੜਾ ਅੱਜ ਉੱਥੇ ਸਿੱਖ ਗੈਲਰੀ ਵੀ ਉਹਨਾਂ ਨੇ ਬਣਾਈ ਹੋਈ ਹੈ, ਬਟ ਜਿਹੜਾ ਮੇਨ ਦਰਬਾਰ ਹੈ ਉਹ ਸ਼ਾਹੀ ਕਿਲੇ ਦੇ ਵਿੱਚ ਹੀ ਲੱਗਦਾ ਸੀ। ਜੀ ਸੋ ਟੌਪ ਜੱਟ 47 LA ਲਿਖਦੇ ਨੇ ਪਲੀਜ਼ ਵੋਟ ਫॉर 6 ਫॉर ਜਸਟਿਸ। ਐਂਡ ਫਿਰ ਪੰਜਾਬ 21 ਲਿਖਦੇ ਨੇ ਕਿ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਸਾਰੇ, ਕੀਪ ਅਪ ਦਾ ਗੁੱਡ ਵਰਕ। ਸੋ ਇਸੇ ਤਰ੍ਹਾਂ ਸ਼ਿੰਦਾ ਗਿੱਲ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਟੌਪ ਜੱਟ 47 LA ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਕਸ਼ਮੀਰ ਲਿਖਦੇ ਨੇ ਕਿ ਇਹ ਜਥੇਬੰਦੀ ਤਾਂ 10ਵੇਂ ਪਾਤਸ਼ਾਹ ਜੀ ਦਾ ਹੁਕਮ ਵੀ ਭੁੱਲ ਗਏ ਹਨ, ਜਬੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। सो जुबेर जाकुब जी कहने तुमने क्या पंजाबी में नहीं लिख सकते, अगे उन्होंने मेरे ख्याल किया उन्होंने। सो इसी तरह साढ़े को मैसेज जुबीर जी के काफ़ी सारे मैसेज ने, बहुत बहुत शुक्रिया। लखविंदर सिंह पन्नू लिखते हैं खालसा जिंदाबाद। परमजीत सिंह पम्मा उन्होंने लिखा है। और जस जी कहते हैं इफ द माइंड कैन कन्विंस इट इट कैन अचीव इट। सो एक और लिखते हैं 6 फॉर जस्टिस जिंदाबाद। इसी तरह स्मार्ट किड्स एंड फन लिखते हैं ਤੁਹਾਡਾ ਸਕਰੀਨ ਵਾਲਾ ਜਿਹੜਾ ਨੰਬਰ ਹੈ ਕੋਈ ਨਹੀਂ ਚੱਕਦਾ, ਆਈ ਡੋਨਟ ਨੋ ਇਹਨਾਂ ਨੇ ਕੀਤਾ ਜਾਂ ਹੁਣ ਕਰਕੇ ਦੇਖ ਲੈਣਾ ਆਈ ਥਿੰਕ ਜੇ ਦੇਖ ਰਹੇ ਨੇ ਸਾਨੂੰ। ਸੋ ਫਿਰ ਇਸੇ ਤਰ੍ਹਾਂ ਮੈਸੇਜ ਹੈ ਇੱਕ और ਲਿਖਦੇ ਨੇ ਨਿਊ ਲੀਡਰਸ਼ਿਪ ਵਿਲ ਕਮ ਅਪ ਐਂਡ MSN ਲਿਖ ਅੱਛਾ ਉਹਨਾਂ ਦਾ ਮੈਂ ਕਰ ਦਿੱਤਾ ਓਕੇ। ਜਸਟ ਜੀ ਕਹਿੰਦੇ ਨੇ ਗੁੱਡ ਸਿੱਖ ਫਿਲਮ ਮੇਕਰਸ ਆਲਸੋ ਨੀਡ ਟੂ ਬੀ ਇਨਕਰੇਜਡ। ਸੋ ਕੁਲਦੀਪ ਕੋ ਲਿਖਦੇ ਨੇ ਪੰਜਾਬ ਹਲ ਖਾਲਿਸਤਾਨ। और इसी तरह मैसेज साढ़े को रह गया उन्होंने फिर एक और जिदा कहते पोलिटिकल एंड रिलीजियस रिफॉर्म विल टेक प्लेस एंड उन्होंने फिर लिखा कि पोलिटिकली पावर इज ग्रेटली नीडेड इन टूडेज एरा। सो इसी तरह अवतार सिंह जी फतेह बुलाते हैं और सारे मैसेज सानू फतेह वाले ने। सो सारे का बहुत बहुत शुक्रिया। और सिंगरचा जी भी खालिस्तान जिंदाबाद लिखते हैं एवरीडे आते हैं साढ़े को। सो जसवीर बराड़ जी भी खालिस्तान जिंदाबाद लिखते हैं 6 फॉर जस्टिस और सानू सारे सब नू फतेह बुलाते हैं। और इसी तरह मैसेज आएगा गुरविंदर बाल कहते हैं कि वाहिगुरू जी का खालसा वाहिगुरू जी की फतेह जी। देखो असीं कल एक सैगमेंट कीता सी कि अमरीका दे स्टेट डिपार्टमेंट ने अपनी सालाना जिहड़ी रिलीजियस फ्रीडम रिपोर्ट कड्ढी है और उहदे च भारत नूं चंगे रगड़े दिते गए ने, बट वो रिस्ट ऑन द टैप वांग है क्योंकि ऑलरेडी 22 जून नूं जिहड़ी है मोदी दी स्टेट विजिट प्लान की गई है। और ईवन सैकटरी ऑफ स्टेट मिस्टर ब्लिंकन ने जिथे जिन्हां मुल्कां दा नाम एज ए वर्स्ट वायोलेटर लिया उहदे च ईवन इंडिया मैंशन भी नहीं सी उहदी जदों वर्बल उन्होंने मीडिया नूं एड्रैस किया। हालांकि इंडिया हुण US सर्फ की रिपोर्ट दे विच भी कंट्री ऑफ पर्टिकुलर कंसर्न के तौर पर उसनूं डेजिग्नेट किया गया। अच्छा। और ईवन जिहड़े ऑफिशियल ने एक इस रिपोर्ट के नाल बिना ना उस ऑफिशियल का आया सी कि भाई जो चल रहा द ऑफिशियल आल्सो सैड US स्टेट डिपार्टमेंट रिपोर्ट हैड आउटलाइंड
continued targeted attacks against Christians, Muslims, Sikhs, Hindus, Dalits and indigenous communities, or open call for genocide against Muslims, lynching and other hate-fueled violence, attacks on houses of worship and home demolitions in some such cases with impunity and even clemency for those who have engaged in attack on religious minorities. ਸੋ ਜ਼ਾਹਰ ਹੈ ਕਿ ਉਹਦੇ ਚ ਬਿਲਕਿਸ ਬਾਨੋ ਕੇਸ ਦਾ ਵੀ ਹਵਾਲਾ ਹੈ, ਜਿਨ੍ਹਾਂ ਨੂੰ ਉਹ ਕਨਵਿਕਟਡ ਸੀ, ਉਹਨਾਂ ਦਾ ਛੁਟਕਾਰਾ ਔਰ ਓਪਨ ਕਾਲ ਜੈਨੋਸਾਈਡ ਦੀ ਔਰ ਰਿਲੀਜੀਅਸ ਪਲੇਸਿਸ, ਉਹ ਸਾਰੇ ਹੀ ਮਜ਼ਹਬਾਂ ਦੇ ਆ ਗਏ। ਹੁਣ ਇਸ ਸਭ ਦਾ ਕਿਉਂਕਿ ਕੱਲ ਰਿਪੋਰਟ ਸੀ, ਹੁਣ ਅੱਜ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਤੁਸੀਂ ਬਿਲਕੁਲ ਠੀਕ ਕਿਹਾ, ਨਾਲੇ ਚੋਰ ਨਾਲੇ ਚਤਰ, ਕਿ ਉਹਨਾਂ ਨੇ ਈਵਨ ਇਸ ਰਿਪੋਰਟ ਨੂੰ ਇਵੇਂ ਹੀ ਲਿਆ ਜਿਵੇਂ ਹਾ ਹੀ ਕਰਕੇ ਹੁੰਦਾ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਉਹਨਾਂ ਦੇ ਮੀਡੀਆ ਦੀ PTI ਦੀ ਖਬਰ, rejects US State Department report citing deteriorating religious freedom in India. Ministry of External Affairs also says comments about continued targeting of minorities are biased and motivated. ਕਿ ਰਿਪੋਰਟ ਜਿਹੜੀ ਹੈ ਇੱਕ ਪੱਖੀ ਹੈ, ਇਹ ਬਿਲਕੁਲ ਕੋਈ ਨਹੀਂ ਹੈ ਜੀ ਕਿ ਅਸੀਂ ਕੋਈ ਮਾਈਨੋਰਟੀਜ਼ ਨੂੰ ਟਾਰਗੇਟ ਕਰ ਰਹੇ ਹਾਂ। Rejecting the US government's latest report on international religious freedom, which includes a chapter on India, the Ministry of External Affairs said it was based on misinformation and statements by officials were motivated. ਹੁਣ ਜਿਹੜਾ ਅਫੀਸ਼ੀਅਲ ਕਹਿ ਰਿਹਾ ਵੀ ਇਹਨਾਂ ਸਾਰੇ ਧਰਮਾਂ ਦੇ ਉੱਤੇ ਵੀ ਅਟੈਕ ਨੇ, ਧਰਮ ਸਥਾਨਾਂ ਤੇ ਵੀ ਨੇ, ਓਪਨ ਜੈਨੋਸਾਈਡ ਦੀ ਕਾਲ ਵੀ ਹੈ, ਘਰ ਵੀ ਇਹਨਾਂ ਦੇ ਬੁਲਡੋਜ਼ ਕੀਤੇ ਜਾ ਰਹੇ ਨੇ, ਰਿਲੀਜੀਅਸ ਪਲੇਸਿਸ ਵੀ ਕੀਤੇ। ਉਹਨੇ ਕਿਹਾ ਜੀ ਇਹ ਜਿਹੜੇ ਹੈ ਇਹ ਮਿਸਇਨਫੋਰਮੇਸ਼ਨ ਹੈ, ਮੋਟੀਵੇਟਡ ਹੈ, ਔਰ ਬਾਕੀ ਨਾਲ ਹੀ ਕਿਹਾ ਜੀ ਅਸੀਂ ਬੜੀ ਵੈਲਿਊ ਕਰਦੇ ਹਾਂ US ਨਾਲ ਰਿਲੇਸ਼ਨਸ਼ਿਪ, ਪਰ we are aware of the release of US State Department report on international religious freedom. Regrettably, such reports continue to be based on misinformation and flawed understanding. ਇਹ ਕਹਿ ਕੇ ਉਹਨਾਂ ਨੇ ਇਸ ਸਾਰੇ ਨੂੰ ਜਸਟ 2 ਲਾਈਨਾਂ 'ਚ ਡਿਸਮਿਸ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੈ ਕਿ ਵੀ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਲਗਾਤਾਰਤਾ ਨਾਲ ਹਿੰਦੂ ਤਵੀਆਂ ਨੂੰ ਪੈਕ ਕਰ ਰਿਹਾ ਆਪਣੇ ਐਡਮਿਨਿਸਟ੍ਰੇਸ਼ਨ, ਜੇ ਕਦਾ ਹੁਣ ਐਂਬੈਸਡਰ ਵੀ ਕਿਤੇ ਲਾਇਆ, ਇਕਨੋਮਿਕ ਐਡਵਾਈਜ਼ਰ ਵੀ, ਜਿਹੜੀ ਰੀ-ਰਨ ਕਰਨੀ ਹੈ ਇਹਨਾਂ ਨੇ, ਹਿੰਦੂਆਂ ਦਾ ਪੈਸਾ ਨਜ਼ਰ ਆਉਂਦਾ ਅਮਰੀਕਾ ਦੇ, ਉਹਦੇ 'ਚ ਵੀ ਜਿਹੜੀ ਉਹ 50 ਬੰਦਿਆਂ ਦੀ ਟੀਮ ਆ, ਉਹਦੇ 'ਚ ਪਤਾ ਨਹੀਂ ਕਿੰਨੇ ਜਿਹੜੇ ਨੇ ਹਿੰਦੂ ਤੋਂ ਵੀ ਭਰੇ ਨੇ। ਹਾਲਾਂ ਕਿਤੇ ਨਾ ਕਿਤੇ ਇੰਡੀਆ ਨੂੰ ਭਾਵੇਂ ਉਹਨਾਂ ਦੀ ਆਪਣਾ ਹੁਣ ਜਿਹੜਾ ਖਾਸ ਤੌਰ 'ਤੇ ਆਸਟ੍ਰੇਲੀਆ ਨਿਵਾਸੀ ਖਾਲਸਾ ਤਿਆਰੀ ਕਰ ਰਿਹਾ ਸੀ ਕਿ ਭਾਈ ਇਹ ਕੁਆਡ ਦੀ ਮੀਟਿੰਗ 'ਚ ਇਹ 23-24 ਮਈ ਨੂੰ ਇਹਨੇ ਮੋਦੀ, ਬਾਈਡਨ, ਜਾਪਾਨ ਦਾ ਪ੍ਰਾਈਮ ਮਿਨਿਸਟਰ ਔਰ ਜ਼ਾਹਰ ਹੈ ਆਸਟ੍ਰੇਲੀਆ ਦੇ ਵਿੱਚ ਉਹਨਾਂ ਦਾ ਪ੍ਰਾਈਮ ਮਿਨਿਸਟਰ ਸਿਡਨੀ 'ਚ ਉਹਨਾਂ ਨੇ ਆਉਣਾ, ਪਰ ਅੱਜ ਲੇਟੈਸਟ ਖਬਰ ਹੈ ਕਿ ਵੀ ਬਾਈਡਨ ਨੇ ਜਿਹੜੀ ਆਪਣੀ ਆਸਟ੍ਰੇਲੀਆ ਵਿਜ਼ਿਟ ਕੈਂਸਲ ਕਰ ਦਿੱਤੀ ਹੈ। ਸੋ ਜ਼ਾਹਰ ਹੈ ਕਿ ਉਹ ਬਾਈ ਜਿਹੜਾ ਵੀਡੀਓ ਆਪਸ ਵਿੱਚ ਗੱਲ ਕਰੇ, ਪਰ ਇਹ ਇੱਕ ਬੜੀ ਅਹਿਮੀਅਤ ਵਾਲੀ ਗੱਲ ਹੈ ਕਿ ਜਿਸ ਕੁਆਡ ਨੂੰ ਬੜੇ ਫੈਨਫੇਅਰ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਨੇ ਲਾਂਚ ਕੀਤਾ ਔਰ ਅਮਰੀਕਾ ਇਸਤੇਮਾਲ ਕਰ ਰਿਹਾ ਸੀ, ਖਾਸ ਤੌਰ 'ਤੇ ਇੰਡੀਆ ਦਾ ਮੋਢਾ ਚੀਨ ਦੇ ਖਿਲਾਫ। ਹਾਲਾਂ ਇਹ ਵੀ ਹੈ ਕਿ ਜਿਹੜੀ ਅਮਰੀਕਨ ਆਫੀਸ਼ੀਅਲ ਚਾਈਨਾ ਦੇ ਨਾਲ ਵੀ ਹਾਇਰ ਆਫੀਸ਼ੀਅਲ ਲੈਵਲ ਦੇ ਉੱਤੇ ਗੁਫ਼ਤਗੂ ਉਹਨਾਂ ਦੀ ਚੱਲ ਰਹੀ ਹੈ। ਸੋ ਚਾਈਨਾ ਨੇ ਵੀ ਇਹਨਾਂ ਨੂੰ ਡਿਜ਼ਿਸਟ ਕਰਵਾਇਆ ਹੋਏਗਾ, ਪਰ ਇੱਕ ਇੰਪੋਰਟੈਂਟ ਮੈਂ ਸਮਝਦਾ ਵੀ ਡਿਵੈਲਪਮੈਂਟ ਹੈ ਕਿ ਮੋਦੀ ਤਾਂ ਆਸਟ੍ਰੇਲੀਆ ਵਾਲੇ ਨੂੰ ਤਾਂ ਪਹਿਲਾਂ ਹੀ ਉੱਥੇ ਉਹ ਜਿਹੜਾ ਉਹ ਗੁਜਰਾਤ ਦੇ ਵਿੱਚ ਸੈਰ ਕਰਵਾ ਕੇ ਲਿਆਇਆ, ਉਹਦੀ ਆਰਤੀ ਉਰਤੀ ਉਤਾਰੀ ਹੋਈ ਹੈ, ਤੇ ਜਾਪਾਨੀਆਂ ਵਾਲੇ ਵੀ ਨਾਲ ਕੋਈ ਫਰਕ ਨਹੀਂ, ਕਿਉਂਕਿ ਇਸ ਸਾਰੀ ਜਿਹੜੀ ਕੁਆਡ ਸਮਿਟ ਦੇ ਨਾਂ ਥੱਲੇ ਜੋ ਸਿਡਨੀ 'ਚ ਹੋਣ ਜਾ ਰਿਹਾ ਸੀ, ਉਹਦੇ 'ਚ ਵੱਡੀ ਤਾਂ ਜਿਹੜੀ ਆਮਦ ਸੀ ਉਹ ਬਾਈਡਨ ਦੀ ਸੀ, ਕਿਉਂਕਿ ਅਮਰੀਕਾ ਤੋਂ ਬਿਨਾਂ ਬਾਕੀ ਤਾਂ ਹੈ ਹੀ ਨੇ, ਆਸਟ੍ਰੇਲੀਆ, ਇੰਡੀਆ, ਜਾਪਾਨ, ਉਹ ਤਾਂ ਅੱਗੇ ਵੀ ਉੱਥੇ ਹੀ ਰਹਿੰਦੇ ਨੇ, ਉਹਨਾਂ ਨੇ ਉਹ ਕੀ ਕਰਨਾ। ਸੋ ਇਹ ਵੀ ਇੱਕ ਵੱਡੀ ਡਿਵੈਲਪਮੈਂਟ ਹੈ, ਪਰ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਅਮਰੀਕਾ ਡਿਊ ਟੂ ਵਟ ਐਵਰ ਰੀਜ਼ਨਸ ਥੋੜੇ ਪੈਰ ਪਿੱਛੇ ਵੀ ਖਿੱਚ ਰਿਹਾ, ਪਰ ਇਹਨਾਂ ਦਾ ਵਰਤਾਰਾ ਜਿਹੜਾ ਹੈ ਉਹ ਨਾਲੇ ਚੋਰ ਨਾਲੇ ਚਤਰਵਾੜਾ ਉਹ ਬੜਾ ਕਲੀਅਰ ਸਾਹਮਣੇ ਆਉਂਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ,
no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਸ਼ਮੀਰ ਵਿੱਚ ਕਰਵਾਈ ਜਾ ਰਹੀ G20 ਮੀਟ ਦੇ ਉੱਤੇ ਤੰਜ਼ ਕੀਤੀ ਹੈ। ਉਸ ਦਾ ਕਹਿਣਾ ਹੈ ਕਿ G20 ਦੇਸ਼ਾਂ ਸਾਹਮਣੇ ਨੋਟੰਕੀ ਕਰਨ ਨਾਲ ਭਾਰਤ ਵਿਸ਼ਵ ਗੁਰੂ ਨਹੀਂ ਬਣ ਸਕਦਾ। ਉਸ ਨੂੰ ਸਾਊਥ ਏਸ਼ੀਆ ਦੇ ਦੇਸ਼ਾਂ ਯਾਨੀ ਕਿ ਸਾਰਕ ਦੀ ਜਿਹੜੀ ਮੀਟਿੰਗ ਹੈ ਉਹ ਕਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀਰਾਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਸਾਡੇ ਵੀਰ ਭੈਣ ਆ ਫੇਸਬੁੱਕ ਤੇ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਐਕਨੋਲੇਜ ਕਰਦੇ ਹਾਂ। ਅੱਛਾ। ਗੁਰਨੇਕ ਸਿੰਘ ਮਸਾਣੀਆਂ ਕਹਿੰਦੇ ਨੇ ਕਿ ਆਪ ਸਭਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਜ਼ਾਦੀ ਹੀ ਹੱਲ ਹੈ, ਖਾਲਿਸਤਾਨ ਜ਼ਿੰਦਾਬਾਦ। ਗੁਰਨੇਕ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਇਸੇ ਤਰ੍ਹਾਂ ਬੌਬ ਸਿੰਘ ਹੋਰਾਂ ਨੇ TV 84 ਦੀ ਸਾਰੀ ਟੀਮ ਨੂੰ ਫਤਿਹ ਭੇਜੀ ਹੈ। ਗੁਰਫਤਿਹ ਜੀ। ਵਰਿੰਦਰ ਸਿੰਘ ਕਹਿੰਦੇ ਨੇ ਸੰਘਰਸ਼ ਦੇ ਪਾਂਧੀ ਹਮੇਸ਼ਾ ਥੋੜੀ ਗਿਣਤੀ ਵਿੱਚ ਹੀ ਹੁੰਦੇ ਨੇ, ਬਹੁਤਾਤ ਅਕਸਰ ਤਰਕ ਵਾਲਿਆਂ ਦੀ ਹੁੰਦੀ ਹੈ। ਇਤਿਹਾਸ ਵੀ ਹਮੇਸ਼ਾ ਥੋੜੀ ਗਿਣਤੀ ਵਾਲੇ ਸਿਰਜਦੇ ਨੇ, ਨਾ ਕਿ ਨਿੰਦਿਆ ਕਰਨ ਵਾਲੇ ਅਕਾਲ ਸਹਾਏ। ਬਿਲਕੁਲ ਤੁਸੀਂ ਠੀਕ ਫਰਮਾਇਆ। ਮੈਂ ਸਮਝਦਾ ਵੀ ਦਿਸ ਇਜ਼ ਏ ਜੈਮ ਆਫ ਵਿਜ਼ਡਮ ਕਿ ਬਹੁਤ ਥੋੜੇ ਹੁੰਦੇ ਨੇ ਜਿਹੜੇ ਇਤਿਹਾਸ ਦੇ ਮੋੜ ਨੂੰ ਮੋੜਦੇ ਨੇ। ਬਾਕੀ ਤਾਂ ਗੱਲਾਂ ਕਰਨ ਵਾਲੇ ਹੁੰਦੇ ਨੇ ਜਾਂ ਫੈਂਸਿਟਰ ਹੁੰਦੇ ਨੇ, ਉਹਨਾਂ ਨੇ ਜਿੱਤ ਤੋਂ ਬਾਅਦ ਫਿਰ ਉਸ ਪਾਸੇ ਜਿਹੜਾ ਉਹ ਜੰਪ ਕਰਨਾ ਹੁੰਦਾ। ਜਸਪੀਰ ਸਿੰਘ ਲਿਖਦੇ ਨੇ ਪੰਜਾਬ ਹੱਲ ਆਜ਼ਾਦੀ ਰੋਡ ਮੈਪ ਰੈਫਰੈਂਡਮ, ਠੀਕ ਫਰਮਾਇਆ। ਦਵਿੰਦਰ ਸੰਧੂ ਗੁਰਸਿੱਖ ਢਿੱਲੋਂ, ਉਹਨਾਂ ਨੇ ਵੀ ਫਤਿਹ। ਔਰ ਪ੍ਰਦੀਪ ਸਿੰਘ, ਸੋਹਣ ਸਿੰਘ ਮਾਲ, ਦਲਜੀਤ ਸਿੰਘ, ਟੋਨੀ ਢੀਂਡਸਾ, ਸਤਨਾਮ ਢਿੱਲੋਂ, ਸਾਰਿਆਂ ਨੂੰ ਹੀ ਅਸੀਂ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਜਿਹੜਾ ਭਾਰਤ ਦਾ ਓਵਰਆਲ ਇੰਟਰਨੈਸ਼ਨਲ ਗ੍ਰਾਫ ਤਾਂ ਕਾਫੀ ਥੱਲੇ ਹੈ, ਕਿਉਂਕਿ ਜੇ ਅਸੀਂ ਰੂਸ ਯੂਕਰੇਨ ਕਨਫਲਿਕਟ ਦੇ ਵਿੱਚ ਵੀ ਦੇਖੀਏ, ਈਵਨ ਯੂਰਪੀਅਨ ਮੁਲਕਾਂ ਨੇ ਜਿਹੜੀ ਭਾਰਤ ਦੀ ਬਦਨੀਤੀ ਕਿ ਕਿਵੇਂ ਉਹਨਾਂ ਨੇ 2 ਬਿਲੀਅਨ ਤੋਂ 20 ਬਿਲੀਅਨ ਤੱਕ ਪਹੁੰਚ ਗਿਆ ਕਰੂਡ ਆਇਲ ਖਰੀਦਣ ਲਈ ਰਸ਼ੀਆ ਤੋਂ। ਔਰ ਇਹ ਨਹੀਂ ਵੀ ਆਪਣੀਆਂ ਜ਼ਰੂਰਤਾਂ ਲਈ ਖਰੀਦਿਆ, ਉਹਨੂੰ ਉਹਨਾਂ ਨੇ ਜਿਹੜਾ ਹੈ ਉਹ ਬਣਾ ਕੇ ਫਿਰ ਅਲਟੀਮੇਟਲੀ ਯੂਰਪੀਅਨ ਮੁਲਕਾਂ ਨੂੰ ਵੀ ਵੇਚਿਆ, ਉਧਰੋਂ ਪੈਸੇ ਬਣਾ ਰਹੇ ਨੇ। ਸੋ ਇਹ ਵੀ ਇੱਕ ਕਾਰਨ ਹੈ ਕਿ ਈਵਨ ਰਸ਼ੀਆ ਨੇ ਵੀ ਭਾਰਤ ਨੂੰ ਛੰਡ ਦਿੱਤਾ ਹੈ, ਜਦੋਂ ਕਿ ਉਹ ਰੂਬਲ ਔਰ ਇੰਡੀਅਨ ਰੂਪੀ ਦੇ ਵਿੱਚ ਬਿਜ਼ਨਸ ਕਰਨ ਦੀ ਲਾਈਨ ਸੀ। ਯੂਰਪੀਅਨ ਯੂਨੀਅਨ ਵਾਲਿਆਂ ਨੇ ਵੀ ਇੰਡੀਆ ਦੀ ਇਸ ਲਾਈਨ ਦੇ ਉੱਤੇ ਸਖਤ ਸਟੈਂਡ ਲਿਆ। ਪਰ ਭਾਰਤ ਕਿਉਂਕਿ ਜਿਵੇਂ G20 ਦੀ ਮੀਟ ਨੂੰ ਇਵੇਂ ਮੋਦੀ ਪ੍ਰੈਜ਼ੈਂਟ ਕਰ ਰਿਹਾ ਜਿਵੇਂ, ਹਾਲਾਂ ਉਹ ਰੋਟੇਸ਼ਨ ਵਾਈਜ਼ G20 ਮੁਲਕਾਂ 'ਚ ਪਹਿਲਾਂ G6 G8 ਉਹ ਆਪੇ ਹੀ ਕਹਾਣੀਆਂ ਬਣਾਈ ਜਾਂਦੇ ਨੇ ਕਿ ਇੱਕ ਵੱਡੀ ਇਕੋਨਮੀ ਛੋਟੀ G20 ਤਾਂ 20 ਮੁਲਕ ਨੇ ਤੇ ਉਹ ਰੋਟੇਸ਼ਨ ਵਾਈਜ਼ ਉਹਦੀ ਪ੍ਰਧਾਨਗੀ ਜਾਣੀ ਹੈ ਕਿਸੇ ਨੂੰ, ਇੰਡੀਆ ਨੂੰ ਆ ਗਏ। ਆਪਣੇ ਲੋਕਾਂ ਨੂੰ ਇਹ ਦੱਸਣ ਲਈ ਦੇਖੋ ਜੀ ਅਸੀਂ ਕਿੰਨੀ ਅਹਿਮੀਅਤ ਵਾਲਾ ਮੁਲਕ ਬਣ ਗਏ ਹੈ ਕਿ ਸਾਨੂੰ G20 ਦੀ ਪ੍ਰੈਜ਼ੀਡੈਂਟਸ਼ਿਪ ਮਿਲ ਗਈ। ਹੁਣ ਇਸ ਸਾਰੇ ਦੌਰ 'ਚ ਉਹਨੇ ਆਪਣਾ ਦੌਰ ਵੀ ਰੱਖਿਆ ਹੋਇਆ ਕਿ ਭਾਈ ਇੱਧਰ ਵੀ ਜਾ ਰਿਹਾ, ਜਿਵੇਂ ਉਹਨੇ ਆਸਟ੍ਰੇਲੀਆ ਆਉਣਾ, ਫਿਰ 22 ਜੂਨ ਵਾਲਾ ਜਿਹੜਾ ਉਹ ਵਾਈਟ ਹਾਊਸ ਦਾ ਡਿਨਰ ਹੈ। ਤੇ G20 ਕਿਉਂਕਿ G20 ਓਵਰ ਏ ਪੀਰੀਅਡ ਆਫ ਈਅਰ, ਇਹ ਨਹੀਂ ਹੈ ਵੀ ਇੱਕ ਦਿਨ ਫੋਰਨ ਮਿਨਿਸਟਰ ਇਕੱਠੇ ਹੋਏ ਜਾਂ ਉਹਨਾਂ ਦੇ ਅਫੀਸ਼ੀਅਲਸ, ਉਹਨਾਂ ਦੀ ਕਪਲ ਆਫ ਮੀਟਿੰਗਸ ਹੁੰਦੀਆਂ। ਸੋ ਇੱਕ ਉਹਨਾਂ ਨੇ ਮਈ 22 ਤੋਂ ਮਈ 24 ਤੱਕ G20 ਗਰੁੱਪ ਦੀ ਮੀਟਿੰਗ ਸ੍ਰੀਨਗਰ 'ਚ ਰੱਖੀ ਹੋਈ ਹੈ। ਉਹਦੇ ਤੇ ਅਸੀਂ ਗੱਲ ਵੀ ਕੀਤੀ ਸੀ। ਪ੍ਰਭਾਵ ਉਹ ਦੇਣਾ ਚਾਹੁੰਦੇ ਨੇ ਜੀ ਐਵਰੀਥਿੰਗ ਇਜ਼ ਨਾਰਮਲ। ਇਹਦੇ ਤੇ ਹਾਲਾਂ ਪਾਕਿਸਤਾਨ ਨੇ ਵੀ ਪ੍ਰੋਟੈਸਟ ਕੀਤਾ ਸੀ। ਕੈਨੇਡਾ ਦੀ NDP ਪਾਰਟੀ ਦੇ ਜਗਮੀਤ ਸਿੰਘ ਨੇ ਵੀ ਕਿਹਾ ਸੀ ਕਿ ਭਾਈ ਉਹ ਡਿਸਪਿਊਟਡ ਟੈਰੀਟਰੀ ਹੈ ਔਰ ਇਹ ਨਾ ਹੋਏ। ਹੁਣ ਇਸ ਸਾਰੇ ਦੇ ਚੱਲਦਿਆਂ ਨਾਲ ਦੀ ਨਾਲ ਉੱਥੇ ਨੌਜਵਾਨਾਂ ਦੀ ਫੜੋਫੜੀ ਵੀ ਜਾਰੀ ਹੈ ਕਿ ਜੀ ਇਹ ਦੇਖੋ ਫਲਾਣਾ, ਕਿਉਂਕਿ ਪੁੰਛ ਦੇ ਵਿੱਚ ਘਟਨਾ ਹੋ ਗਈ ਪਿਛਲੇ ਦਿਨਾਂ 'ਚ, ਇੱਕ ਅੱਧੀ ਕਿਤੇ ਹੋਰ ਹੋਈ। ਤੇ ਜਦੋਂ ਤੁਸੀਂ ਖਬਰ ਦੇਖਦੇ ਹੋ NIA raids 13 locations in terror conspiracy case in Pulwama।
ਹੁਣ ਪੁਲਵਾਮਾ ਇਹਨਾਂ ਨੂੰ ਯਾਦ ਆਇਆ ਜਦੋਂ ਕਿ ਸਤਪਾਲ ਮਲਕ ਨੇ ਜਿਹੜਾ ਗਵਰਨਰ ਰਿਹਾ ਉਹਨੇ ਕਹਿਣਾ ਸ਼ੁਰੂ ਕੀਤਾ ਕਿ ਜੀ ਇਹ ਤਾਂ ਮੈਂ ਤਾਂ ਵਾਰਨ ਕੀਤਾ ਸੀ ਇਹਨਾਂ ਨੂੰ ਕਿਉਂਕਿ ਜਹਾਜ਼ ਮੰਗੇ ਸੀ ਉਹਨਾਂ ਨੇ ਦਿੱਤੇ ਨਹੀਂ ਹੈ ਔਰ ਇਹ ਤਾਂ ਇਹਨਾਂ ਨੇ ਉਹ ਕਹਿਣਾ ਉਹਨੇ ਕਿਹਾ ਨਹੀਂ ਹੈ ਇੱਥੇ ਤੱਕ ਰੁਕ ਗਿਆ ਕਿ ਅਜੀਤ ਡੋਵਲ ਔਰ ਨਰਿੰਦਰ ਮੋਦੀ ਨੇ ਵੀ ਜਦੋਂ ਮੈਂ 2 ਚੈਨਲਾਂ ਨਾਲ ਗੱਲ ਕੀਤੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਆਪਣੀ ਜ਼ੁਬਾਨ ਬੰਦ ਰੱਖ ਔਰ ਉਹਦੇ ਤੋਂ ਜੋ ਉਹਨੇ ਅਣ ਕਿਹਾ ਹੈ ਉਹ ਇਹੀ ਹੈ ਕਿ ਵੀ ਇਹਨਾਂ ਨੇ ਖੁਦ ਹੀ ਕਰਵਾਇਆ। ਹੁਣ ਇਸ ਘਟਨਾ ਤੋਂ ਸਾਲ ਬਾਅਦ ਤੋਂ ਵੀ ਜ਼ਿਆਦਾ ਇਹ ਅਸੀਂ ਦੇਖਦੇ ਹਾਂ ਕਿ ਵੀ ਕਿੰਨਾ ਦਿਨਾਂ ਦੇ ਵਿੱਚ ਇਹ ਘਟਨਾ ਹੁੰਦੀ ਹੈ ਔਰ ਹੁਣ ਜਿਹੜਾ ਆਲਮੋਸਟ ਸਾਲ ਤੋਂ ਵੀ ਬਾਅਦ 13 ਲੋਕੇਸ਼ਨਾਂ ਦੇ ਉੱਤੇ ਹਮਲੇ ਕਰ ਰਹੇ ਨੇ ਕਿ ਜੀ ਅਸੀਂ ਪੁਲਵਾਮਾ ਕੰਸਪੀਰੇਸੀ ਵਾਲਿਆਂ ਨੂੰ ਜਿਹੜਾ ਉਹ ਫੜ ਰਹੇ। ਫਿਰ ਇਹ ਆਂਦਾ ਜੀ G20 ਡੈਲੀਗੇਟਸ ਟੂ ਐਕਟ ਐਜ਼ ਬ੍ਰਾਂਡ ਐਂਬੈਸਡਰਸ ਆਫ ਜੰਮੂ ਐਂਡ ਕਸ਼ਮੀਰ ਸੇਜ਼ ਟੂਰਿਜ਼ਮ ਸੈਕਟਰੀ ਕਿ ਜੀ ਅਸੀਂ ਉਹ ਬ੍ਰਾਂਡ ਐਂਬੈਸਡਰ ਬਣ ਜਾਣਗੇ ਜਾਂ ਦੂਜੇ। ਹੁਣ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਬਿਲਕੁਲ ਠੀਕ ਕਿਹਾ, ਉਹਨੇ ਕਿਹਾ ਕਿ ਜੀ ਕਿਹੜੇ G20, ਨਾ ਸਾਡਾ ਅਮਰੀਕਾ ਨਾਲ ਬਾਰਡਰ ਲੱਗਦਾ, ਨਾ ਆਸਟ੍ਰੇਲੀਆ ਨਾਲ ਲੱਗਦਾ, ਨਾ ਦੂਜੇ ਨਾਲ ਲੱਗਦਾ। ਇਹ ਤੁਸੀਂ ਕਰਵਾ ਕੇ ਤੁਸੀਂ ਜੇ ਤੁਹਾਨੂੰ ਵਿਸ਼ਵ ਗੁਰੂ ਬਣਨ ਦਾ ਇੰਨਾ ਹੀ ਚਾਅ ਹੈ ਤੇ ਫਿਰ ਜਿਹੜੀ ਸਾਰਕ ਮੁਲਕਾਂ ਦੀ 2014 ਤੋਂ ਬਾਅਦ ਹੁਣ ਆਲਮੋਸਟ 9 ਸਾਲ ਹੋ ਗਏ। ਸਾਰਕ ਦੇ ਵਿੱਚ ਕੀ ਹੈ? ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ, ਜਿਹਦੇ 'ਚ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਮਾਲਦੀਵਸ, ਬਰਮਾ, ਨੇਪਾਲ ਇਹ ਮੁਲਕ ਨੇ ਉਹਦੇ 'ਚ। ਉਹਨੇ ਔਰ ਉਹਦੀ ਮਹਿਬੂਬਾ ਦੀ ਰੋਡ ਫॉर ਇੰਡੀਆ ਬਿਕਮਿੰਗ ਵਿਸ਼ਵ ਗੁਰੂ ਇਜ਼ ਥਰੂ ਸਾਰਕ ਨਾਟ G20। ਮਹਿਬੂਬਾ ਮੁਫਤੀ ਉਹਨੇ ਕਿਹਾ ਜੀ ਗੱਲਬਾਤ ਕਰਨੀ ਹੈ ਤਾਂ ਪਾਕਿਸਤਾਨ, ਵੀ ਡੋਂਟ ਲਿਵ ਕਲੋਜ਼ ਟੂ ਆਸਟ੍ਰੇਲੀਆ, ਅਮਰੀਕਾ ਔਰ ਜਾਪਾਨ ਵਿਚ ਆਰ ਮੈਂਬਰਸ ਆਫ G20। We are living in this region and SARCA caters to the problems of this region, and if the government takes the initiative and has a summit of SARC countries and addresses the problems that are being faced by this region, including what is happening in Pakistan, that will help India to be the leader in the region and the world। ਵੀ ਪਹਿਲਾਂ ਤੁਸੀਂ ਆਪਣੇ ਘਰ ਦੇ ਵਿੱਚ ਤਾਂ ਲੀਡਰ ਬਣ ਕੇ ਦਿਖਾਓ ਰੀਜਨ ਦੇ ਵਿੱਚ। ਇੱਥੇ ਤੁਸੀਂ ਗਵਾਂਢੀਆਂ ਨਾਲ ਵਿਗਾੜੀ ਹੋਈ ਹੈ, ਉਹਨਾਂ ਮੁਲਕਾਂ ਦੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰ ਕਰਦੇ ਹੋ। ਸਾਰਕ ਦੀ ਮੀਟਿੰਗ ਪਿਛਲੇ 9 ਸਾਲ ਤੋਂ ਤੁਸੀਂ ਹੋਣ ਨਹੀਂ ਦਿੱਤੀ ਹੈ ਤੇ G20 ਕਿਹੜੇ ਤੁਹਾਡੇ ਐਂਬੈਸਡਰ ਬਣਨਗੇ ਜਾਂ ਇਹ ਕਿਹੜੇ ਬੇਵਕੂਫ ਨੇ, ਇਹਨਾਂ ਨੂੰ ਨਹੀਂ ਪਤਾ ਹੈ ਵੀ ਤੁਸੀਂ ਉੱਥੇ ਹਰਕਤਾਂ ਕੀ ਕਰ ਰਹੇ ਹੋ। ਔਰ ਜੇ ਇਸ ਮੀਟਿੰਗ ਦੇ ਨੇੜੇ ਤੇੜੇ ਅਜੇ ਤਾਂ ਦਿਨ ਨੇ ਕੋਈ ਵਾਕਿਆ ਹੋ ਗਿਆ ਦਹਿਸ਼ਤਗਰਦੀ ਦਾ, ਉਹ ਫਿਰ ਪਾਕਿਸਤਾਨ ਦੇ ਖਾਤੇ 'ਚ ਪਾਣਗੇ ਜੀ, ਪਾਕਿਸਤਾਨ ਨੇ ਕਰਵਾ ਦਿੱਤੇ। ਸੋ ਅਸੀਂ ਬਿਲਕੁਲ ਸਹਿਮਤ ਹੈ ਜੋ ਮਹਿਬੂਬਾ ਮੁਫਤੀ ਨੇ ਕਿਹਾ ਕਿ ਵੀ ਇਹ ਆਪਣੀਆਂ ਜਿਹੜੀਆਂ ਇਸ ਕਿਸਮ ਦੀਆਂ ਨੌਟੰਕੀਆਂ ਨੇ ਉਹ ਬੰਦ ਕਰੋ ਔਰ ਜਿਹੜਾ ਅਸਲੀ ਗੱਲ ਹੈ ਕਿ ਭਾਈ ਘੱਟ ਗਿਣਤੀਆਂ ਨਾਲ ਵੀ ਆਪਣੀ ਗੱਲਬਾਤ ਸ਼ੁਰੂ ਕਰੋ, ਉਹਨਾਂ ਨੂੰ ਹਕੂਕ ਦਿਓ। ਕਸ਼ਮੀਰੀਆਂ ਨੂੰ ਜਿਹੜਾ ਹੈ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਅਲਟੀਮੇਟਲੀ, ਉਹ ਸਿੱਖਾਂ ਨਾਲ ਵੀ ਗੱਲ ਕਰੋ, ਨਾਗਿਆਂ ਨਾਲ ਵੀ ਕਰੋ। ਹੁਣ ਤਾਂ ਮਨੀਪੁਰ ਉਹਦਾ ਸੜ ਗਿਆ ਕਿਉਂਕਿ ਉਹਨਾਂ ਨੇ ਵੀ ਜਿਹੜੇ ਬਾਕੀ ਮਾਈਨੋਰਟੀ ਟਰਾਈਬਲ ਕਮਿਊਨਿਟੀ ਹੈ ਉਹਨਾਂ ਨੇ ਕਿਹਾ ਅਸੀਂ ਨਹੀਂ ਰਹਿਣਾ ਇਹਨਾਂ ਦੇ ਨਾਲ, ਸਾਡੀ ਅੱਡ ਐਡਮਿਨਿਸਟ੍ਰੇਟਿਵ ਯੂਨਿਟ ਬਣਾਓ। ਔਰ ਜਿਵੇਂ ਅਸੀਂ ਕਲੋਜ਼ਿੰਗ 'ਚ ਗੁਰਬਾਣੀ ਵਿਚਾਰ ਕਰਦੇ ਅਸੀਂ ਮਹੱਲਾ ਤੀਜਾ, ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨਾ ਭੁੱਲ, ਇਸਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ, ਦੂਜੈ ਲੱਗੇ ਪਚ ਮੂਏ ਮੂਰਖ ਅੰਧ ਗਵਾਰ, ਬਿਸ਼ਟਾ ਅੰਦਰ ਕੀਟ ਸੇ ਪਾਏ ਪਚੈ ਵਾਰੋ ਵਾਰ, ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ, ਭਗਤੀ ਰੰਗ ਨਾ ਉਤਰੇ ਸਹਿਜੇ ਰਹਿ ਸਮਾਏ। ਹੁਣ ਅਕਸਰ ਜਿੱਥੇ ਗੁਰਬਾਣੀ ਦੇ ਵਿੱਚ ਮਨਮੁਖ ਤੇ ਗੁਰਮੁਖ ਦਾ ਜ਼ਿਕਰ ਹੁੰਦਾ ਹੈ, ਮਨਮੁਖ ਮਾਇਆ ਦੇ ਵਿੱਚ ਫਸਿਆ ਹੋਇਆ, ਜਿਹੜੀ ਸ਼ੋਖ ਜਾਂ ਚਲੰਤ ਜੇ ਚੀਜ਼ਾਂ ਨੇ ਉਹਨਾਂ 'ਚੋਂ ਖੁਸ਼ੀ ਭਾਲਦਾ, ਉਹ ਇਵੇਂ ਹੀ ਹੈ ਜਿਵੇਂ ਕਸੁੰਭ ਦਾ ਰੰਗ। ਕਸੁੰਭ ਦਾ ਫੁੱਲ ਦੇਖਣ ਨੂੰ ਬੜਾ ਲਾਲ ਹੁੰਦਾ ਪਰ ਜਿਉਂ ਹੀ ਤੁਸੀਂ ਉਹਨੂੰ ਹੱਥ ਲਾਉਂਦੇ ਹੋ ਉਹਦੀ ਲਾਲੀ ਲੋਲੀ ਉਤਰ ਜਾਂਦੀ ਹੈ। ਪਰ ਦੂਸਰੇ ਪਾਸੇ ਮਜੀਠ ਰੰਗ ਜਿਹੜਾ ਪੱਕਾ ਰੰਗ ਹੈ ਉਹ ਉਹਨੂੰ ਹੀ ਚੜ੍ਹਦਾ ਹੈ ਜਿਹੜਾ ਗੁਰਮੁਖ ਬਣਦਾ ਹੈ, ਗੁਰੂ ਦੇ ਆਸ਼ੇ ਮੁਤਾਬਕ ਆਪਣਾ ਜੀਵਨ ਜਿਉਂਦਾ ਹੈ। ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨਾ ਭੁੱਲ, ਕਿ ਇਹ ਮਨਮੁਖ ਨਾਮ ਤੋਂ ਵਿਹੂਣ ਹੋ ਕੇ, ਨਾਮ ਤੋਂ ਸਖਣੇ ਹੋ ਕੇ ਤੂੰ ਮਾਇਆ ਦੇ ਇਹ ਜਿਹੜੇ ਲਾਲ ਗੁਲਾਲ ਨੇ, ਬੜੇ ਵਕਤੀ ਜਿਹੀ ਚਮਕ ਦਮਕ ਹੈ, ਇਸ ਦੇ ਵਿੱਚ ਗਵਾਚ ਨਾ ਜਾ। ਇਸਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ, ਕਿ ਇਹ ਥੋੜੇ ਦਿਨਾਂ ਦਾ ਇਹਦਾ ਰੰਗ ਹੈ ਔਰ ਇਹ ਟਿਕਣ ਵਾਲਾ ਨਹੀਂ ਹੈ।
ਦੂਜੇ ਲੱਗੇ ਪਚ ਮੂਏ ਮੂਰਖ ਅੰਧ ਗਵਾਰ, ਕਿ ਦੂਜੀ ਭਾਵ ਚ ਮਾਇਆ ਚ ਫਸ ਕੇ ਜਿਹੜੇ ਮੂਰਖ ਨੇ, ਅੰਨੇ ਨੇ, ਗਵਾਰ ਨੇ, ਉਹ ਆਪਣੀ ਜ਼ਿੰਦਗੀ ਜ਼ਾਇਆ ਕਰ ਰਹੇ ਨੇ। ਬਿਸ਼ਟਾ ਅੰਦਰ ਕੀਟ ਸੇ ਪੈ ਪਚੇ ਵਾਰੇ ਵਾਰ, ਕਿ ਇਹ ਸਾਰੇ ਹੀ ਜਿਹੜੇ ਨੇ ਜਿਵੇਂ ਗੰਦਗੀ ਦੇ ਕੀੜੇ ਹੁੰਦੇ ਨੇ, ਇਵੇਂ ਹੀ ਉਹਦੇ ਚ ਫਸ ਕੇ ਉਸ ਮਾਇਆ ਦੇ ਵਿੱਚ ਆਪਣਾ ਜੀਵਨ ਬਰਬਾਦ ਕਰਦੇ ਨੇ। ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ। ਤੀਸਰੇ ਨਾਨਕ ਫਰਮਾਉਂਦੇ ਨੇ ਕਿ ਜਿਹੜੇ ਉਸ ਰੱਬ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹਨਾਂ ਦੇ ਅੰਦਰ ਪਿਆਰ ਹੈ, ਉਹ ਸਹਿਜ ਦੇ ਵਿੱਚ ਵਸਦੇ ਨੇ। ਭਗਤੀ ਰੰਗ ਨਾ ਉਤਰੈ ਸਹਿਜੇ ਰਹਿ ਸਮਾਏ। ਇਹ ਜਿਸ ਨੂੰ ਬੰਦਗੀ ਦਾ ਰੰਗ ਚੜ ਜਾਂਦਾ ਹੈ, ਉਹ ਇਹ ਫਿਰ ਕਦੇ ਉਤਰਨ ਵਾਲਾ ਨਹੀਂ ਹੈ। ਮਾਇਆ ਦਾ ਰੰਗ ਕਸੁੰਭਦਾ ਹੈ, ਇਹ ਰੰਗ ਮਜੀਠਦਾ ਹੈ। ਉਹ ਸਹਿਜ ਦੇ ਵਿੱਚ ਰਹਿੰਦੇ ਨੇ। ਔਰ ਫਿਰ ਇਸੇ ਹੀ ਮਹੱਲਾ ਤੀਜਾ ਦੇ ਇਸ ਵਾਕ ਨੂੰ ਸਟਰੈਂਥਨ ਕਰਦੇ ਹਾਂ, ਕਿਉਂਕਿ ਪੌੜੀ ਉਸ ਥਾਟ ਨੂੰ ਅੱਗੇ ਤੋਰਦੀ ਹੈ। ਸ੍ਰਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਇਆ, ਇੱਕ ਵਲਛਲ ਕਰਕੇ ਖਾਵਦੇ ਮੂੰਹੋਂ ਕੂੜ ਕੁਸਤ ਤਿਨੀ ਢਾਇਆ। ਤੁਧ ਆਪੇ ਭਾਵੈ ਸੋ ਕਰੈ ਤੁਧ ਉੱਤੇ ਕੰਮ ਓਏ ਲਾਇਆ। ਕਿ ਹੇ ਵਾਹਿਗੁਰੂ, ਤੂੰ ਇਹ ਸਾਰੀ ਸ੍ਰਿਸ਼ਟ ਉਪਾਈ ਹੈ, ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਔਰ ਉਸ ਦਾ ਰਿਜਕ ਵੀ ਉਸ ਤੋਂ ਪਹਿਲਾਂ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ। ਕਿ ਸ੍ਰਿਸ਼ਟੀ ਬਣਾਉਣ ਤੋਂ ਪਹਿਲਾਂ ਹੀ ਜਿਹੜਾ ਉਸ ਨੇ ਉਹਨਾਂ ਦਾ ਸ੍ਰਿਸ਼ਟੀ ਦਾ ਰਿਜਕ ਵੀ ਰੱਖਿਆ। ਸ੍ਰਿਸ਼ਟ ਉਪਾਈ ਸਭ ਤੋਂ ਆਪੇ ਰਿਜਕ ਸੰਭਾਇਆ, ਇੱਕ ਵਲਛਲ ਕਰਕੇ ਖਾਵਦੇ। ਇੱਕ ਉਹ ਨੇ ਜਿਹੜੇ ਧੋਖਾਧੜੀ ਨਾਲ ਵਲਛਲ ਕਰਕੇ ਆਪਣਾ ਰਿਜਕ ਕਮਾਉਂਦੇ ਨੇ। ਮੂੰਹੋਂ ਕੂੜ ਕੁਸਤ ਤਿਨੀ ਢਾਇਆ, ਉਹ ਕੂੜ ਦੇ ਉੱਤੇ ਖੜੀ ਹੈ ਉਹਨਾਂ ਦੀ ਜ਼ਿੰਦਗੀ। ਕਿਉਂਕਿ ਹੁਣ ਇੱਥੇ ਗੱਲ ਜਿਹੜਾ ਹਲਾਲ ਤੇ ਹਰਾਮ ਦੀ ਹੈ, ਕਿ ਕਿਹੜਾ ਰਿਜ਼ਕੇ ਹਲਾਲ ਹੈ, ਕਿਹੜਾ ਰਿਜ਼ਕੇ ਹਰਾਮ ਹੈ। ਜਿਹੜੀ ਤੁਸੀਂ 10 ਨੋਹਾਂ ਦੀ ਕਿਰਤ ਕਮਾਈ ਖਾਂਦੇ ਹੋ, ਇਮਾਨਦਾਰੀ ਦਾ ਭੋਜਨ, ਉਹ ਤੁਹਾਡਾ ਹਲਾਲ ਹੈ, ਔਰ ਜਿਹੜੀ ਬੇਈਮਾਨੀ ਹੈ ਉਹ ਹਰਾਮ ਹੈ। ਜਿਹਨੂੰ ਗੁਰੂ ਸਾਹਿਬ ਨੇ ਯਾਦ ਕਰਵਾਇਆ ਸੀ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਮ ਮੁਰਦਾਰ ਨਾ ਖਾਏ। ਮੁਰਦਾਰ ਦਾ ਮਤਲਬ ਭ੍ਰਿਸ਼ਟ ਹੋਣਾ, ਕਰਪਟ ਹੋਣਾ, ਰਿਸ਼ਵਤ ਖਾਣਾ। ਕਿ ਭਾਈ ਇਹ ਹੱਕ ਪਰਾਇਆ, ਆਪਣੀ ਜਿਹੜਾ ਤੁਹਾਡਾ ਹੱਕ ਬਣਦਾ ਉਹ ਲਓ। ਔਰ ਜਿਹੜੇ ਮਨਮੁਖ ਨੇ ਵਲਛਲ ਕਰਕੇ ਖਾਂਦੇ ਨੇ, ਝੂਠ ਬੋਲਦੇ ਨੇ, ਔਰ ਉਸ ਦੇ ਉੱਤੇ ਉਹਨਾਂ ਦਾ ਜੀਵਨ ਮਬਨੀ ਹੁੰਦਾ। ਇੱਕ ਨਾ ਸੱਚ ਬੁਝਾਇਓਨ ਤੇ ਨਾ ਅਤੁੱਟ ਭੰਡਾਰ ਦਿਵਾਇਆ, ਹਰ ਚੇਤ ਖਾਏ ਤੇ ਨਾ ਸਫਲ ਹੈ ਅਚੇਤਾ ਹੱਥ ਛਡਾਇਆ। ਕਿ ਇੱਕ ਕੂੜ ਦੇ ਉੱਤੇ ਮਬਨੀ ਉਹਨਾਂ ਦੀ ਜ਼ਿੰਦਗੀ ਹੈ, ਕੂੜ ਦੇ ਉੱਤੇ ਹੀ ਬੇਸਡ ਉਹ ਹਰਾਮ ਖਾਂਦੇ ਨੇ। ਪਰ ਇਕਨਾ ਨੂੰ, ਇੱਕ ਉਹ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਸੱਚ ਦੀ ਸਮਝ ਦਿੱਤੀ ਹੈ। ਇੱਕ ਨਾ ਸੱਚ ਬੁਝਾਇਆ ਤੇ ਨਾ ਅਤੁੱਟ ਭੰਡਾਰ ਦਵਾਇਆ। ਕਿ ਉਹਨਾਂ ਦੇ ਕੋਲ ਫਿਰ ਇੰਨਾ ਖਜ਼ਾਨਾ ਹੈ, ਉਹਨਾਂ ਨੂੰ ਇਹ ਯਕੀਨ ਹੈ ਕਿ ਰੱਬ ਰਾਜ਼ਕ ਹੈ, ਉਹ ਹਰ ਇੱਕ ਦੀ ਪ੍ਰਤਪਾਲਨਾ ਕਰਨ ਵਾਲਾ ਹੈ। ਹਰ ਚੇਤ ਖਾਏ ਤੇ ਨਾ ਸਫਲ ਹੈ, ਉਹ ਹਮੇਸ਼ਾ ਜੋ ਖਾਂਦੇ ਨੇ ਉਹ ਹਮੇਸ਼ਾ ਹੀ ਉਸ ਵਾਹਿਗੁਰੂ ਦੀ ਸ਼ੁਕਰਗੁਜ਼ਾਰੀ 'ਚ ਹੁੰਦੇ ਨੇ। ਕਿ ਭਾਈ ਇਹ ਜਿਹੜਾ ਉਹਨਾਂ ਦਾ ਹੀ ਖਾਧਾ ਸਫਲ ਹੈ। ਅਚੇਤਾ ਹੱਥ ਛਡਾਇਆ, ਕਿ ਉਹਨਾਂ ਦੇ ਅੰਦਰ ਜਿਹੜੇ ਨੇ ਉਹ ਉਹਨਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਦੀ ਵੀ ਉਹ ਮਦਦ ਕਰਦੇ ਨੇ, ਔਰ ਕਦੇ ਵੀ ਉਹਨਾਂ ਨੂੰ ਜਿਹੜਾ ਉਹ ਹੱਥ ਅੱਡਣਾ ਨਹੀਂ ਪੈਂਦਾ। ਰੱਬ ਨੇ ਉਹਨਾਂ ਦਾ ਰਿਜ਼ਕ ਰੱਖਿਆ ਹੋਇਆ, ਤੇ ਜਿਹੜੇ ਹਰਾਮ ਖਾਣ ਵਾਲੇ ਨੇ ਉਹ ਕੂੜ ਬੋਲਦੇ ਨੇ, ਫਿਰ ਵੀ ਉਹਨਾਂ ਨੂੰ ਤੋਟ ਹੀ ਹੁੰਦੀ ਹੈ। ਔਰ ਇਹੀ ਅਸੀਂ ਪੜ੍ਹਦੇ ਹਾਂ ਕਿ ਲక్ష్ਮੀ ਤੋਟ ਨਾ ਆਵੇ, ਖਾਏ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤੇ ਨਾ ਮੰਗਿਆ ਮੰਦਾ, ਲੇਖਾ ਕੋਏ ਨਾ ਪੁੱਛਈ ਜਾਂ ਹਰ ਬਖਸ਼ੰਦਾ। ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ, ਸਭੇ ਕਾਜ ਸਵਾਰਿਨ ਜਾਂ ਤੁਧ ਭਾਵੰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।